ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਸਾਡੀ ਗੰਗਾ ਜਮਨਾ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। बहुत मेहरबानी जी डॉक्टर साहब, अज 10 नवंबर 2023 27 कत्तक नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਵੀ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਟਾਕਟਨ ਕੈਲੀਫੋਰਨੀਆ ਤੋਂ ਸਰਦਾਰ ਰਵਿੰਦਰ ਸਿੰਘ ਰਿੰਪੀ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਇਹੀ ਬੇਨਤੀ ਕੀਤੀ ਹੈ ਕਿ ਜੋ ਅਦਾਰੇ ਪੰਥਕ ਸੇਵਾ ਕਰ ਰਹੇ ਹਨ ਉਹਨਾਂ ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਵਿੰਦਰ ਸਿੰਘ ਰਿੰਪੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਜਿਹੜੇ ਅਮਰੀਕਾ ਦੇ ਫੋਰਨ ਸੈਕਟਰੀ ਅਤੇ ਡਿਫੈਂਸ ਸੈਕਟਰੀ, ਭਾਰਤ ਦੇ ਵਿਦੇਸ਼ ਮੰਤਰੀ ਅਤੇ ਰੱਖਿਆ ਮੰਤਰੀ ਜਿਹੜੇ ਨੇ ਨਾਲ ਜਿਹੜੀ ਦਿੱਲੀ ਵਿੱਚ ਮੁਲਾਕਾਤਾਂ ਕਰ ਰਹੇ ਨੇ ਔਰ ਅਮਰੀਕਾ ਦੇ ਫੋਰਨ ਸੈਕਟਰੀ ਮਿਸਟਰ ਐਂਟਨੀ ਬਲਿੰਕਨ ਨੇ ਭਾਰਤ ਦੀ ਚੰਗੀ ਤਰ੍ਹਾਂ ਜਿਹੜੀ ਬਾਂਹ ਮਰੋੜੀ ਹੈ ਔਰ ਬਲਿੰਕਨ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਉਸ ਨੂੰ ਹਰਦੀਪ ਸਿੰਘ ਨਿੱਜਰ ਕਤਲ ਕੇਸ ਵਿੱਚ ਜਿਹੜੀ ਜਾਂਚ ਪੜਤਾਲ ਕਰਨ ਵਿੱਚ ਅਮਰੀਕਾ ਜਿਹੜਾ ਕੈਨੇਡਾ ਨਾਲ ਪੂਰਾ ਸਹਿਯੋਗ ਕਰਨਾ ਚਾਹੀਦਾ ਔਰ ਦਿੱਲੀ ਵਿੱਚ ਖਲੋ ਕੇ ਅਮਰੀਕਾ ਵੱਲੋਂ ਦਿੱਤੀ ਗਈ ਇਸ ਵਾਰਨੀ ਦੇ ਬੜੇ ਡੂੰਘੇ ਅਰਥ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਰਵਿੰਦਰ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਰਿੰਪੀ ਕਹਿੰਦੇ ਹਾਂ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਉਹ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀ ਨੇ ਔਰ ਸਾਡੇ ਨਾਲ ਉਹਨਾਂ ਦਾ ਰਾਬਤਾ ਆਲਮੋਸਟ 35 ਸਾਲ ਪੁਰਾਣਾ ਜੀ। ਉਦੋਂ ਬਹੁਤ ਯੰਗ ਜਵਾਨ ਬੇਕਰਸਫੀਲਡ ਦੇ ਰਹਿੰਦੇ ਸੀ ਔਰ ਫੁੱਲ ਆਫ ਐਨਰਜੀ। ਸੰਗਰੂਰ ਜ਼ਿਲ੍ਹੇ ਨਾਲ ਇਹਨਾਂ ਦਾ ਸੰਬੰਧ ਹੈ ਔਰ ਬੜੀ ਹੈਂਡਸਮ ਸ਼ਖਸੀਅਤ। ਫਿਰ ਮੇਰੇ ਦੇਖਦਿਆਂ ਉਹਨਾਂ ਦਾ ਵਿਆਹ ਹੋਇਆ। ਉਹਨਾਂ ਦੀ ਸਿੰਘਣੀ ਵੀ ਪੂਰੀ ਡੈਡੀਕੇਟਿਡ ਦਸਤਾਰ ਸਜਾਈ ਹੁੰਦੀ ਹੈ ਔਰ ਹਰ ਆਏ ਗਏ ਦੀ ਸੇਵਾ ਦੇ ਵਿੱਚ ਤਤਪਰ। ਬਹੁਤ ਮਿਹਨਤ ਕੀਤੀ ਉਹਨਾਂ ਨੇ, ਸਟਰਗਲ ਕੀਤੀ ਔਰ ਹੁਣ ਉਹ ਮੈਂਟੀਕੇ 'ਚ ਰਹਿੰਦੇ ਨੇ। ਬਹੁਤ ਕਾਮਯਾਬ ਨੇ, ਕਾਰੋਬਾਰੀ ਤੌਰ 'ਤੇ ਟਰਾਂਸਪੋਰਟ ਕੰਪਨੀ ਰਨ ਕਰਦੇ ਨੇ। ਉਹਨਾਂ ਦੇ ਬਹੁਤ ਪਿਆਰੇ 2 ਬੇਟੇ 1 ਬੇਟੀ ਜਿਹੜੇ ਪੂਰੀਆਂ ਸਿੱਖੀ ਵੈਲਿਊਜ਼ 'ਚ ਰੜੇ ਹੋਏ ਨੇ, ਖਾਲਿਸਤਾਨੀ ਨੇ। ਔਰ ਇਹ ਵੀਰ ਰਵਿੰਦਰ ਸਿੰਘ ਰਿੰਪੀ ਦੇ ਹੀ ਹਿੱਸੇ ਆਇਆ ਕਿ ਉਹਨਾਂ ਦੀ ਮੁੱਖ ਸੇਵਾਦਾਰ ਦੀ ਸੇਵਾ ਦੇ ਦੌਰਾਨ ਹੀ ਖਾਲਿਸਤਾਨ ਦਾ ਨਿਸ਼ਾਨ ਸਾਹਿਬ ਵੀ ਸਟਾਕਟਨ 'ਚ ਸਥਾਪਿਤ ਹੋਇਆ ਔਰ ਬਹੁਤ ਸਾਰੇ ਪ੍ਰੋਗਰਾਮ। ਇਕੱਲਾ ਇਹੀ ਨਹੀਂ, ਬਹੁਤਿਆਂ ਨੂੰ ਇਹ ਲੱਗਦਾ ਹੁੰਦਾ ਕਿ ਗੁਰਦੁਆਰੇ ਦੀਆਂ ਪ੍ਰਧਾਨਗੀਆਂ ਲਈ ਲੋਕ ਲੜਦੇ ਰਹਿੰਦੇ ਨੇ ਜਾਂ ਇਵੇਂ ਨਹੀਂ ਹੈ। ਜਿੱਥੇ ਸੱਚਮੁੱਚ ਕੋਈ ਪੰਥ ਨੂੰ ਪਿਆਰ ਕਰਨ ਵਾਲਾ ਆਉਂਦਾ ਹੈ, ਉਹਨਾਂ ਦਾ ਤੁਸੀਂ ਗੁਰਮਤਿ ਸਕੂਲ, ਪੰਜਾਬੀ ਸਕੂਲ ਦੇਖੋ ਸਟਾਕਟਨ ਦਾ। ਖਾਲਸਾਈ ਬਾਣੇ ਦੇ ਵਿੱਚ ਸਜੇ ਨੌਜਵਾਨ ਬੱਚੇ ਬੱਚੀਆਂ, ਗੱਤਕੇ ਦੀਆਂ ਦਰਜਨਾਂ ਟੀਮਾਂ, ਕੀਰਤਨ ਔਰ ਅੰਮ੍ਰਿਤ ਸੰਚਾਰ। ਉੱਥੇ ਲਗਾਤਾਰਤਾ ਨਾਲ ਅੰਮ੍ਰਿਤ ਸੰਚਾਰ ਹੁੰਦਾ ਔਰ ਜਦੋਂ ਤੁਸੀਂ ਵੀ ਪਾਰਟਿਸਿਪੇਟ ਕੀਤਾ ਜਿਹੜੀ ਅਪ੍ਰੈਲ ਦੇ ਵਿੱਚ ਵਿਸਾਖੀ ਪੈਰੇਡ ਹੁੰਦੀ ਹੈ, ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਨਗਰ ਕੀਰਤਨ 'ਚ ਇੰਨੀ ਵੱਡੀ ਗਿਣਤੀ 'ਚ ਖਾਲਸਾਈ ਬਾਣੇ 'ਚ ਨੌਜਵਾਨ ਬੱਚੇ ਬੱਚੀਆਂ ਜਾਂ ਅੰਮ੍ਰਿਤਧਾਰੀ ਸਿੰਘ ਸਿੰਘਣੀਆਂ ਤੁਹਾਨੂੰ ਨਜ਼ਰ ਆਉਣਗੇ, ਕਿਉਂਕਿ ਉਹਨਾਂ ਦੀ ਉਹ ਪ੍ਰਾਇੋਰਟੀ ਹੈ ਹਰ ਆਉਣ ਵਾਲੇ ਰਾਗੀ ਜਥੇ ਨੂੰ, ਕੀਰਤਨੀ ਜਥੇ
ਨੂੰ ਜਾਂ ਕਥਾਵਾਚਕ ਨੂੰ ਉਹ ਇਹ ਕਹਿੰਦੇ ਨੇ ਕਿ ਭਾਈ ਤੁਸੀਂ ਪ੍ਰੇਰਨਾ ਅੰਮ੍ਰਿਤ ਸੰਚਾਰ ਲਈ, ਔਰ ਲਗਾਤਾਰਤਾ ਨਾਲ ਅੰਮ੍ਰਿਤ ਸੰਚਾਰ ਹੁੰਦਾ ਹੈ ਔਰ ਖਾਲਿਸਤਾਨ ਦੀ ਹੱਬ ਹੈ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਭਾਰਤੀ ਏਜੰਸੀਆਂ ਕਰਦੀਆਂ ਨੇ, ਇਹਨਾਂ ਦੇ ਉੱਤੇ ਵੀ ਬਹੁਤ ਦਬਾਅ ਬਣਾਇਆ ਗਿਆ। ਸੈਨ ਫਰਾਂਸਿਸਕੋ ਦਾ ਕਾਉਂਸਲਰ ਆਪਣੇ, ਔਰ ਉਹ ਕੈਮਰਿਆਂ 'ਚ ਕੈਚ ਵੀ ਹੋਇਆ, FBI ਨੇ ਬਾਅਦ 'ਚ ਉਹ ਸਾਰੇ ਦਾ ਨੋਟਿਸ ਲਿਆ ਔਰ ਮੋਸਟ ਲਾਈਕਲੀ ਉਹ ਉਹਨਾਂ ਦਾ ਸਟੇਸ਼ਨ ਹੈਡ ਸੀ ਰਾਅ ਦਾ ਸੈਨ ਫਰਾਂਸਿਸਕੋ 'ਚ, ਉਹਨੂੰ ਵੀ ਕੁਆਇਟਲੀ ਵਾਪਸ ਭੇਜਿਆ ਗਿਆ। ਲੇਕਿਨ ਜਦੋਂ ਈਵਨ ਇਹ ਵੀ ਹੁੰਦਾ ਹੈ ਕਿ ਭਾਈ ਇਹਨਾਂ ਦੇ ਪਿੰਡਾਂ 'ਚ ਜਾ ਕੇ ਜ਼ਮੀਨ ਕੀ ਹੈ, ਸਭ ਦੇ ਉੱਤੇ ਪਾਬੰਦੀਆਂ ਇੱਧਰ ਉੱਧਰ, ਪਰ ਉਹ ਬੇਖੌਫ ਹੋ ਕੇ ਕਹਿੰਦੇ ਨੇ ਕਿ ਜੀ ਭਾਈ ਅਸੀਂ ਜਿਸ ਰਸਤੇ ਤੁਰੇ ਉਹਦੇ ਲਈ ਜਾਨ ਵੀ ਹਾਜ਼ਰ ਹੈ। ਔਰ ਇਹੀ ਨਹੀਂ, ਕਿਉਂਕਿ ਆਰਥਿਕ ਤੌਰ ਤੇ ਗੁਰੂ ਨੇ ਉਹਨਾਂ ਨੂੰ ਜਿਹੜਾ ਉਹ ਖੁਸ਼ਹਾਲ ਬਣਾਇਆ। ਉਹ ਪਿੱਛੇ ਵੀ ਜਿਹੜੇ ਸਿੰਘ ਜੇਲ੍ਹਾਂ 'ਚ ਨੇ, ਉਹਨਾਂ ਦੇ ਪਰਿਵਾਰ, ਹਰ ਪੰਥਕ ਜਿਹੜਾ ਐਕਟੀਵਿਟੀ ਹੈ ਉਹਦੇ ਲਈ ਉਹ ਦਿਲ ਖੋਲ ਕੇ ਡੋਨੇਟ ਕਰਦੇ ਨੇ। ਔਰ TV 84 ਨਾਲ ਸਾਡੇ ਨਾਲ ਤਾਂ ਉਹ ਛੋਟੇ ਭਰਾਵਾਂ ਵਾਂਗ ਉਹਨਾਂ ਦਾ ਵਰਤਾਰਾ ਹੁੰਦਾ ਹੈ। ਔਰ ਇਸ ਵਾਰ ਵੀ ਹਾਲਾਂ ਜੋ ਉਹਨਾਂ ਨੇ ਕਮਿਟ ਕੀਤਾ ਹੋਇਆ, ਉਹਨਾਂ ਨੇ ਉਹ ਡੋਨੇਟ ਕੀਤਾ ਹੈ ਸੀ ਆਲਰੇਡੀ, ਪਰ ਕਿਉਂਕਿ ਫਾਈਨੈਂਸ਼ੀਅਲ ਕਰੰਚ ਚੋਂ ਗੁਜ਼ਰ ਰਹੇ ਹਾਂ, ਜਦੋਂ ਅਸੀਂ ਉਹਨਾਂ ਨੂੰ ਉੱਥੇ ਪੈਰੇਡ ਤੇ ਵੀ ਆਏ, ਸਾਡੇ ਫਲੋਟ ਦੇ ਨੇੜੇ ਵੀ, ਉਸ ਤੋਂ ਪਹਿਲਾਂ ਵੀ, ਤੇ ਘਰ ਵੀ ਅਸੀਂ ਗਏ ਤੇ ਉਹਨਾਂ ਨੇ ਚੈੱਕ ਬੁੱਕ ਅੱਗੇ ਰੱਖ ਦਿੱਤੀ। ਉਹਨਾਂ ਨੇ ਕਿਹਾ ਦੱਸੋ ਕਿੰਨੇ ਦਾ ਲਿਖਾਂ। ਸੋ ਇਹ ਜਿਹੜਾ ਪਾਰਟ ਹੁੰਦਾ ਹੈ ਇਹ ਛੋਟਾ ਨਹੀਂ ਹੁੰਦਾ। ਔਰ ਸਾਨੂੰ ਫਖਰ ਹੈ ਕਿ ਭਾਈ ਜਿੱਥੇ ਗੁਰੂ ਨੇ ਜਿਨ੍ਹਾਂ ਨੂੰ ਇਸ ਪਾਸੇ ਜਿਹੜਾ ਉਹ ਥੋੜਾ ਬਹੁਤ ਸੌਖਾ ਕੀਤਾ, ਜੇ ਉਹਨਾਂ 'ਚ ਪੰਥਕ ਪਿਆਰ ਹੋਏ ਤੇ ਫਿਰ ਬਹੁਤ ਸਾਰੇ ਪੰਥਕ ਕੰਮ ਜਿਹੜੇ ਨੇ ਅੱਗੇ ਤੁਰ ਸਕਦੇ ਨੇ। ਸੋ ਅਸੀਂ ਵੀ ਰਵਿੰਦਰ ਸਿੰਘ ਰਿੰਪੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਇੱਕ ਅਫਸੋਸ ਦੀ ਖਬਰ ਵੀ ਹੈ, ਕਿਉਂਕਿ ਜਦੋਂ ਅਕਸਰ ਮੈਂ ਇਹ ਗੱਲ ਕਹਿੰਦਾ, ਔਰ ਸਾਡੇ ਵੀਰ ਬਲਜਿੰਦਰ ਸਿੰਘ ਇੱਥੇ ਉਹ ਕਹਿੰਦੇ ਨੇ ਵੀ ਡਾਕਟਰ ਸਾਹਿਬ ਤੁਸੀਂ ਨਾ ਕਿਹਾ ਕਰੋ, ਕਿਉਂਕਿ ਤੁਹਾਡੀ ਸੇਵਾ ਜਿਹੜੀ ਹੈ ਅਜੇ ਪੰਥ ਨੂੰ ਬੜੀ ਲੋੜ ਹੈ। ਤੇ ਮੈਂ ਜਦੋਂ ਇਹ ਕਹਿੰਦਾ ਹੁੰਦਾ ਕਿ ਵੀ ਸਾਡੀ ਜਨਰੇਸ਼ਨ, ਅਸੀਂ ਹੁਣ ਜਿਹੜੀ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ ਹੈ, ਕੋਈ ਅੱਜ ਹੈ ਕੋਈ ਕੱਲ ਹੈ, ਔਰ ਵਕਤ ਜਿਹੜਾ ਹੈ ਉਹ ਤਾਂ ਬੀਤ ਗਿਆ, ਉਮਰਾਂ ਦਾ ਇੱਕ ਵੱਡਾ ਹਿੱਸਾ ਭੋਗ ਲਿਆ। ਔਰ ਬੇਸ਼ੱਕ ਇਹ ਤਾਂ ਜਦੋਂ ਅਸੀਂ ਕਬੀਰ ਸਾਹਿਬ ਦਾ ਇਹ ਫਰਮਾਨ ਦੁਹਰਾਉਂਦੇ ਕਿ ਐਸੋ ਇਹੋ ਸੰਸਾਰ ਪੇਖਣਾ ਰਹਿਨ ਨਾ ਕੋਊ ਪਹੀਐ ਰੇ, ਸੂਧੇ ਸੂਧੇ ਰੇਗ ਚਲੋ ਤੁਮ ਨਾ ਤਰਕੂ ਤੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ, ਮਾਨਸ ਬਪਰਾ ਮੂਸਾ ਕੀਨੋ ਮੌਤ ਬਿਲਈਆ ਖਈ ਹੈ ਰੇ। ਕਿ ਇਹ ਇਨਸਾਨ ਤਾਂ ਚੂਹੇ ਵਾਂਗ ਹੈ ਤੇ ਬਿੱਲੀ ਜਿਹੜੀ ਹੈ, ਮੌਤ ਜਿਹੜੀ ਹੈ ਉਹ ਬਿੱਲੀ ਸਮਾਨ ਹੈ। ਕਿ ਵੀ ਮੀਚ ਬਲਈਆ ਖਈ ਹੈ ਰੇ, ਕਿ ਉਹਨੇ ਜਿਹੜਾ ਬਿੱਲੀ ਨੇ ਅਕਸਰ ਅਲਟੀਮੇਟਲੀ ਮੌਤ ਨੇ ਇਸ ਇਨਸਾਨੀ ਚੂਹੇ ਨੂੰ ਖਾਣਾ ਹੀ ਖਾਣਾ ਹੈ। ਔਰ ਉਹਦੇ 'ਚ ਧਨਵੰਤਾ ਔਰ ਨਿਰਧਨ ਮਨਈ ਤਾਂ ਕਿ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ। ਕਿ ਉਹ ਧਨਵਾਨ ਹੈ ਕਿ ਗਰੀਬ ਹੈ, ਰਾਜਾ ਤੇ ਹੈ ਕਿ ਪਰਜਾ ਹੈ, ਉਹ ਹਰ ਇੱਕ ਨੂੰ ਕਾਲ ਨੇ ਖਾਣਾ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਰੱਬ ਦੇ ਰਸਤੇ ਤੇ ਤੁਰੇ ਹੋਏ ਨੇ ਉਹਨਾਂ ਨੂੰ ਜਿਹੜਾ ਹੈ ਉਹ ਆਣ ਜਾਣ ਦੇ ਚੱਕਰ 'ਚ ਨਹੀਂ ਨੇ। ਔਰ ਇਸੇ ਨੂੰ ਹੀ ਜਦੋਂ ਅਸੀਂ ਕੋਈ ਚੰਗੀ ਰੂਹ ਗੁਰਸਿੱਖੀ ਰਸਤੇ ਵਾੜਾ ਜਾਂ ਕੋਈ ਵੀ ਜਿਹੜਾ ਇਮਾਨਦਾਰੀ ਨਾਲ ਜਿਹਨੇ ਜੀਵਨ ਜੀਵਿਆ ਉਹ ਤੁਰ ਜਾਂਦਾ ਹੈ, ਤਾਂ ਫਿਰ ਅਸੀਂ ਭਾਈ ਗੁਰਦਾਸ ਜੀ ਦੇ ਅਲਫਾਜ਼ ਦੁਹਰਾਉਂਦੇ ਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਮੱਲਿਆ। ਜਨਮ ਸਵਾਰਨਾ ਇਹੀ ਹੈ ਕਿ ਤੁਹਾਡਾ ਜੀਵਨ ਬਾ ਮਤਲਬ ਹੋਏ, ਜ਼ਿੰਦਗੀ ਦਾ ਕੋਈ ਮਕਸਦ ਹੋਏ। ਉਹ ਤਾਂ ਜਿਹੜੀਆਂ ਬਾਕੀ ਕਿਰਿਆਵਾਂ ਨੇ, ਖਾਣਾ ਪੀਣਾ, ਬੱਚੇ ਜੰਮਣਾ, ਸੌਣਾ ਜਾਗਣਾ, ਐਨੀਮਲਸ ਤੁਸੀਂ ਦੇਖੋ ਸਾਡੇ ਕਿੰਨੇ ਕਰੀਬ ਨੇ। ਥੋੜਾ ਹੋਰ ਦੂਰ ਜਾ ਕੇ ਦੇਖੋ ਤੇ ਪਲਾਂਟਸ ਦੇ ਵਿੱਚ ਵੀ ਉਹ ਪ੍ਰੋਸੈਸਿਸ ਨੇ, ਉਹਨਾਂ ਦੇ ਵੀ ਪੋਲੀਨੇਸ਼ਨ, ਕ੍ਰਾਸ ਪੋਲੀਨੇਸ਼ਨ, ਉਹਨਾਂ ਦੇ ਭਾਵ ਜਜ਼ਬਾਤ ਲਿਵਿੰਗ ਥਿੰਗਸ ਦੇ ਵਿੱਚ ਹੀ ਪਲਾਂਟਸ ਆਉਂਦੇ ਨੇ। ਐਨੀਮਲਸ ਤਾਂ ਮੱਚ ਕਲੋਜ਼ਰ ਨੇ, ਸਾਡੇ ਕਲਾਸ ਮੈਮੇਲੀ ਹੈ, ਉਵੇਂ ਹੀ ਅਸੀਂ ਉਹਨਾਂ ਦੇ ਅੰਦਰ ਜਿਹੜਾ ਹੈ ਉਹ ਸਾਰੇ ਦੇਖਦੇ ਹਾਂ, ਉਹਨਾਂ ਦੇ ਹਾਵ ਭਾਵ ਦੇਖਦੇ ਹਾਂ। ਲੇਕਿਨ ਜਦੋਂ ਅਸੀਂ ਇਨਸਾਨ ਦੀ ਗੱਲ ਕਰਦੇ ਹਾਂ ਤੇ ਫਿਰ ਇਨਸਾਨ ਨੂੰ ਰੱਬ ਨੇ ਇੱਕ ਖਾਸ ਮਕਸਦ ਲਈ ਬਣਾਇਆ। ਉਸ ਦੇ ਅੰਦਰ ਰੱਬ ਨੇ ਆਪਣਾ ਆਪਾ ਰੱਖਿਆ ਹੋਇਆ। ਜਦੋਂ ਗੁਰਬਾਣੀ 'ਚ ਅਸੀਂ ਇਹ ਯਾਦ ਕਰਦੇ ਹਾਂ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਜੋ ਬ੍ਰਹਿਮੰਡ ਦੇ ਵਿੱਚ ਹੈ, ਕਾਸਮੋਸ 'ਚ ਹੈ,
यूनीवर्स है, साडे पिंडे च है, वजूद दे विच है, और जिन्हें उसनू खोजिया उसने उसनू पा लिया। हुण पाना कोई ये नहीं है भी तुसी किसी चीज़ नू जफा मार लैंदे हो, तुहानू जिंदगी दी समझ आ जाती है। मन तू जोत स्वरूप है, अपना मूल पछाण तुहानू समझ आ जाती है कि मैं महज 5 एलीमेंट नहीं है, आकाश वायु अग्नि जल पृथ्वी। जीवन का मकसद ये नहीं है कि खाओ पियो करो आनंद, भांडे मांजे परमानंद, ये नहीं है जीवन का मकसद। जीवन का मकसद और ये जीवन एवें नहीं मिलया, ये बहुत कीमती है। जिस देही को सिमरै देव सा देही पज हर की सेव, कि जिहड़े देवते ने, एंजल्स ने, वो भी ये ड्रीम करते हैं कि असी इंसान बनीए, और जे इंसानी जामा मिले तो फिर पई प्राप्त मानुख देहुरिया, गोबिंद मिलन किए तेरी बरिया, अवर काज तेरे कितै ना काम, मिल साध संगत पज केवल नाम। ये रब दी याद इसलिए नहीं कि रब नूं कोई खुशामद चंगी लगती है कि कोई रब रब करे जां अल्लाह अल्लाह करे जां वाहिगुरू वाहिगुरू करे जां राम राम करे उन्होंने चंगा लगता। असल दे विच जदों असीं उस नूं पुकारदे, असीं अपने अंदर दे विच झाक रहे हुंदे आ, असीं अपने अंदर नूं ही लभ रहे हुंदे आ, असीं अपने आप च ही गवाचे हुंदे आ, और उस गवाचेपन नूं लभना ही रब नूं लभना। और बुल्ले शाह ने जदों बड़े सादे लफ्ज़ां दे विच कहा कि बुलिया रब दा की पाना, इधरों पुट्टिया उधर लाना। हुण जिहड़ा माया दे विच, दुनियादारी दे विच, अयाशी दे विच गलतान है मन, जे उधरों पुट लो ते सच वाल लग जाए तो ये रब दा पाना है। और असीं समझते हैं कि इस जीवन दे अंदर एक पार्ट तुहाडा गृहस्थी जीवन, जिहड़े इस जीवन च आंदे ने, फिर तुहाडे सामने सच हक इंसाफ का रस्ता है। और जिन्हां दे लई मैं ये सारी गल कीती है, वीर जसपाल सिंह, जिन्हां नूं पॉपुलरली JP सिंह करके जानिया जांदा सी, दर्शक उन्हां दी पिक्चर स्क्रीन ते देख सकते हैं। बहुत हैंडसम, हमेशा वैल ड्रैस्ड और पूरी कमिटमेंट दे नाल उन्हां ने खालिस्तानी संघर्ष दे विच योगदान पाया। प्रोमीनेंट स्पोक्स पर्सन भी सन बबर खालसा इंटरनेशनल दे, जदों अजे इस ते पाबंदी अमरीका ने नहीं सी लाई। बहुत चंगे बुलारे और ਸਿੰਘਾਂ दे नाल हमेशा सेवा दे विच रहण वाले। इत्थे भी उन्हां दी ਸਿੰਘਣੀ साहिबां भी, हालां उन्हां दे बच्चे नहीं ने, लेकिन उन्हां ने इवें ही कि जिवें उन्हां ने अपनी जिंदगी कौम नूं दित्ती। और अज जदों सवेरे मैं सोशल मीडिया ते देखिया कि भाई पिछली रात वो बड़े चंगी तरह, जे कुछ महीने पहला ही UN दे बाहर प्रोटेस्ट दे विच ओह ते उन्हां दी ਸਿੰਘਣੀ ਜਿਹੜੇ बड़ी चढ़ती कला दे विच रहण वाले, और उन्होंने हमेशा एडमायर भी करना। बाकी सियासी तौर पर कई बार इख्तलाफात भी होंदे ने, कई बार इधर उधर भी गल्लां होंदियां ने, पर साडा क्राइटेरिया हमेशा ही ये रहा है जां यही है कि सांझ कीचै गुणा केरी छोड़ अवगुण चली है। एक चंगा एक्टिविस्ट, एक चंगी रूह ਜਿਹੜੇ न्यूयॉर्क ਦੇ ਵਿੱਚ ਹੀ ਰਹਿੰਦੇ ਸਨ, और हर प्रोटेस्ट रैली और कॉन्फ्रेंस उस दे मोहरी हिस्सा ਹੁੰਦੇ ਸੀ। और ਉਹਨਾਂ ਦੀ ਜਿਹੜੀ ਹੈ ਉਹ ਕ੍ਰਿਮੇਸ਼ਨ और अंतिम अरदास ट्यूसडे है। डिटेल ਜਦੋਂ ਸਾਨੂੰ ਮਿਲਣਗੇ ਅਸੀਂ डिस्कस ਕਰਾਂਗੇ। और ਇਸੇ ਤਰ੍ਹਾਂ ਹੀ ਇੱਕ ਸਾਡੇ ਹੋਰ ਪਿਆਰੇ ਵੀਰ ਜਿਹੜੇ ਵਿੰਡਸਰ ਦੇ ਵਿੱਚ ਜਿਨ੍ਹਾਂ ਦੇ ਨਾਲ ਸਾਡਾ ਸੰਪਰਕ, ਉਹਨਾਂ ਦੇ ਬਜ਼ੁਰਗ ਪਿਤਾ ਸਰ ਮਹਿੰਦਰ ਸਿੰਘ ਕੰਦੋਲਾ, वो पिछले दिनी चढ़ाई कर गए ने। विंडसर अमरीका के डिट्रॉयट वाले पासों बॉर्डर के उत्ते है। कल उन्हों की क्रिमेशन और अंतिम अरदास है, और उस कैनेडा तो और ये भी समुचा परिवार हरजिंदर सिंह होरां दा, टोरंटो वासी जिन्ने उन्होंने वीर और रिश्तेदार ने, सारे ही पंथ परस्त खालिस्तानी। और अज ही वीर हरजिंदर सिंह जदों अपने पिता जी बारे दस रहे सी कि भाई किवें उन्होंने बिल्कुल नियम दे नाल दसवंध कढ़ना, अमृत वेले जागना, सारी उम्र नाम की कमाई भी की, पंथ दे भी। और उन्होंने कहा भी जिथे भी उन्होंने जाना, इतिहासक तख्तां गुरुद्वारियां ते उन्होंने देखना किस सेवा की लोड़ है, वो सेवा करनी। सो ये सारा ही जिहड़ा पार्ट है, असीं समझते हैं कि जदों इस किस्म दीयां शख्सियतां दुनिया तो जांदियां ने ते ये उस कैटागरी च ही आंदे ने। ये हालां गुरु ग्रंथ साहब का हिस्सा नहीं है, कबीर बीचक ग्रंथ दे विच है। कबीर जब तू आया जगत में, जग हसे तू रोए, ऐसी करनी कर चलो, जग
ਰੋਏ ਤੁਮ ਹੰਸੋ ਜਗ ਜਗ ਰੋਏ ਰੋਏ, ਹਾਂਜੀ। ਕਿ ਭਾਈ ਤੁਹਾਡੀ ਐਸੀ ਕਰਨੀ ਹੋਏ ਇਹ ਹੈ, ਕਿਉਂਕਿ ਅਸੀਂ ਸਮਝਦੇ ਹਾਂ ਵੀ ਜਨਮ ਪਹਿਲੀ ਕਰਾਈ ਦੇ ਨਾਲ ਹੁੰਦਾ ਹੈ, ਜਦੋਂ ਬੱਚੇ ਦੀ ਪਹਿਲੀ ਚੀਖ ਹੁੰਦੀ ਹੈ। ਸੋ ਇਹਨੂੰ ਹੀ ਅਸੀਂ ਗੁਰਮੁਖ ਜਨਮ ਸਵਾਰ ਦੇ ਨਾਲ ਹੀ ਯਾਦ ਕਰਦੇ ਹਾਂ। ਸੋ ਅਸੀਂ ਇਹਨਾਂ ਦੋਨੋਂ ਹੀ ਸ਼ਖਸੀਅਤਾਂ ਦੇ ਤੁਰ ਜਾਣ ਤੇ ਜਿੱਥੇ ਪਰਿਵਾਰਾਂ ਦੇ ਨਾਲ, ਗੁਰਸਿੱਖ ਸੱਜਣਾਂ ਦੇ ਨਾਲ, ਸਮੁੱਚੀਆਂ ਸੰਗਤਾਂ ਜਿਹੜੀਆਂ ਨਾਲ ਜੁੜੀਆਂ ਨੇ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ, ਉੱਥੇ ਨਾਲ ਦੀ ਨਾਲ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਹੁਣ ਅਸੀਂ ਗੱਲ ਜਿਹੜਾ ਟੌਪਿਕ ਅਹਿਮੀਅਤ ਵਾਲਾ ਹੈ, ਹਾਲਾਂ ਸਾਡੀ ਜਿਹੜੀ ਯੂਬਾ ਸਿਟੀ ਦੀ ਕਵਰੇਜ ਹੈ ਉਸ ਨੂੰ ਪਹਿਲਾਂ ਹੀ ਪਸੰਦ ਕੀਤਾ ਗਿਆ। ਕੱਲ ਵੀ ਹਾਲਾਂ ਅਸੀਂ ਪ੍ਰੋਗਰਾਮ ਥੋੜਾ ਲੇਟ ਸ਼ੁਰੂ ਕੀਤਾ ਸੀ, ਬਰੀਫ ਸਨਿਪੈਟ ਹੀ ਸੀਗੇ ਪਹਿਲੇ ਪਾਰਟ ਦੇ ਵਿੱਚ, ਲੇਕਿਨ ਸਾਡੇ ਵੀਰ ਸੁਖਵਿੰਦਰ ਸਿੰਘ ਧਾਲੀਵਾਲ ਉਹਨਾਂ ਦੀ ਲਿਖਤ ਵੀ ਹੈ ਛੋਟੀ ਜਿਹੀ, ਕਿ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਥੈਂਕਸ TTV 84 for showing Yuba City Nagar Kirtan. I watched each and every moment of your live show. Good. May your team prosper in life. So ਸਾਡੇ ਲਈ ਇਹ ਜਿਹੜੇ ਹੌਸਲੇ ਵਾਲੇ ਲਿਖਤਾਂ ਜਿਹੜੀਆਂ ਲਫ਼ਜ਼ ਹੁੰਦੇ ਨੇ ਸਾਡੇ ਵਿਊਅਰਸ ਦੇ, ਇਹ ਸਾਨੂੰ ਹੋਰ ਵੀ ਜਿਹੜਾ ਉਹ ਉਤਸ਼ਾਹ ਦੇ ਨਾਲ ਤੋਰਦੇ ਨੇ। ਔਰ ਮੈਂ ਜਿਵੇਂ ਕੱਲ ਵੀ ਕਿਹਾ ਸੀ ਕਿ ਸਾਡੀ ਟੈਕਨੀਕਲ ਟੀਮ, ਸਾਡੇ ਐਂਕਰ ਔਰ ਵੈਲ ਵਿਸ਼ਰ ਜਿਹੜਾ ਨੇ ਨਾਲ ਖਲੋ ਕੇ, ਕਿਉਂਕਿ ਉੱਥੋਂ ਲਾਈਵ ਔਰ ਇੱਕ ਪੂਰਾ ਇੱਕ ਸੈਟਅਪ ਹੁੰਦਾ ਜਿਹੜਾ ਤੁਹਾਨੂੰ ਕ੍ਰੀਏਟ ਕਰਨਾ ਪੈਂਦਾ, 8-10 ਬੰਦਿਆਂ ਦੀ ਤੁਹਾਨੂੰ ਲੋੜ ਹੁੰਦੀ ਹੈ, ਹਜ਼ਾਰਾਂ ਜਦੋਂ ਗੁਜ਼ਰ ਰਹੇ ਹੁੰਦੇ ਨੇ, ਬਿਲਕੁਲ ਘੇਰਾਬੰਦੀ ਕੀਤੀ ਸੀ ਮੇਰੀ, ਘੇਰਾਬੰਦੀ ਵੀ ਕੀਤੀ ਹੁੰਦੀ ਹੈ, ਉਹਨਾਂ ਨੂੰ ਇੰਟਰਵਿਊ ਵੀ ਕਰਨਾ ਹੁੰਦਾ। ਸੋ ਅਸੀਂ ਇੱਕ ਵਾਰ ਫੇਰ ਸਾਰਿਆਂ ਦੀਆਂ ਸੇਵਾਵਾਂ ਰੈਕਗਨਾਈਜ਼ ਕਰਦੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਬਹੁਤ ਵਾਰ ਜਿਹਨੂੰ ਅਸੀਂ ਗੇਮ ਚੇਂਜ ਕਹਿੰਦੇ ਹਾਂ, ਵੈਸੇ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਰੱਬ ਦੀ ਗੱਲ ਵੀ ਹੁੰਦੀ ਹੈ ਵੀ ਖਿਨ ਮੈਂ ਅਵਰ ਖਿਨੈ ਮੈਂ ਅਵਰਾ, ਕਿ ਭਾਈ ਖਿਨ 'ਚ ਕੁਛ ਹੁੰਦਾ ਹੈ, ਖਿਨ 'ਚ ਕੁਛ ਹੋ ਜਾਂਦਾ, ਇਹ ਰੱਬ ਦਾ ਹੀ ਰੂਪ ਹੈ, ਉਹਦੇ ਅਚਰਜ ਰੂਪ ਨੇ। ਤੇ ਮਨੁੱਖ ਬਾਰੇ, ਇਨਸਾਨ ਬਾਰੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ ਚਿਤਵਤ ਰਹੋ ਠਗੌਰ ਨਾਨਕ ਫਾਸੀ ਗੱਲ ਪਰੇ, ਕਿ ਮਨੁੱਖ ਕੁਛ ਚਾਹੁੰਦਾ ਹੁੰਦਾ ਤੇ ਹੋਰ ਦਾ ਹੋਰ ਹੀ ਜਾਂਦਾ। ਮੈਂ ਇੱਕਦਮ ਦੇਖਦਾ ਹਾਂ ਕਿ G20 ਜਿਨ੍ਹਾਂ ਦਿਨਾਂ 'ਚ ਹੁੰਦੀ ਹੈ, ਤੁਸੀਂ ਭਾਰਤ ਵਾਲਿਆਂ ਦੀ, ਉਹ ਸਾਡੇ ਪੰਜਾਬੀ 'ਚ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਹਵਾ ਹੀ ਬਦਲ ਗਈ ਹੈ। ਉਹ ਸੱਚਮੁੱਚ ਹੀ ਜਿਹੜਾ ਹੈ 7ਵੇਂ ਅਸਮਾਨ ਦੇ ਉੱਤੇ ਬੈਠਾ, ਉਸ ਤੋਂ ਪਹਿਲਾਂ G20 ਤੋਂ ਉਹ ਇੱਕ ਗੱਡਾ ਜਿਹੜਾ ਚੰਦਰਮਾ ਤੇ ਉਤਾਰਿਆ, ਉਹਦਾ ਹੁਣ ਖਬਰ ਹੀ ਨਹੀਂ ਲੈਂਦੇ ਵੀ ਕੀ ਹੋਇਆ, ਉਹਦੀਆਂ ਬੱਤੀਆਂ ਵੀ ਗੁੱਲ ਤੇ ਬੈਟਰੀਆਂ ਵੀ ਗੁੱਲ। ਲੇਕਿਨ ਇਹ ਕਿ ਹਮ ਚੰਦਰਮਾ ਪਰ ਔਰ ਭਾਰਤ ਵਿਸ਼ਵ ਗੁਰੂ, ਔਰ G20 ਦੇ ਜੇ 300 ਹੋਰਡਿੰਗ ਨੇ, 220 ਮੋਦੀ ਦੇ ਨੇ, 4 ਚਫੇਰੇ ਕੱਟ ਆਫ ਮੋਦੀ ਗਰੀਬਾਂ ਦੀਆਂ ਆਬਾਦੀਆਂ ਲੈਵਲ ਕਰਤੀਆਂ, ਆਇਰਨ ਦੀਆਂ ਕੰਧਾਂ ਖੜੀਆਂ ਕਰਤੀਆਂ ਕਿ ਦਿੱਲੀ G20 ਦੇ ਆਣਗੇ ਔਰ ਕਹਿਣ ਜੀ ਅੱਜ ਤੱਕ ਬੜਿਆਂ ਨੇ G20 ਕਰਾਇਆ, ਜਿੱਦਾਂ ਦਾ ਭਾਰਤ ਨੇ ਕਰਾਇਆ ਉਹਨੇ ਦੱਸਤਾ ਕਿ ਇਵੈਂਟ ਕੀ ਹੁੰਦੀ ਹੈ ਜਾਂ ਦੂਸਰਾ ਕੀ ਹੁੰਦਾ ਹੈ, ਔਰ ਅਸੀਂ ਵਿਸ਼ਵ ਗੁਰੂ ਬਣ ਗਏ ਹਾਂ, ਦੇਖੋ ਸਾਡੇ ਲਈ ਕੀ ਹੋਇਆ ਕੀ ਨਹੀਂ। ਲੇਕਿਨ ਉਹ ਜਿਵੇਂ ਕੁਦਰਤ ਜਿਹੜੀ ਹੈ, ਔਰ ਇਹਨੂੰ ਵੀ ਜੇ ਮੌਤ ਦੇ ਹਵਾਲੇ ਨਾਲ ਇਹ ਕਹਿਣਾ ਹੋਏ, ਜਿਹਨੂੰ ਜਦੋਂ ਜਨਮ ਦੇ ਹਵਾਲੇ ਨਾਲ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਕਿ ਵੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਦਕ ਲਾਟ ਦਰ ਪੇਖਤ ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਕਿ ਜਦੋਂ ਬੱਚਾ ਵੱਡਾ ਹੋ ਰਿਹਾ ਹੁੰਦਾ, ਮਾਂ ਸਮਝਦੀ ਹੈ ਕਿ ਵੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਕਿ ਪੁੱਤਰ ਮੇਰਾ ਵੱਡਾ ਹੋ ਰਿਹਾ, ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਉਹਨੂੰ ਭੋਲੀ ਵਿਚਾਰੀ ਨੂੰ ਇਹ ਨਹੀਂ ਪਤਾ ਵੱਡਾ ਨਹੀਂ ਹੋ ਰਿਹਾ, ਇਹਦੀ ਉਮਰ ਘਟ ਰਹੀ ਹੈ, ਕਿਉਂਕਿ ਜੋ ਉਹਨੂੰ ਮਿਲਿਆ ਉਸ ਦਾ ਖਰਚਾ ਹੋ ਰਿਹਾ। ਔਰ ਇਹ ਜਿਉਂ-ਜਿਉਂ ਉਹ ਲਾਡ ਕਰਦੀ ਹੈ ਤਿਉਂ-ਤਿਉਂ ਮੌਤ ਦਾ ਦੇਵਤਾ ਫਰਿਸ਼ਤਾ ਹੱਸ ਰਿਹਾ ਹੁੰਦਾ ਹੈ ਕਿ ਤੇਰਾ ਨਹੀਂ, ਇਹ ਮੇਰਾ ਹੈ, ਮੇਰੇ ਵੱਲ ਆ ਰਿਹਾ ਹੈ। ਤਾਂ ਯਾਦ ਦਹਾਨੀ ਹੈ ਇਨਸਾਨ ਦੇ ਲਈ। ਸੋ ਇਹ ਜਿਹੜੇ ਹਾਕਮ, ਜਿਹੜੀਆਂ ਹਕੂਮਤਾਂ, ਜਿਹੜੇ ਇੰਡੀਵਿਜੂਅਲ ਹੰਕਾਰ ਦੇ ਵਿੱਚ ਅੰਨੇ ਹੁੰਦੇ ਨੇ ਔਰ ਉਹਨਾਂ ਨੂੰ ਹੋਰ ਸਭ ਕੁਝ ਦਿਸਣੋਂ ਹਟ ਜਾਂਦਾ ਹੈ, ਤੇ ਉਹ ਵੀ ਗੁਰੂ ਸਾਹਿਬ ਦੀ ਯਾਦ ਦਹਾਨੀ ਹੈ ਕਿ ਭਾਈ ਅਲਟੀਮੇਟਲੀ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ। ਕਿਸੇ ਹੋਰ ਨੂੰ ਜਿਹੜਾ ਉਹਨਾਂ ਨੂੰ ਡਿਸਟਰੋਏ ਕਰਨ ਦੀ ਲੋੜ ਨਹੀਂ ਹੁੰਦੀ। ਉਹ ਉਸ ਪ੍ਰਾਈਡ ਦੇ ਵਿੱਚ, ਉਸ ਹੰਕਾਰ ਦੇ ਵਿੱਚ, ਉਸ ਹੁਮ ਦੇ ਵਿੱਚ
ਉਸ ਐਰੋਗੈਂਸ ਦੇ ਵਿੱਚ ਹੀ ਮਾਰੇ ਜਾਂਦੇ ਨੇ। ਔਰ ਇਹੀ ਹਾਲ ਇਹ ਭਾਰਤ ਦੇ ਹਾਕਮਾਂ ਦਾ, ਭਾਰਤ ਦੀ ਸਟੇਟ ਦਾ, ਇਹਨਾਂ ਹਿੰਦੂ ਤਵੀਆਂ ਦਾ ਜੋ ਅਰਸ਼ ਤੋਂ ਫਰਸ਼ ਤੇ ਆ ਕੇ ਡਿਗੇ। G20 ਅਜੇ ਓਵਰ ਹੀ ਹੋਇਆ ਸੀ ਔਰ ਇਹਨਾਂ ਨੇ ਤੇ ਆਪਣੇ ਜਾਣੇ ਜਿੱਥੇ ਆਪਣਾ ਖੇਲ ਰਚਾਇਆ ਉੱਥੇ ਉਹਨਾਂ ਨੇ ਰੱਜ ਕੇ ਜਸਟਿਨ ਟਰੂਡੋ ਨੂੰ ਜਿਹੜਾ ਬਦਨਾਮ ਕਰਨ ਦੀ, ਉਹਦੀ ਭੰਡੀ, ਉਸ ਨੂੰ ਇਨਸਲਟ, ਹਿਊਮਿਲੇਟ ਕਰਨ ਕਿਸ ਹੱਦ ਤੱਕ ਗਏ ਉਸੀ ਕਹਾਣੀ ਕਈ ਵਾਰ ਉਹ ਦੁਹਰਾਈ ਹੈ। ਲੇਕਿਨ ਅਸੀਂ ਜਿੱਥੇ ਆਫਰੀਨ ਹੈ ਜਸਟਿਨ ਟਰੂਡੋ ਨੂੰ ਕਿ ਉਸਨੇ ਆਪਣਾ ਕਿਤੇ ਵੀ ਨਾ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਆਪਣੇ ਬਿਆਨ ਦੇ ਵਿੱਚ ਆਫੀਸ਼ੀਅਲ ਸਟੇਟਮੈਂਟ 'ਚ ਆਪਣਾ ਟੈਂਪਰ ਲੂਜ਼ ਨਹੀਂ ਕੀਤਾ, ਆਪਣਾ ਬੈਲੈਂਸ ਲੂਜ਼ ਨਹੀਂ ਕੀਤਾ, ਪਰ ਬਿਲਕੁਲ ਫੋਕਸਡ ਉਸਨੇ ਇਹ ਤੱਤ ਆਪਣੀਆਂ ਏਜੰਸੀਆਂ ਦੀ ਇਨਪੁਟ ਬਾਅਦ ਸਾਹਮਣੇ ਆਇਆ ਕਿ 5 ਆਈਜ਼ ਕੰਟਰੀਜ਼ ਦੇ ਇਨਪੁਟ ਜਿਹਦੇ 'ਚ ਅਮਰੀਕਾ ਨੇ ਟਿਪ ਆਫ ਕੀਤਾ। ਜੋ ਕਰਤੂਤ ਭਾਰਤੀ ਏਜੰਸੀਆਂ ਨੇ 18 ਜੂਨ ਨੂੰ ਸਰੀ 'ਚ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਕੀਤੀ ਸੀ, ਉਸ ਨੂੰ ਠੀਕ 3 ਮਹੀਨੇ ਬਾਅਦ ਉਹ G20 ਦੇ ਵਿੱਚ ਵੀ ਆਇਆ, ਹਿਊਮਿਲੇਸ਼ਨ ਵੀ ਲਈ। ਲੇਕਿਨ 18 ਸਤੰਬਰ ਨੂੰ ਉਸ ਨੇ ਖਲੋ ਕੇ ਜਦੋਂ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਕਿ ਇਹ ਇੰਡੀਆ ਦੇ ਰਾਜ ਸਟੇਸ਼ਨ ਡਾਇਰੈਕਟਰ ਨੂੰ ਅਸੀਂ ਇੱਥੋਂ ਕੱਢ ਰਹੇ ਹਾਂ ਔਰ ਇਹਦੇ ਲਈ ਭਾਰਤੀ ਜਿਹੜੀ ਹੈ ਇਸ ਮਰਡਰ ਦੇ ਵਿੱਚ ਭਾਰਤੀ ਸਟੇਟ ਜਿਹੜੀ ਹੈ ਉਹ ਮੁਲਵਸ ਹੈ ਤੇ ਇੱਕ ਵੱਡਾ ਗੇਮ ਚੇਂਜਰ ਬਣੇ। ਲੇਕਿਨ ਤੁਸੀਂ ਹੰਕਾਰੇ ਬੰਦੇ ਜਾਂ ਹੰਕਾਰੀ ਸਟੇਟ ਦੀ ਗੱਲ ਦੇਖੋ, ਉਦੋਂ ਤੱਕ ਵੀ ਉਹਨਾਂ ਨੂੰ ਇਸ ਗੱਲ ਦਾ ਇੰਡੀਅਨ ਸਟੇਟ ਨੂੰ ਲੱਗਦਾ ਸੀ ਵੀ ਇਹ ਕੀ ਬਚੁੰਗੜਾ ਜਿਹਾ ਸਾਡੇ ਸਾਹਮਣੇ ਕਰ ਰਿਹਾ। ਉਹਨਾਂ ਨੇ ਵੀਜ਼ਾ ਸਰਵਿਸ ਉਹਨਾਂ ਦੇ ਕੱਢਤੇ ਵੀ ਚਲੋ ਆਪਣੇ 41 ਡਿਪਲੋਮੈਟ ਇੱਥੋਂ ਨਿਕਲੋ, 42 ਉਹਨਾਂ ਦੇ ਡਿਪੈਂਡੈਂਟ ਨਿਕਲੋ, ਵੀਜ਼ਾ ਸਰਵਿਸ ਕੈਂਸਲ ਔਰ ਇਹ ਉਹ ਨਾਲ ਦੀ ਨਾਲ ਸਾਡੇ ਸਿਕਿਉਰਿਟੀ ਪਰਸਨਲ ਨੂੰ ਥ੍ਰੈਟ ਹੈ। ਯਾਨੀ ਤੋ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਉਹ ਜਨਾਨੀਆਂ ਦੇ ਖੇਖਣ, ਵੀ ਇਹਨਾਂ ਨੇ ਇੰਨੇ ਖੇਖਣ ਇਸ ਦੇ ਉੱਤੇ ਕੀਤੇ ਕਿ ਵੀ ਲੇਕਿਨ ਉਹਨੇ ਆਪਣਾ ਪੀਸ ਆਫ ਉਹਨਾਂ ਨੂੰ ਲੱਗਾ ਕਿ ਵੀ ਕੀ ਹੈ ਕੋਈ ਗੱਲ ਨਹੀਂ ਹੈ ਮਾੜਾ ਮੋਟਾ। ਉਹਨੇ ਟ੍ਰੇਡ ਪੈਕਟ ਵੀ ਕੈਂਸਲ ਕੀਤਾ, ਟ੍ਰਿਪ ਵੀ ਕੈਂਸਲ ਕੀਤੀ। ਔਰ ਦੂਸਰਾ ਜਦੋਂ ਮੁੜ ਕੇ ਤੁਣਕਾ ਵੱਜਣਾ ਸ਼ੁਰੂ ਹੋਇਆ ਅਮਰੀਕਾ ਦਾ ਔਰ ਫਿਰ ਜਿਹੜੀ ਪਿਛਲੇ ਦਿਨਾਂ 'ਚ ਕੈਲੀਫੋਰਨੀਆ ਦੇ ਵਿੱਚ FBI ਦੇ ਹੈੱਡ ਦੇ ਸੱਦੇ ਦੇ ਉੱਤੇ I5 ਮੁਲਕਾਂ ਦੇ ਇੰਟੈਲੀਜੈਂਸ ਚੀਫ ਪਾਲੋ ਆਲਟੋ ਕੈਲੀਫੋਰਨੀਆ 'ਚ ਮਿਲੇ ਔਰ ਜਾ ਕੇ ਫਿਰ ਆਸਟ੍ਰੇਲੀਆ ਵਾਲੇ ਨੇ ਵੀ ਮੂੰਹ 'ਚੋਂ ਆਵਾਜ਼ ਕੱਢੀ, ਨਿਊਜ਼ੀਲੈਂਡ ਵਾਲੇ ਨੇ ਵੀ ਕੱਢੀ ਔਰ ਅਮਰੀਕਾ ਨੇ ਰਿਪੀਟਡਲੀ ਉਹਨਾਂ ਦੇ ਵਾਈਟ ਹਾਊਸ, ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਇਹ ਉਹ ਉਹਨਾਂ ਸਾਰਿਆਂ ਨੇ ਕਿ ਕੋਆਪਰੇਟ ਵਿਦ ਕੈਨੇਡਾ। ਔਰ ਉਦੋਂ ਇਹਨਾਂ ਨੂੰ ਥੋੜੀ ਜਿਹੀ ਜਿਹੜੀ ਹੈ ਇਹ ਸਮਝ ਆਣੀ ਸ਼ੁਰੂ ਹੋਈ ਕਿ ਵੀ ਇਹ ਤਾਂ ਖੇਡ ਹੀ ਜਿਹੜੀ ਹੈ ਇਹ ਹੋਰ ਬਣ ਗਈ ਹੈ। ਉਦੋਂ ਅਜੇ 2 ਹਫ਼ਤੇ ਪਹਿਲਾਂ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਕਿ ਜੀ ਅਸੀਂ ਉਹ ਵੀਜ਼ਾ ਸਰਵਿਸ ਫਲਾਣੀ ਰਿਸਟੋਰ ਕਰ ਰਹੇ ਹਾਂ ਫਲਾਣੀਆਂ ਕੈਟਾਗਰੀਜ਼ ਦੀਆਂ। ਅਜੇ 5 ਦਿਨ ਪਹਿਲਾਂ ਉਹਨੇ ਫੋਰਨ ਮਿਨਿਸਟਰ ਨੇ ਕਿਹਾ ਕਿ ਜੀ ਵੀ ਆਰ ਲੁਕਿੰਗ ਫॉर ਮੋਰ ਪ੍ਰੂਫਸ ਫਰਮ ਕੈਨੇਡਾ, ਸਾਨੂੰ ਹੋਰ ਸਬੂਤ ਚਾਹੀਦੇ ਨੇ। ਲੇਕਿਨ ਫਿਰ ਵੀ ਉਹਨਾਂ ਨੂੰ ਇਹ ਸੀ ਕਿ ਜੀ ਅਮਰੀਕਾ ਨੇ ਸਾਡੇ ਨਾਲ ਸਟ੍ਰੈਟੇਜਿਕ ਪਾਰਟਨਰ ਔਰ ਇਹ ਤੁਸੀਂ ਇਹਨਾਂ ਦੀ ਕਰਤੂਤ ਦੇਖੋ ਕਿ ਜਿਸ ਦਿਨ 18 ਜੂਨ ਨੂੰ ਮੋਦੀ ਅਮਰੀਕਾ ਦੀ ਧਰਤੀ ਤੇ ਲੈਂਡ ਕਰ ਰਿਹਾ ਕਿਉਂਕਿ ਜਿਹੜਾ ਉਹ 22 ਜੂਨ ਨੂੰ ਉਹਦੇ ਨਾਲ ਮੀਟਿੰਗ ਸੀ ਬਾਈਡਨ ਦੇ ਨਾਲ ਵਾਈਟ ਹਾਊਸ ਦੇ ਵਿੱਚ। ਉਸ ਤੋਂ ਪਹਿਲਾਂ ਉਹਨੇ US ਜੁਆਇੰਟ ਹਾਊਸ ਨੂੰ ਐਡਰੈਸ, ਉਸ ਦਿਨ ਹਰਦੀਪ ਨਿੱਜਰ ਦਾ ਮਰਡਰ ਹੁੰਦਾ ਹੈ, ਉਸ ਤੋਂ 3 ਦਿਨ ਪਹਿਲਾਂ ਅਵਤਾਰ ਸਿੰਘ ਖੰਡੇ ਦਾ। ਯਾਨੀ ਉਹਨਾਂ ਨੇ ਆਪਣੇ ਵੱਲੋਂ ਤਾਂ ਇਹ ਹੋਇਆ ਕਿ ਦੇਖੋ ਇਹ ਤਾਂ ਮੈਟਰ ਹੀ ਨਹੀਂ ਕਰਦਾ, ਪਰ ਉਹੀ ਅਮਰੀਕਾ ਜਿਹੜਾ ਅਲਟੀਮੇਟਲੀ ਉਸ ਨੇ ਇਸ ਦੇ ਉੱਤੇ, ਕਿਉਂਕਿ ਇਹ ਕੋਈ ਛੋਟੀ ਗੱਲ ਨਹੀਂ ਹੈ, ਤੁਸੀਂ ਇੱਕ ਮੁਲਕ ਦੀ ਸੋਵਰਨਿਟੀ ਵਾਇਲੇਟ ਕਰ ਰਹੇ ਹੋ, ਉਸ ਦੇ ਸ਼ਹਿਰੀ ਨੂੰ ਮਾਰ ਰਹੇ ਹੋ। ਹੁਣ ਇਹਨਾਂ ਹਾਲਾਤਾਂ ਦੇ ਚੱਲਦੇ ਆ ਟਰੰਪ ਈਰਾ ਦੇ ਵੇਲੇ ਇੱਕ ਇਹਨਾਂ ਨੇ, ਕਿਉਂਕਿ ਟਰੰਪ ਤੋਂ ਪਹਿਲਾਂ ਜਿਹੜਾ ਓਬਾਮਾ ਵੇਲੇ ਵੀ, ਜੂਨੀਅਰ ਬੁਸ਼ ਵੇਲੇ ਵੀ, ਇਨਫੈਕਟ 9/11 ਤੋਂ ਬਾਅਦ ਅਮਰੀਕਾ ਨੇ ਜਿਹੜਾ ਉਹ ਇੰਡੀਆ ਦੇ ਵੱਲ ਥੋੜਾ ਜਿਹਾ ਝੁਕਾਅ ਕੀਤਾ, ਹੌਲੀ ਹੌਲੀ ਡੀਹਾਈਫਨੇਟ ਕੀਤਾ ਪਾਕਿਸਤਾਨ ਦੇ ਨਾਲ ਫੋਰਨ ਪਾਲਿਸੀ ਨੂੰ। ਔਰ ਫਿਰ ਜਿਹੜਾ ਟਰੰਪ ਤੱਕ ਪਹੁੰਚਦੇ ਆ ਉਹਨਾਂ ਨੇ ਕਿਹਾ ਜੀ ਅਸੀਂ 2+2 ਡਾਇਲੋਗ ਕਰਾਂਗੇ ਜਿਹੜਾ ਉਹ ਹਰ ਸਾਲ ਹੋਏਗਾ। 2+2 ਦਾ ਮਤਲਬ ਹੈ ਕਿ ਇੰਡੀਆ ਦਾ ਫੋਰਨ ਮਿਨਿਸਟਰ, ਇੰਡੀਆ ਦਾ ਡਿਫੈਂਸ ਮਿਨਿਸਟਰ ਔਰ ਅਮਰੀਕਾ ਦਾ ਸੈਕਟਰੀ ਆਫ ਸਟੇਟ ਐਂਡ ਸੈਕਟਰੀ ਆਫ ਡਿਫੈਂਸ, ਇੱਥੇ ਮਿਨਿਸਟਰ ਲਫ਼ਜ਼ ਨਹੀਂ ਇਸਤੇਮਾਲ ਕੀਤਾ ਜਾਂਦਾ, ਉਹ ਸਿਰਫ ਰਿਲੀਜੀਅਸ ਕਨੋਟੇਸ਼ਨ ਹੈ ਉਹਦੀ, ਇੱਥੇ ਸੈਕਟਰੀ ਕਹਿੰਦੇ ਨੇ। ਉਹਨਾਂ ਦਾ ਡਾਇਲੋਗ ਹੋਏਗਾ, ਕਦੇ ਉਹ ਇੱਕ ਸਾਲ ਇੱਧਰ ਆ ਜਾਂਦੇ ਨੇ, ਇੱਕ ਸਾਲ। ਹੁਣ ਪਿਛਲੇ ਦਿਨ ਜਿਹੜਾ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਔਰ ਜ਼ਾਹਰ ਹੈ ਕਿ ਵੀ ਉਹਨਾਂ ਦੇ
ਸੈਕਟਰੀ ਆਫ ਡਿਫੈਂਸ ਜਿਹੜੇ ਨੇ ਉਹ ਦਿੱਲੀ ਗਏ ਹੋਏ ਨੇ 1-to-1 ਮੀਟਿੰਗ 2+2 ਡਾਇਲੌਗ। ਇਹ 5ਵਾਂ ਸੈਸ਼ਨ ਹੈ, ਯਾਨੀ 5 ਸਾਲ ਪਹਿਲਾਂ ਇਹ 2+2 ਡਾਇਲੌਗ ਦਾ ਰੁਝਾਨ ਸ਼ੁਰੂ ਕੀਤਾ ਗਿਆ। ਹੁਣ ਜ਼ਾਹਰ ਹੈ ਕਹਿਣ ਨੂੰ ਤਾਂ ਜੋ ਇਹਨਾਂ ਦੀਆਂ ਲੰਮੀਆਂ ਚੌੜੀਆਂ ਖਬਰਾਂ ਕਿ ਜੀ 3 ਇਸ਼ੂ ਜਿਹੜੇ ਨੇ ਉਹ ਖਾਸ ਫੋਕਸ ਦਾ ਹਿੱਸਾ ਰਹੇ। ਜ਼ਾਹਰ ਹੈ ਮਿਡਲ ਈਸਟ ਦੇ ਵਿੱਚ ਕੀ ਚੱਲ ਰਿਹਾ ਹੈ, ਇੰਡੋ ਪੈਸੀਫਿਕ ਜਿਹਦੇ ਲਈ ਅਮਰੀਕਾ ਨੇ ਪਹਿਲਾਂ ਥਾਪੀ ਦਿੱਤੀ ਸੀ ਇੰਡੀਆ ਨੂੰ ਕਿ ਚਾਈਨਾ ਨੂੰ ਕਾਰਨਰ ਕਰਨਾ ਹੈ ਜਾਂ ਚਾਈਨਾ ਨੂੰ ਸਟਾਪ ਕਰਨਾ ਹੈ, ਔਰ ਥਰਡ ਜਿਹੜਾ ਯੂਕਰੇਨ। ਹੁਣ ਉਹਦੇ 'ਚ ਹਕੀਕਤ ਦੇ ਵਿੱਚ ਤਾਂ ਤਿੰਨੋਂ ਹੀ ਮੁੱਦਿਆਂ ਤੇ ਜਿਵੇਂ ਉਹ ਪੰਜਾਬੀ 'ਚ ਕਹਿਣਾ ਹੋਏ ਭਾਰਤ ਦਾ ਕੰਮ ਫੁਸਕ ਹੋ ਗਿਆ। ਯੂਕਰੇਨ ਦੇ ਮੁੱਦੇ ਤੇ ਜਿਸ ਕਿਸਮ ਦੀ ਉਹਨੇ ਡਬਲ ਲਾਈਨ ਲਈ ਅਮਰੀਕਾ ਨੇ ਦਾ ਦਿਲ ਕੀ ਟੁੱਟਣਾ ਸੀ। ਉਹਨਾਂ ਨੇ ਕਿਹਾ ਵੀ ਇਹ ਤਾਂ ਰਸ਼ੀਅਨ ਆਇਲ ਵੀ ਖਰੀਦ ਰਿਹਾ 300 ਟਾਈਮਸ ਮੋਰ ਖਰੀਦ ਕੇ ਉਹ ਵਾਪਸ ਉਹਨੂੰ ਜਿਹੜਾ ਰਿਫਾਈਨ ਕਰਕੇ ਜੋ ਵੀ ਪ੍ਰੋਡਕਟ ਨੇ ਯੂਰਪ ਦੀ ਮਾਰਕੀਟ 'ਚ ਵੇਚ ਕੇ ਜਿਹੜਾ ਯੂਰਪੀਅਨ ਯੂਨੀਅਨ ਦੀਆਂ ਸੈਂਕਸ਼ਨਸ ਨੇ ਉਹਨਾਂ ਨੂੰ ਵਾਇਲੇਟ ਕਰ ਲਿਆ। ਟੈਕਨੀਕਲੀ ਭਾਵੇਂ ਵਾਇਲੇਟ ਨਹੀਂ ਕੀਤਾ ਪਰ ਜੋ ਅਸਰ ਹੋਣਾ ਸੀ ਰੂਸ ਦੇ ਉੱਤੇ ਉਹ ਤਾਂ ਉਹਨੇ ਜ਼ਿਆਦਾ ਪੈਸੇ ਬਣਾਏ ਰੂਸ ਨੇ। ਦੂਸਰਾ ਮਿਡਲ ਈਸਟ ਦੇ ਹਵਾਲੇ ਨਾਲ ਭਾਵੇਂ ਇੰਡੀਆ ਨੇ ਜਿਹੜਾ ਉਹ ਇਜ਼ਰਾਈਲ ਦਾ ਸਾਥ ਦੇਣ ਦੀ ਲਾਈਨ ਲਈ, ਪਰ ਜਿਉਂ ਹੀ ਉਹਨੂੰ ਇਹ ਨਜ਼ਰ ਆਇਆ ਵੀ ਇੰਨੇ ਕਰੋੜ ਸਾਡੇ ਉੱਥੇ ਬੈਠੇ ਨੇ, ਸਾਰੀ ਫੋਰਨ ਐਕਸਚੇਂਜ ਉੱਥੋਂ ਆਉਂਦੀ ਹੈ, ਫਿਰ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕੀਤੀ। 2 ਸਟੇਟ ਫਾਰਮੂਲਾ ਤੇ ਇਹ ਉਹਦੇ 'ਚ ਵੀ ਇਹਨਾਂ ਨੇ ਆਪਣੀ ਕਿਰਕਿਰੀ ਕਰਾਈ। ਔਰ ਯੂਕਰੇਨ ਦੇ ਮੁੱਦੇ ਦੇ ਉੱਤੇ ਤਾਂ ਬਿਲਕੁਲ ਹੀ UN ਜਨਰਲ ਅਸੈਂਬਲੀ। ਸੋ ਇਹ ਤਾਂ ਇੱਕ ਕਵਰ, ਕਿਉਂਕਿ ਇਹ ਇੱਕ ਰੂਟੀਨ ਸੀ, ਇਹਨਾਂ ਦੇ ਨਾਲ ਮੁਲਾਕਾਤ ਹੋਣੀ ਸੀ। ਦੋਵੇਂ ਗਏ ਹੋਏ ਨੇ, ਫੋਰਨ ਮਿਨਿਸਟਰ ਡਿਫੈਂਸ ਮਿਨਿਸਟਰ ਆਪਸ ਵਿੱਚ ਮਿਲ ਲਏ। ਹੁਣ ਮੋਦੀ ਦੇ ਨਾਲ ਵੀ ਉਹਦੀ ਐਂਟਨੀ ਬਲਿੰਕਨ ਦੀ ਮੀਟਿੰਗ ਹੈ, ਪਰ ਅਸੀਂ ਇਹਨੂੰ ਬੜਾ ਧਿਆਨ ਦੇ ਨਾਲ ਦੇਖ ਰਹੇ ਸੀ। ਔਰ ਮੈਨੂੰ ਅੱਜ ਇਹ ਰਿਅਲਾਈਜ਼ ਹੋਇਆ, ਪਹਿਲਾਂ ਨਹੀਂ ਸੀ ਮੇਰੇ ਮਾਈਂਡ 'ਚ ਆਇਆ ਕਿ ਵੀ ਜੇ ਅਮਰੀਕਾ ਵਾਲਿਆਂ ਨੇ 2 ਦਿਨ ਪਹਿਲਾਂ ਜਦੋਂ ਕਿ ਇਹਨਾਂ ਨੇ ਐਂਟਨੀ ਔਰ ਮਿਸਟਰ ਲਾਇਡ ਡਿਫੈਂਸ ਸੈਕਟਰੀ ਨੇ ਮਿਲਣਾ ਸੀ, 2 ਦਿਨ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਮੀਟਿੰਗ ਦੇ ਲਈ ਸੱਦਿਆ। ਹੁਣ ਕਿਉਂਕਿ ਸਾਡੇ 1-2 ਵੀਰਾਂ ਨੇ ਕਿਹਾ ਕਿ ਜੀ ਬੜਾ ਜ਼ਬਰਦਸਤ ਹੋਇਆ ਜੋ ਤੁਸੀਂ ਕੀਤਾ, ਬਟ ਉਹਨਾਂ ਨੇ 2-3 ਹੋਰ ਆਰਗੇਨਾਈਜੇਸ਼ਨਸ ਕਹੀਆਂ ਜੀ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਨਾਲ ਰੱਖਣਾ ਚਾਹੀਦਾ ਸੀ। ਤੇ ਅਸੀਂ ਵੈਸੇ ਕੱਲ ਵੀ ਦੱਸਿਆ ਸੀ ਕਿ ਇਹ ਮੀਟਿੰਗ ਅਸੀਂ ਨਹੀਂ ਸੀ ਮੰਗੀ ਜਾਂ ਸਾਡੇ ਕਿਸੇ ਗਰੁੱਪ ਦੇ ਕਹਿਣ ਤੇ ਨਹੀਂ ਹੋਈ, ਇਹ ਉਹਨਾਂ ਨੇ ਇਨੀਸ਼ੀਏਟ ਕੀਤੀ, FBI ਨੇ ਕੀਤੀ, ਔਰ ਉਹਦੇ 'ਚ ਜਸਟਿਸ ਡਿਪਾਰਟਮੈਂਟ ਔਰ ਹੋਮਲੈਂਡ ਸਿਕਿਉਰਿਟੀ ਇਨਵੋਲਵ ਹੋਈ। ਹੋ ਸਕਦਾ ਜਿਹੜੇ ਦੂਸਰੇ ਗਰੁੱਪਸ ਨੇ ਉਹਨਾਂ ਦੇ ਨਾਲ ਉਹ ਆਪਣੇ ਤੌਰ ਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਸਕੈਜੂਲ ਕਰਨ, ਸਾਨੂੰ ਨਹੀਂ ਹੈ ਇਹ ਉਹਨਾਂ ਦੇ ਨਹੀਂ, ਪਰ ਇਹਦੀ ਟਾਈਮਿੰਗ ਕਿਉਂਕਿ ਜਿਵੇਂ ਉਹਨਾਂ ਨੇ ਸਾਨੂੰ ਰਿਸੀਵ ਕੀਤਾ ਜਾਂ ਜਿਸ ਕਿਸਮ ਦੀ 2 ਘੰਟੇ ਦੀ ਪ੍ਰੈਜੈਂਟੇਸ਼ਨ ਸੀ, ਉਹ ਤਾਂ ਆਪਣੇ ਆਪ 'ਚ ਹੀ ਦੱਸਦੇ ਸੀ ਕਿ ਭਾਈ ਅਮਰੀਕਨ ਲਾ ਐਨਫੋਰਸਮੈਂਟ ਜਾਂ ਇੰਟੈਲੀਜੈਂਸ, ਹਾਲਾਂਕਿ ਉਹ ਕੋਈ ਲਾ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਨਹੀਂ ਨੇ, ਪਰ ਇਹਨਾਂ ਦੀ ਇਨਪੁਟ ਦੇ ਉੱਤੇ ਹੀ ਅਲਟੀਮੇਟਲੀ ਲਾ ਮੇਕਰ ਔਰ ਓਪੀਨੀਅਨ ਮੇਕਰ ਜਿਹੜੇ ਨੇ ਉਹ ਡਿਪੈਂਡ ਕਰਦੇ ਨੇ। ਸੋ ਜਿਸ ਕਿਸਮ ਦੀ ਸਿੰਪੈਥੈਟਿਕ ਕਾਰਡ ਨਜ਼ਰ ਆਈ, ਮੈਨੂੰ ਇਹ ਲੱਗਾ ਕਿ ਵੀ ਇਨ ਜਨਰਲ, ਕਿਉਂਕਿ ਸਿੱਖ ਵਿਕਟਮ ਨੇ ਹਰਦੀਪ ਸਿੰਘ ਨਿੱਜਰ ਨੂੰ ਮਾਰਿਆ ਹੈ, ਬਾਕੀ ਇੱਥੇ ਅਮਰੀਕਾ 'ਚ ਇਹਨਾਂ ਨੇ ਇਦਾਂ ਦੀ ਕਰਤੂਤ ਕਰਨੀ ਸੀ, FBI ਨੇ ਵਾਰਨ ਕੀਤਾ ਤੇ ਉਹਦੇ ਲਈ। ਲੇਕਿਨ ਜਦੋਂ ਮੈਂ ਅੱਜ ਇਹ ਦੇਖਿਆ, ਮੈਂ ਆਖਿਆ ਵੀ ਉੱਥੇ ਜਾ ਕੇ ਤਾਂ ਐਂਟਨੀ ਬਲਿੰਕਨ ਨੇ ਦਿੱਲੀ 'ਚ ਖਲੋ ਕੇ ਭਾਰਤ ਦੀ ਬਾਂਹ ਮਰੋੜੀ ਹੈ ਚੰਗੀ ਤਰ੍ਹਾਂ ਕਿ ਵੀ ਕੋਆਪਰੇਟ ਕਰੋ ਕੈਨੇਡਾ ਦੇ ਨਾਲ। ਤੇ ਮੈਨੂੰ ਇਹ ਸਮਝ ਆਈ ਕਿ ਇਹਦੀ ਟਾਈਮਿੰਗ ਵੀ ਜਿਹੜੀ ਸੀ ਉਹਨਾਂ ਦੀ, ਕਿਉਂਕਿ ਇਹ ਜਿਹੜੀ ਮੀਟਿੰਗ ਬੁੱਧਵਾਰ ਹੋਈ ਉਹਨਾਂ ਦੀ ਰਿਕੁਐਸਟ ਦੇ ਉੱਤੇ, ਇਹ ਆਲਮੋਸਟ 1 ਦਿਨ ਪਹਿਲਾਂ ਉਹ ਸਾਰੇ ਤੋਂ ਸੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਔਰ ਇਹ ਅੱਜ ਬਲੂਮਬਰਗ, ਵਾਸ਼ਿੰਗਟਨ ਪੋਸਟ, ਵਾਸ਼ਿੰਗਟਨ ਟਾਈਮਜ਼, LA ਟਾਈਮਜ਼, ਉਹਨਾਂ ਦੀ PTI ਵੀ ਜਿਹੜੀ ਹੈ, ਉਹਨਾਂ ਨੇ ਪਹਿਲਾਂ ਤਾਂ ਬੜਾ ਗਲੋਬਲ ਜੀ ਇੰਡੋ ਪੈਸੀਫਿਕ, ਯੂਕਰੇਨ ਤਾਂ ਫਲਾਣਾ ਡਿਸਕਸ ਹੋਇਆ, ਪਰ ਹੁਣ ਇੰਨੀ ਵੱਡੀ ਖਬਰ ਕਿ ਐਂਟਨੀ ਬਲਿੰਕਨ ਉੱਥੇ ਖਲੋ ਕੇ ਪ੍ਰੈਸ ਕਾਨਫਰੰਸ ਕਹਿ ਰਿਹਾ। ਔਰ ਮੈਂ ਇਸ ਦੇ ਲਈ ਜਿਹੜੀ ਹੈ ਉਹ ਬਲੂਮਬਰਗ ਦੀ ਸਟੋਰੀ ਨੂੰ ਕਰਦਾ ਕਿਉਂਕਿ ਮੋਰ ਐਕਸਪਲਿਸਿਟ ਹੈ। ਬਲਿੰਕਨ ਸੇਜ਼ ਇੰਡੀਆ ਮਸਟ ਅਸਿਸਟ ਕੈਨੇਡਾ ਵਿਦ ਸਿੱਖ ਮਰਡਰ ਪ੍ਰੋਬ, ਇਹ ਹੈਡਲਾਈਨ। ਉੱਥੇ ਦਿੱਲੀ ਖਲੋ ਕੇ ਕਿਹਾ ਵੀ ਕੋਆਪਰੇਟ ਕਰੋ ਉਹਨਾਂ ਨਾਲ, ਕੈਨੇਡਾ ਨਾਲ, ਜਿਹੜਾ ਹਰਦੀਪ ਸਿੰਘ ਨਿੱਜਰ ਦਾ ਮਰਡਰ ਤੁਸੀਂ ਕੀਤਾ। ਔਰ ਉਹਨੇ ਕਿਹਾ ਕਿ ਵੀ US Secretary of State Antony Blinken said he wants India to work with Canada on its investigation into the murder of a Sikh separatist leader which has caused a rift between 2 of Washington's key partners। ਹੁਣ ਤੁਸੀਂ ਦੇਖੋਗੇ ਕਿ ਇਹ ਨਾ ਦਹਿਸ਼ਤਗਰਦ ਲਫ਼ਜ਼ ਇਸਤੇਮਾਲ ਕਰਦੇ ਨੇ, ਸੈਪਰੇਟਿਸਟ, ਕਿ ਜਿਹੜੇ ਸਿੱਖ ਅੱਡ ਹੋਣਾ ਚਾਹੁੰਦੇ ਨੇ। ਸੋ ਨਾਲ ਦੀ ਨਾਲ ਉਹਨਾਂ ਨੇ ਬਿਲਕੁਲ ਕਿਹਾ ਕਿ ਭਾਈ ਅਸੀਂ ਤੁਹਾਨੂੰ, ਬਲਿੰਕਨ ਟੋਲਡ ਰਿਪੋਰਟਰਸ ਫਰਾਈਡੇ,
ਹੁਣ ਇਹੀ ਇੰਡੀਆ ਹੈ ਜਿਹਨੇ G20 ਦੇ ਦੌਰਾਨ ਪ੍ਰੈਜ਼ੀਡੈਂਟ ਬਾਈਡਨ ਨੂੰ ਦਿੱਲੀ 'ਚ ਪ੍ਰੈਸ ਕਾਨਫਰੰਸ ਵੀ ਨਹੀਂ ਕਰਨ ਦਿੱਤੀ ਜੀ। ਉਹਨੇ ਵਿਤਨਾਮ 'ਚ ਆ ਕੇ ਕੀਤੀ। ਉਹਨੇ 2+2 ਦੀ ਮੀਟਿੰਗ ਤੋਂ ਬਾਅਦ ਬਲਿੰਕਨ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਰਿਪੋਰਟਰਸ ਨੂੰ ਕਹਿ ਰਿਹਾ ਕਿ ਭਾਈ ਦਾ ਡਿਸਪਿਊਟ ਵੁੱਡ ਰਿਕੁਆਇਰ ਕੈਨੇਡਾ ਮੂਵਿੰਗ ਫਾਰਵਰਡ ਵਿਦ ਇਟਸ ਇਨਵੈਸਟੀਗੇਸ਼ਨ ਐਂਡ ਇੰਡੀਆ ਵਰਕਿੰਗ ਵਿਦ ਕੈਨੇਡਾ ਔਨ ਇਟ। ਹੁਣ ਕੈਨੇਡਾ ਦਾ ਰੁਤਬਾ ਅਮਰੀਕਾ ਦੇ ਲਈ ਉਹ 5 ਆਈਸ ਕੰਟਰੀ ਦਾ ਮੈਂਬਰ ਵੀ ਹੈ ਔਰ G7 ਦਾ ਵੀ ਹੈ, ਵੈਸੇ ਵੀ ਅਮਰੀਕਾ ਦਾ। ਸੋ ਅਮਰੀਕਾ ਨੇ ਕੰਡੀਸ਼ਨ ਰੱਖਤੀ ਕਿ ਵੀ ਜੇ ਤੁਸੀਂ ਮੂਵ ਫਾਰਵਰਡ ਕਰਨਾ ਤੇ ਕੈਨੇਡਾ ਦੇ ਨਾਲ ਜਿਹੜਾ ਯੂ ਮਸਟ ਲਫ਼ਜ਼ ਹੀ ਉਹਨਾਂ ਦਾ ਇਹ ਹੈ। ਉਹਨੇ ਕਿਹਾ ਕਿ ਵੀ ਇਹ ਐਜ਼ ਅ ਫਰੈਂਡ ਆਫ ਬੋਥ ਵੀ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ that India work with Canada on its investigation and they find a way to resolve this difference in a cooperative way। ਇਹ must ਹੀ ਹੈ, ਇਹ ਬਾਂਹ ਫੜੀ ਹੋਈ ਹੈ ਕਿ ਵੀ ਬੰਦੇ ਦੇ ਪੁੱਤ ਬਣੋ ਔਰ ਦੂਸਰਾ ਬਣੋ। ਔਰ ਇੰਡੀਆ ਨੇ ਹੁਣ ਕੀ ਕਹਿਣਾ ਸੀ ਇਸ ਦੇ ਉੱਤੇ, ਉਹਨਾਂ ਦਾ ਜਿਹੜਾ ਸੈਕਟਰੀ ਹੈ ਫੋਰਨ ਸੈਕਟਰੀ ਵਿਨੇ ਕਵਾਤੜਾ, ਉਹਨੇ ਕਿਹਾ ਜੀ ਇੰਡੀਆ says it remains concerned about ਖਾਲਿਸਤਾਨ movement which aims to create a separate homeland for Sikhs in India। ਹੁਣ ਆਪ ਹੀ ਕਹੀ ਜਾਂਦੇ ਨੇ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ, ਅਸੀਂ ਤਾਂ PR ਫਰਮ ਵੀ ਹਾਇਰ ਕਰਦੇ ਕਿੰਨੀਆਂ ਜਿੰਨੀਆਂ ਮਰਜ਼ੀ ਉਹ ਆਪ ਹੀ ਕਹੀ ਜਾਂਦੇ ਨੇ ਜੇ ਅਸੀਂ ਇਹ ਖਾਲਿਸਤਾਨ ਸਿੱਖ ਜਿਹੜੇ ਨੇ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੇ, ਇਹ ਖਾਲਿਸਤਾਨ ਮੰਗਦੇ ਨੇ। We have made our position very clear to friends and partners and they understand। ਔਰ ਜਦੋਂ ਉਹਨੂੰ ਪੁੱਛਿਆ when asked whether the issue came up during the talks, the Indian diplomat did not deny the discussions or the renewed US request for India to join Canada's investigation। ਫਿਰ ਉੱਥੇ ਚੁੱਪ ਕਰ ਗਿਆ। ਉਹਨੇ ਕਿਹਾ ਜੀ ਉਹਨਾਂ ਨੇ ਕਿਹਾ ਤੁਹਾਨੂੰ ਕਿ ਵੀ ਇਹ ਰੀਨਿਊਡ ਰਿਕੁਐਸਟ ਕੀਤੀ ਹੈ ਵੀ ਕੋਆਪਰੇਟ ਕਰੋ ਕੈਨੇਡਾ ਦੇ ਨਾਲ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਜਿਹੜੀ ਅਹਿਮੀਅਤ ਵਾਲੀ ਗੱਲ ਹੈ ਕਿ ਅਮਰੀਕਾ ਨੇ ਭਾਰਤ ਨੂੰ that has put India on spot, not on one occasion। ਇੱਥੇ ਵੀ ਓਪੋਜੀਸ਼ਨ ਲਗਾਤਾਰਤਾ ਨਾਲ ਰਹੀ, ਲੇਕਿਨ 2+2 ਦੀ ਇਸ ਡਾਇਰੈਕਟ ਮੀਟਿੰਗ ਦੇ ਵਿੱਚ ਇਸ ਇਸ਼ੂ ਨੂੰ ਹਾਈਲਾਈਟ ਕਰਨਾ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੈ। ਔਰ ਇਸ ਦੇ ਉੱਤੇ ਇੰਡੀਆ ਨੇ ਆਪਣਾ ਰੋਣਾ ਵੀ ਉਹਨਾਂ ਦੇ, ਮੈਂ ਮੀਡੀਆ ਨੂੰ ਦੇਖਿਆ ਜਿਵੇਂ ਦਾ ਹਿੰਦੂ ਹੈ, ਇੰਡੀਆ ਅਪਰਾਈਜ਼ਸ US ਆਫ ਇਟਸ ਕੰਸਰਨ ਔਨ ਪ੍ਰੋ ਖਾਲਿਸਤਾਨ ਐਕਟੀਵਿਟੀ ਇਨ ਕੈਨੇਡਾ। ਹੁਣ ਉਹ ਅਮਰੀਕਾ ਵਾਲੀ ਗੱਲ ਕਰ ਰਿਹਾ ਵੀ ਤੁਸੀਂ ਕੈਨੇਡਾ ਨਾਲ ਕਰ ਰਹੇ ਹੋ, ਉਹ ਕਹਿੰਦੇ ਜੀ ਦੇਖੋ ਪ੍ਰੋ ਖਾਲਿਸਤਾਨ ਐਕਟੀਵਿਟੀ। ਔਰ ਮੈਨੂੰ ਦਿਲਚਸਪ ਗੱਲ ਇਹ ਹੈ ਵੀ ਆਲਰੇਡੀ ਜਿਹੜਾ 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਐਲਾਨ ਹੋ ਚੁੱਕਾ ਹੈ। ਹੁਣ ਉਹ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਡ ਸੈਕਟਰੀ ਆਫ ਡਿਫੈਂਸ ਗਏ ਹੋਏ ਨੇ, ਇਹਦੇ ਤੇ ਉਹਨਾਂ ਨੇ ਆਵਾਜ਼ ਨਹੀਂ ਕੱਢੀ ਕਿ ਜੀ ਤੁਸੀਂ ਇਹ ਅਮਰੀਕਾ ਦੇ ਵਿੱਚ ਰੋਕੋ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਤੁਹਾਨੂੰ ਹੱਕ ਦਿੰਦੇ, ਜਿਵੇਂ ਕੈਨੇਡਾ 'ਚ ਵੀ ਚਾਰਟਰ ਆਫ ਰਾਈਟਸ ਦਿੰਦਾ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਸਮਝਦੇ ਹਾਂ ਕਿ ਇਹ ਅਮਰੀਕਾ ਨੇ ਜਿਵੇਂ ਟਾਈਮਿੰਗ ਹੈ ਇਹ ਆਪਣੇ ਆਪ ਦੇ ਵਿੱਚ ਦੱਸਦੀ ਹੈ ਵੀ ਉਹਨਾਂ ਨੇ ਭਾਰਤ ਨੂੰ ਕੋਈ ਆਫ ਦਾ ਹੁੱਕ ਨਹੀਂ ਕੀਤਾ, ਜਿਵੇਂ ਕੁਝ ਨੂੰ ਲੱਗਦਾ ਸੀ ਕਿ ਜੀ ਇੰਡੋ ਪੈਸੀਫਿਕ ਦੇ ਥੱਲੇ। ਔਰ ਇਹਨਾਂ ਦੇ ਮੂੰਹ ਤੇ ਹੋਰ ਵੀ ਚਪੇੜ ਹੈ ਵੀ ਇੱਧਰ ਉਹ ਦੋ ਉਧਰ ਗਏ ਹੋਏ ਨੇ। ਔਰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਚਾਈਨਾ ਦਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਉਹ ਕੈਲੀਫੋਰਨੀਆ ਆ ਰਿਹਾ, ਬੇ ਏਰੀਆ 'ਚ ਪ੍ਰੈਜ਼ੀਡੈਂਟ ਬਾਈਡਨ ਔਰ ਸ਼ੀ ਜਿਨਪਿੰਗ ਦੀ ਮੁਲਾਕਾਤ ਹੈ। ਇਹਦਾ ਮਤਲਬ ਇਹ ਹੈ ਕਿ ਵੀ ਜਿਹੜੀ ਚਾਈਨਾ ਨਾਲ ਹੌਸਟਿਲਿਟੀ ਵਾਲੀ ਲਾਈਨ ਦੇ ਥੱਲੇ ਇੰਡੀਆ ਨੂੰ ਥੋੜਾ ਬਹੁਤ ਲੀਵਰੇਜ ਮਿਲ ਰਿਹਾ ਸੀ, ਉਹ ਵੀ ਜਾਂਦਾ ਲੱਗਾ। ਹੁਣ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਉਹ ਵੀ ਡੀਲ ਹੋ ਗਈ। ਈਵਨ ਜਿਹੜਾ ਇਹ ਸਾਰੇ ਦੇ ਚੱਲਦੇ ਆ ਜਿਹੜੀ ਹੌਸਟਿਲਿਟੀ ਹੈ ਇਹਨਾਂ ਨੂੰ ਵੀ ਰੀਅਲਾਈਜ਼ ਹੋਇਆ ਕਿ ਭਾਈ ਹੁਣ ਜਿਹੜਾ ਈਵਨ ਚਾਈਨਾ ਦੇ ਨਾਲ ਮਿਲਣਾ ਸ਼ੀ ਜਿਨਪਿੰਗ ਨਾਲ ਬਾਈਡਨ ਨਾਲ, ਉਹਦੇ 'ਚ ਵੀ ਜਿਹੜੇ ਇਸ਼ੂ ਨੇ ਮਿਡਲ ਈਸਟ ਕਿ ਭਾਈ ਚਾਈਨਾ ਈਰਾਨ ਨੂੰ ਥੋੜਾ ਰਿਸਟ੍ਰੇਨ ਰੱਖੇ ਤਾਂ ਕਿ ਈਰਾਨ ਮਿਡਲ ਈਸਟ ਦੇ ਵਿੱਚ ਨਾ ਦਖਲ ਅੰਦਾਜ਼ੀ ਕਰੇ। ਦੂਸਰਾ ਚਾਈਨਾ ਦਾ ਕੰਸਰਨ ਤਾਈਵਾਨ ਨਾਲ ਹੈ ਕਿਉਂਕਿ ਅਮਰੀਕਾ ਉਹਨੂੰ ਆਰਮਿੰਗ ਟੂ ਦਾ ਟੀਥ ਕਰ ਰਿਹਾ ਕਿ ਕੋਈ ਇਸ ਕਿਸਮ ਦਾ ਨਾ ਹੋਵੇ। ਪਰ ਇਹਦੇ 'ਚ ਕੋਈ ਇਹ ਦੂਸਰੀ ਮੁਲਾਕਾਤ ਹੋਏਗੀ ਬਾਈਡਨ ਦੀ ਸ਼ੀ ਜਿਨਪਿੰਗ ਨਾਲ ਆਪਣੀ ਇਸ ਟਰਮ ਦੇ ਪੀਰੀਅਡ। ਪਰ ਇਸ ਵੇਲੇ ਹਾਈ ਪ੍ਰੋਫਾਈਲ ਮੀਟਿੰਗ ਚਾਈਨਾ ਅਮਰੀਕਾ ਦੀ ਜਾਂ ਉਸ ਤੋਂ ਪਹਿਲਾਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਕਿੰਨੇ ਸਾਲਾਂ ਬਾਅਦ ਚਾਈਨਾ ਦੇ ਦੌਰੇ, ਇਹਦਾ ਮਤਲਬ ਇਹ ਹੈ ਕਿ ਭਾਰਤ ਦੀ ਜਿਹੜੀ ਇੰਪੋਰਟੈਂਸ ਪਹਿਲਾਂ ਇਹਨਾਂ ਨੇ ਕੁਆਡ ਕੂਡ ਬਣਾ ਕੇ ਸਮਝਦੇ ਸੀ ਕਿ ਬਈ ਇਹ ਕੁਝ ਕਰਨਗੇ, ਪਰ ਉਹਨਾਂ ਨੂੰ ਤਾਂ ਇਹ ਨਜ਼ਰ ਆ ਗਿਆ ਵੀ ਇਹ ਕੋਈ ਲਾਲਾ ਗੋਪ ਗਪੰਗਮ ਦਾਸ ਨਹੀਂ ਨੇ, ਇਹ ਤਾਂ ਲੱਲੂ ਰਾਮ ਹੀ ਨੇ। ਸੋ ਉਹਨਾਂ ਨੂੰ ਜਿਹੜਾ ਉਹਨਾਂ ਨੇ ਹੁਣ ਜਿਹੜਾ ਹੈ ਉਹ ਠੀਕ ਸ਼ੀਸ਼ਾ ਦਿਖਾਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਦੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹੁਣ ਭਾਰਤ ਆਸਟ੍ਰੇਲੀਆ ਦੇ ਨਾਲ ਵੀ ਡਿਪਲੋਮੈਟਿਕ ਟਕਰਾਅ ਵਿੱਚ ਆ ਗਿਆ ਹੈ ਔਰ ਮਸਲਾ ਭਾਰਤ ਦੇ ਕੈਨੇਡਾ ਵਿੱਚ ਸਾਬਕਾ ਹਾਈ ਕਮਿਸ਼ਨਰ ਨਵਦੀਪ ਸਿੰਘ ਸੂਰੀ ਦਾ ਹੈ। ਨਵਦੀਪ ਸੂਰੀ ਦੇ ਘਰ ਨੌਕਰਾਨੀ ਵਜੋਂ ਕੰਮ ਕਰਨ ਵਾਲੀ ਸੀਮਾ ਸ਼ੇਰਗਿੱਲ ਨੇ ਆਸਟ੍ਰੇਲੀਆ ਅਦਾਲਤ ਵਿੱਚ ਮੁਕੱਦਮਾ ਕੀਤਾ ਸੀ ਕਿ ਮੇਰੇ ਤੋਂ 17.5 ਘੰਟੇ ਜਿਹੜਾ ਕੰਮ ਕਰਾ ਲਿਆ ਜਾਂਦਾ ਹੈ, ਪਰ ਮੈਨੂੰ ਸਿਰਫ $5 ਜਿਹੜਾ ਰੋਜ਼ਾਨਾ ਦੇ ਹਿਸਾਬ ਨਾਲ ਪੇ ਕੀਤੇ ਜਾਂਦੇ ਨੇ। ਔਰ ਆਸਟ੍ਰੇਲੀਆ ਦੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਔਰ ਕਿਹਾ ਵੀ ਹੈ ਕਿ ਹਾਈ ਕਮਿਸ਼ਨਰ ਸੂਰੀ ਹਰਜਾਨੇ ਵਜੋਂ ਸੀਮਾ ਸ਼ੇਰਗਿੱਲ ਨੂੰ $1,36,000 ਪੇ ਕਰੇ। ਸੋ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਅਦਾਲਤ ਭਾਰਤੀ ਰਾਜਦੂਤ ਤੇ ਮੁਕੱਦਮਾ ਚਲਾ ਹੀ ਨਹੀਂ ਸਕਦੀ। ਇਸ ਨਾਲ ਦੋਨਾਂ ਮੁਲਕਾਂ ਵਿੱਚ ਕੂਟਨੀਤਿਕ ਜਿਹੜੇ ਤਣਾਅ ਦੇ ਵਧਣ ਦੀਆਂ ਸੰਭਾਵਨਾਵਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਥੱਪੜ ਦਿਵਸ ਵੀ ਹੈ। ਸਾਡੇ ਰੈਗੂਲਰ ਵਿਊਅਰ ਔਰ ਵੈਲਵਿਸ਼ਰ ਵੀਰ ਗੁਰਮੀਤ ਸਿੰਘ ਬੱਬਰ ਜੀ ਨੇ ਸਾਨੂੰ ਚੰਡੀਗੜ੍ਹ ਤੋਂ ਯਾਦ ਦਹਾਨੀ ਕਰਵਾਈ ਹੈ। ਨਾਈਸ, ਬਹੁਤ ਮਿਹਰਬਾਨੀ। ਕਿਉਂਕਿ ਉਹ ਦਿਨ ਹੈ ਜਿੱਦਣ ਕਿ ਅਦਾਲਤ ਦੇ ਵਿੱਚ ਪੇਸ਼ੀ ਲਈ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਲਿਆਂਦਾ ਜਾ ਰਿਹਾ ਸੀ ਔਰ ਕੋਰਟ ਪ੍ਰੈਮਿਸਿਸ ਦੇ ਵਿੱਚ ਇੱਕ ਸੂਰ ਦੇ ਬੱਚੇ ਨੇ ਜਿਹੜਾ ਵੱਡਾ ਸਿਰ ਅਧਵਾਣੇ ਵਰਗਾ, ਉਸ ਨੇ ਅੱਗੇ ਆ ਕੇ ਜਿਹੜਾ ਉਹਨਾਂ ਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂ ਉਹਨਾਂ ਦਾ ਇੱਕ ਹੱਥ ਜਿਹੜਾ ਉਹ ਕੜੀ ਲੱਗੀ ਹੋਈ ਸੀ, ਪਰ ਉਹਨਾਂ ਨੇ ਇੱਕ ਹੱਥ ਨਾਲ ਐਸਾ ਥੱਪੜ ਮਾਰਿਆ ਕਿ ਉਹ ਘੁੰਮ ਕੇ ਜਿਹੜਾ ਥੱਲੇ ਡਿੱਗਿਆ। ਔਰ ਉਹ ਆਪਣੇ ਆਪ ਦੇ ਵਿੱਚ ਇਨਸਟੈਂਟ ਨਿਊਜ਼ ਸੀ। ਉਹ ਅੱਜ ਦਾ ਦਿਨ ਹੀ ਸੀ, 10 ਨਵੰਬਰ ਦਾ। ਸੋ ਥੱਪੜ ਦਿਵਸ ਦੀਆਂ ਵਧਾਈਆਂ। ਮਤਲਬ ਇਹ ਹੈ ਕਿ ਵੀ ਸਿੰਘ ਬੀੜੀਆਂ ਚ ਹੋਣ, ਹੱਥਕੜੀਆਂ ਚ ਹੋਣ, ਕਿਸੇ ਫਾਰਮ ਚ ਵੀ ਹੋਣ, ਜਿਹੜਾ ਜੇ ਤੁਸੀਂ 1 to 1 ਆ ਕੇ ਸਾਹਮਣੇ ਕਰਨਾ ਤੇ ਫਿਰ ਤੁਹਾਨੂੰ ਨਜ਼ਰ ਆ ਜਾਏਗਾ ਕਿ ਭਾਈ ਸਿੰਘਾਂ ਦੀ ਦਲੇਰੀ ਇਕੱਲੀ ਸਿਰਫ ਫੋਕੀ ਪਬਕਾਰ ਤੱਕ ਨਹੀਂ ਹੈ, ਉਹ ਗਰਾਊਂਡ ਦੇ ਉੱਤੇ ਵੀ ਹੈ। ਔਰ ਸਾਨੂੰ ਅੱਜ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ ਉਵੇਂ ਹੀ ਜਿਹੜੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਔਰ ਪੂਰੇ ਜੋਸ਼ੋ ਖਰੋਸ਼ ਦੇ ਵਿੱਚ ਹੀ ਜਦੋਂ ਜੱਜ ਦੇ ਸਾਹਮਣੇ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ ਹੀ ਆਉਂਦੇ ਨੇ। ਬਿਲਕੁਲ। ਕੱਲ ਅਸੀਂ ਲਾਸਟ ਟੌਪਿਕ ਰੱਖਿਆ ਸੀ ਕਿ ਆਸਟ੍ਰੇਲੀਆ ਦੇ ਦੋ ਜਿਹੜੇ ਨੇ ਇਸ਼ੂ ਦੇ ਉੱਤੇ ਅਸੀਂ ਗੱਲ ਕਰਨੀ ਸੀ, ਕਿਉਂਕਿ ਜਿੱਥੇ ਨਵੰਬਰ ਦਾ ਪਹਿਲਾ ਹਫਤਾ ਸਾਰੇ ਪਾਸੇ ਸਿੱਖ ਜੈਨੋਸਾਈਡ ਵੀਕ ਵਜੋਂ ਹਰ ਇੱਕ ਨੇ ਆਪੋ ਆਪਣੇ ਢੰਗ ਨਾਲ ਇਸ ਨੂੰ ਯਾਦ ਕੀਤਾ। ਕਿਤੇ ਕੈਂਡਲ ਲਾਈਟ ਵਿਜਲ ਸੀ, ਕਿਤੇ ਸੈਮੀਨਾਰ ਸੀ, ਕਿਤੇ ਰੋਸ ਪ੍ਰੋਟੈਸਟ ਵੀ ਸੀ ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਪੂਰਾ ਜਿਹੜੀਆਂ ਨੇ ਟ੍ਰਿਬਿਊਟ ਸੀ। ਉੱਥੇ ਆਸਟ੍ਰੇਲੀਆ ਦੇ ਵਿੱਚ ਵੀ, ਕਿਉਂਕਿ ਆਸਟ੍ਰੇਲੀਆ ਜੇ ਅਸੀਂ ਕਹੀਏ ਕਿ ਅਮਰੀਕਾ, ਕੈਨੇਡਾ, UK ਤੋਂ ਬਾਅਦ ਇਸ ਵੇਲੇ ਚੌਥੀ ਵੱਡੀ ਹੱਬ ਹੈ ਪੰਥਕ ਐਕਟੀਵਿਟੀ ਦੀ ਵੀ। ਔਰ ਆਲਮੋਸਟ ਪਿਛਲੇ ਕੁਝ ਸਾਲਾਂ 'ਚ 300% ਆਬਾਦੀ ਜਿਹੜੀ ਆ ਉਹ ਵਧੀ ਹੈ। ਆਉਣ ਵਾਲੇ ਪੀਰੀਅਡ 'ਚ ਹੁਣ ਜਿਵੇਂ ਕੈਨੇਡਾ ਨਾਲ ਜੇ ਡਿਪਲੋਮੈਟਿਕ ਟਿਫ ਚੱਲ ਰਿਹਾ ਤੇ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਸਿੱਖ ਜਾਂ ਦੂਸਰੇ ਸਟੂਡੈਂਟਸ ਵੀ ਨੇ ਉਹ ਆਸਟ੍ਰੇਲੀਆ ਦਾ ਰੁਖ ਕਰਨਗੇ। ਔਰ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਵੀ ਮੈਲਬਰਨ, ਬ੍ਰਿਸਬੇਨ, ਸਿਡਨੀ
ਕਾਮਯਾਬ ਮੁਹਿੰਮ ਚੱਲੀ। ਔਰ ਇਸੇ ਤਰ੍ਹਾਂ ਸਾਡੇ ਮੈਲਬਰਨ 'ਚ ਬੈਠੇ ਵੀਰ ਵੀ ਔਰ ਪਰਥ ਵਿਚਲੇ ਵੀਰ ਵੀ ਜਿਹੜੇ ਨੇ ਉਹ ਕਾਫੀ ਐਫਰਟ ਕਰਦੇ ਨੇ। ਜੁਆਇੰਟ ਗੁਰਦੁਆਰਾ ਕੌਂਸਲ ਆਸਟ੍ਰੇਲੀਅਨ ਸਿੱਖ ਗੁਰਦੁਆਰਾ ਕੌਂਸਲ ਵੱਲੋਂ ਔਰ ਫਿਰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਇਹ ਪ੍ਰੋਗਰਾਮ ਕਰਦੇ ਨੇ। ਡੇਵਿਡ ਸ਼ੂਬ੍ਰਿਜ ਸੈਨੇਟਰ ਉਸਨੇ ਵੀ ਨਵੰਬਰ ਸਿੱਖ ਨਸਲਕੁਸ਼ੀ ਦੇ ਉੱਤੇ ਜਿਹੜਾ ਉਹ ਲਾਈਨ ਲਈ, ਕਿਉਂਕਿ ਅਸੀਂ ਕੈਲੀਫੋਰਨੀਆ ਚਲੇ ਗਏ ਸੀ, ਅਸੀਂ ਉਸ ਨੂੰ ਪ੍ਰੋਪਰਲੀ ਕਵਰ ਨਹੀਂ ਕਰ ਸਕੇ। ਔਰ ਇਸੇ ਤਰ੍ਹਾਂ ਹੀ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਜਿਹੜਾ ਨਵੰਬਰ 4 ਨੂੰ ਜਿਹੜਾ ਉਹ ਐਜ਼ ਏ 3rd ਸਿੱਖ ਜੈਨੋਸਾਈਡ ਵਜੋਂ ਯਾਦ ਕੀਤਾ। ਉਹਨਾਂ ਨੇ ਇੱਕ ਵੱਡਾ ਸਮਾਗਮ ਵੀ ਗੁਰਦੁਆਰਾ ਜਿਹੜਾ ਜੌਨ ਮੈਗਾਰਥ ਪੈਵਿਲੀਅਨ ਸਾਊਥ ਪਰਥ ਦੇ ਵਿੱਚ ਕੀਤਾ ਔਰ ਕੀਰਤਨ ਔਰ ਜਿਹੜੀਆਂ ਸ਼ਰਧਾਂਜਲੀਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਐਕਸਪੋਜ਼ ਕਰਨਾ ਇਸ ਸਪੀਚਸ ਰਾਹੀਂ ਸਾਹਮਣੇ ਆਏ। ਔਰ ਦੋ ਕਿਉਂਕਿ ਉਹਨਾਂ ਦੀ ਪ੍ਰੈਸ ਰਿਲੀਜ਼ ਵੱਲ ਹੀ ਮੈਂ ਨਜ਼ਰ ਮਾਰ ਰਿਹਾ, ਦੋ ਕ੍ਰੂਸ਼ਲ ਫੋਕਸ ਪੁਆਇੰਟ ਜਿਹੜੇ ਉਹਨਾਂ ਨੇ ਦਿੱਤੇ ਸਿੱਖ ਕਮਿਊਨਿਟੀ ਨੂੰ ਇਕੱਠੇ ਹੋਣ ਦੇ ਔਰ ਇਹ ਕਿ ਭਾਈ ਅਸੀਂ ਮਿਲ ਕੇ ਵਿਉਂਤਬੰਦੀ ਕਰੀਏ। ਵਿਉਂਤਬੰਦੀ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਟੁਗੈਦਰਨੈਸ ਦਿਖਾਉਂਦੇ ਹੋ। ਔਰ ਉਹਨਾਂ ਨੇ ਬੜੇ ਪੁਖਤਾ ਅੰਦਾਜ਼ ਦੇ ਵਿੱਚ ਜਿਹੜੀ ਗੱਲ ਕੀਤੀ ਹੈ ਕਿ ਚੇਂਜਿੰਗ ਆਫ ਕੰਟਰੀਜ਼ ਬਾਰਡਰਸ ਇਨ ਦਾ ਸਾਊਥ ਏਸ਼ੀਅਨ ਸਬ ਕੰਟੀਨੈਂਟ ਐਂਡ ਦਾ ਸਿੱਖ ਹੋਮਲੈਂਡ, ਕਿ ਜਿਹੜੀ ਜੀਓ ਪੋਲਿਟਿਕਸ ਹੈ ਉਹ ਉਸ ਪਾਸੇ ਵੱਲ ਸੇਧਤ ਹੈ ਜਾਂ ਇਸ਼ਾਰਾ ਕਰ ਰਹੀ ਹੈ ਕਿ ਸਾਊਥ ਏਸ਼ੀਆ ਦਾ ਜਿਹੜਾ ਮੈਪ ਮੇਕਿੰਗ ਹੈ ਉਸ ਦੇ ਵਿੱਚ ਸਿੱਖ ਹੋਮਲੈਂਡ ਖਾਲਿਸਤਾਨ ਦੀ ਜਿਹੜੀ ਹੈ ਉਭਾਰ ਦੀ ਜਿਹੜੀ ਹੈ ਉਹ ਕਾਫੀ ਸੰਭਾਵਨਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹੀ ਦਾ ਡਿਸਕਸ਼ਨ ਸੈਂਟਰਡ ਔਨ ਹਿਸਟੋਰੀਕਲ ਐਂਡ ongoing struggle for the recognition of a Sikh homeland and addressing the border related challenges in the South Asian subcontinent। ਮੈਨੂੰ ਖੁਸ਼ੀ ਹੁੰਦੀ ਹੈ, ਮੈਂ ਦੇਖਦਾ ਕਿ ਜਦੋਂ ਸਾਡੀ ਨਵੀਂ ਜਨਰੇਸ਼ਨ ਯੰਗਰ ਸਾਡੇ ਬੱਚੇ ਬੱਚੀਆਂ ਜਿਹੜੀ ਲੈਂਗੁਏਜ ਯੂਜ਼ ਕਰਦੇ ਨੇ, ਹੁਣ ਸਾਡੀ ਜਨਰੇਸ਼ਨ ਦੇ ਲਈ ਤਾਂ ਸਿੱਧਾ ਸੀ ਕਿ ਵੀ ਹੁਣ ਜਦੋਂ ਕੋਈ ਇਹ ਕਹੇਗਾ ਕਿ ਕਿਲ ਇੰਡੀਆ ਜਾਂ ਕੋਈ ਕਹੇਗਾ ਧੋਤੀ ਟੋਪੀ ਜਮਨਾ ਪਾਰ, ਤੇ ਬਹੁਤਿਆਂ ਨੂੰ ਜਿਹੜੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਇਹ ਬਹੁਤ ਐਕਸਟ੍ਰੀਮ ਜਾਂ ਦੂਜੇ। ਹੁਣ ਗੱਲ ਉਹੀ ਕਹਿੰਦੇ ਨੇ ਯੰਗਰ ਵੀ, ਪਰ ਉਹ ਇੱਕ ਉਸ ਲੈਂਗੁਏਜ ਜਿਹੜੀ ਅੱਜ ਦੀ ਜਿਹੜੀ ਹੈ ਪੋਲਿਟਿਕਸ ਦੀ ਲੈਂਗੁਏਜ ਹੈ ਕਿ ਭਾਈ ਕਲੋਨੀਅਲ ਮੈਪ ਮੇਕਿੰਗ ਸੀ 47 ਤੋਂ ਪਹਿਲਾਂ, ਜੀਓ ਪੋਲਿਟਿਕਸ ਬਦਲ ਰਹੀ ਹੈ ਔਰ ਸਾਡਾ ਜਿਹੜਾ ਇਸ ਦੇ ਵਿੱਚ ਇੱਕ ਥਾਂ ਹੈ ਔਰ ਇਹ ਜਿਹੜੀਆਂ ਬਾਰਡਰ ਰਿਲੇਟਡ ਚੇਂਜਸ ਨੇ ਉਸ ਦੇ ਵਿੱਚ ਸਾਡੀ ਰੈਕਗਨੀਸ਼ਨ ਵੀ ਕਰੋ, ਕਿਉਂਕਿ ਅਸੀਂ ਐਜ਼ ਏ ਬਫਰ ਸਟੇਟ ਇਹਨਾਂ 3 ਨਿਊਕਲੀਅਰ ਚਾਈਨਾ ਪਾਕਿਸਤਾਨ ਇੰਡੀਆ ਜਿਹੜੀਆਂ ਇਨਹੈਰੈਂਟਲੀ ਹੌਸਟਾਈਲ ਸਟੇਟਸ ਨੇ ਇਹਨਾਂ ਦੇ ਵਿਚਾਲੇ। ਫਿਰ ਉਹਦੇ ਚ ਜਿਹੜਾ ਉਹਨਾਂ ਨੇ ਵੀ ਇਸ਼ੂ ਜੋ ਅਸੀਂ ਗੱਲ ਕੀਤੀ ਸੀ ਕਿ ਭਾਈ ਇੱਥੋਂ ਦੀਆਂ ਸਾਰੀਆਂ ਏਜੰਸੀਜ਼ ਵਰਿਡ ਨੇ ਕਿ ਇੰਡੀਅਨ ਇੰਟਰਫੇਰੈਂਸ ਕਿਵੇਂ ਹੋ ਰਹੀ ਹੈ। ਆਸਟ੍ਰੇਲੀਆ 'ਚ ਵੀ ਪੂਰੇ ਜ਼ੋਰ ਨਾਲ ਹੋ ਰਹੀ ਹੈ। ਈਵਨ ਜਿੱਥੇ ਕਿਤੇ ਕੋਈ ਸਮਾਲ ਸਿਟੀ ਲੈਵਲ ਦੇ ਉੱਤੇ ਕੋਈ ਐਗਜ਼ੀਬਿਸ਼ਨ ਜਾਂ ਕੋਈ ਉਹਨਾਂ ਦਾ ਫੇਅਰ ਜਾਂ ਕੋਈ ਫੂਡ ਮਿਲਣੀ ਵੀ ਹੁੰਦੀ ਹੈ, ਉਹਦੇ 'ਚ ਵੀ ਇੰਡੀਅਨ ਕੌਂਸਲੇਟ ਜਾਂ ਦੂਜੇ ਯਕੀਨੀ ਬਣਾਉਂਦੇ ਨੇ ਕਿ ਵੀ ਉੱਥੇ ਜਾ ਕੇ ਉਹ ਜਿਹੜਾ ਉਹ ਭਾਰਤ ਦੇ ਨਾਂ ਥੱਲੇ ਸਿੱਖਾਂ ਦੇ ਸਿੰਬਲ ਵੀ ਇਸਤੇਮਾਲ ਕਰਦੇ ਨੇ, ਕਿਤੇ ਚਰਖਾ ਰੱਖਤਾ, ਕਿਤੇ ਮੰਜੀ ਰੱਖਤੀ, ਕਿਤੇ ਦੂਜੀ ਕਰਤੀ, ਇਹ ਦੱਸਣ ਲਈ ਕਿ ਭਾਰਤ ਬੜਾ ਡਾਈਵਰਸ ਹੈ। ਔਰ ਉਹਨੂੰ ਵੀ ਸਿੱਖਾਂ ਨੇ ਥਾਂ ਹੁਣ ਉਹਨਾਂ ਦਾ ਹੈ ਕਿ ਭਾਈ ਅਸੀਂ ਵੀ ਆਰ ਪੰਜਾਬੀ ਸਿੱਖ ਜਿਹੜਾ ਉਹ, ਤੇ ਸਾਡਾ ਕਲਚਰ ਸੱਭਿਆਚਾਰ ਅਸੀਂ ਇੰਡੀਅਨ ਨਹੀਂ ਹਾਂ। ਇਸ ਲਈ ਮੈਂ ਅਕਸਰ ਇਹ ਕਿਹਾ ਵੀ ਜਦੋਂ ਜਿਨ੍ਹਾਂ ਨੇ ਪਿੱਛੇ ਜਾਣਾ ਵੀ ਹੁੰਦਾ ਉਹ ਬਜਾਏ ਇਹ ਕਹਿਣ ਦੇ ਕਿ ਜੀ ਅਸੀਂ ਇੰਡੀਆ ਚੱਲੇ ਹਾਂ, ਉਹ ਕਹਿਣ ਜੀ ਅਸੀਂ ਪੰਜਾਬ ਦੇਸ਼ ਚੱਲੇ ਹਾਂ, ਪੰਜਾਬ ਚੱਲੇ ਹਾਂ, ਸਾਡੀ ਪਛਾਣ ਦੇਸ਼ ਪੰਜਾਬ ਨਾਲ। ਜਦੋਂ ਦੇਸ਼ ਪੰਜਾਬ ਦੀ ਗੱਲ ਹੋਏਗੀ ਤੇ ਜ਼ਾਹਰ ਹੈ ਕਿ ਵੀ ਜਿਹੜੀ ਪਛਾਣ ਹੈ ਉਹ ਤਾਂ ਜਿਵੇਂ ਮੈਂ ਗੱਲ ਕੀਤੀ ਕੱਲ ਸਾਡੀ ਮੀਟਿੰਗ ਜਿਹੜੀ ਹਾਇਰ ਆਫੀਸ਼ੀਅਲਸ ਦੇ ਨਾਲ ਪਰਸੋਂ ਸੀ ਔਰ ਉਹਦੇ 'ਚ ਕਿਉਂਕਿ ਬਿਲਕੁਲ ਪ੍ਰੋਫੈਸ਼ਨਲ ਸੀ ਤੇ 2-3 ਬੀਬੀਆਂ ਜਿਹੜੀਆਂ ਜ਼ਾਹਰ FBI ਦੀਆਂ ਹੋਣਗੀਆਂ ਉਹ ਐਸਕੌਟ ਸੀ। ਐਸਕੌਟ ਉਹਨਾਂ ਉਹ ਤੁਹਾਨੂੰ ਸਾਰੀ ਟੀਮ ਨੂੰ ਲਿਆ ਰਹੀਆਂ ਨੇ, ਐਂਟਰ ਕਿੱਥੋਂ ਦੀ ਕਰਵਾਉਣਾ। ਜਦੋਂ ਮੀਟਿੰਗ ਖਤਮ ਹੋਈ ਤੇ ਉਹ ਵਾਪਸ ਉਹਨਾਂ ਨੇ ਕਿਸੇ ਹੋਰ ਐਂਟਰੀ ਹੋਰ ਪਾਸਿਓਂ ਸੀ, ਐਗਜ਼ਿਟ ਹੋਰ ਪਾਸਿਓਂ ਸੀ, ਤੇ ਜਿਹੜੀ ਬੀਬੀ ਐਸਕੌਟ ਵਾਪਸੀ ਤੇ ਕਰਾ ਰਹੀ ਸੀ ਮੈਂ ਇਹ ਦੇਖਿਆ ਵੀ ਉਹ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੈ। ਹਾਲਾਂ ਕਿਉਂਕਿ ਅਸੀਂ ਪ੍ਰੋਫੈਸ਼ਨਲ ਤੌਰ ਤੇ ਅੰਦਰ ਮੀਟਿੰਗ ਕਰ ਲਈ ਸੀ ਤੇ ਕਰਦੇ ਜਦੋਂ ਮੇਰੇ ਬਰਾਬਰ ਆਈ ਤਾਂ ਉਹ ਮੈਨੂੰ ਕਹਿੰਦੀ ਕਿ ਬਈ I visited Golden Temple in 2015. It's a beautiful place. It's ਫਲਾਣਾ so serene at this. ਹੁਣ ਇਹ ਹਿਊਮਨ ਇਮੋਸ਼ਨ ਹੈ ਕਿ ਮੈਨੂੰ ਇਹ ਲੱਗਾ ਮੈਂ ਕਿਉਂਕਿ ਅੰਦਰ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਦੇ 'ਚ ਉਹੀ ਦਰਬਾਰ ਸਾਹਿਬ
ਦਿਖਾ ਕੇ ਤੇ ਫਿਰ ਉਹਨੂੰ ਕਿਵੇਂ ਖੂਨੀ ਅਖਾੜਾ ਬਣਾਇਆ, ਉਹ ਡੈਡ ਬਾਡੀਜ਼ ਪਈਆਂ ਹੋਈਆਂ ਨੇ ਪਰਕਰਮਾਂ ਚ, ਉਹ ਸਾਰਾ ਇਮੇਜਿੰਗ ਸੀ। ਔਰ ਅਕਾਲ ਤਖਤ ਜਿਹਨੂੰ ਰਬਲ ਬਣਾਇਆ ਹੋਇਆ ਸੀ ਉਹ ਸੀ। ਤੇ ਉਹਨੂੰ ਇੱਕਦਮ 8 ਸਾਲ ਪਹਿਲਾਂ, ਉਹ 2015 ਚ ਗਈ ਹੈ, ਉਹਨੇ ਕਿਹਾ ਜੀ ਬਿਊਟੀਫੁਲ ਸੈਰੀਨ ਪਲੇਸ। ਹੁਣ ਇਹ ਜਿਹੜੇ ਸਾਰੇ ਫੈਕਟਰ ਨੇ, ਔਰ ਉਹ ਜਦੋਂ ਇੱਥੇ ਬੈਠੇ ਦੇਖਦੇ ਨੇ ਵੀ ਇਹਨਾਂ ਦਾ ਮੁਲਕ ਹੈ, ਇਹਨਾਂ ਦਾ ਦੇਸ਼ ਹੈ ਉਹ ਪੰਜਾਬ, ਉਹਨਾਂ ਦਾ ਪਵਿੱਤਰ ਜਿਹੜਾ ਸੈਂਕਟਮ ਸੈਂਕਟੋਰਮ ਹੈ, ਉੱਥੇ ਇਹਨਾਂ ਨੇ ਕੀ ਹਾਲ ਕੀਤਾ, ਤੇ ਜੇ ਉੱਥੋਂ ਨਿਕਲ ਕੇ ਇੱਥੇ ਆਏ ਨੇ ਤੇ ਇੱਥੇ ਇਹਨਾਂ ਨਾਲ ਕੀ ਕਰ ਰਹੇ ਨੇ। ਸੋ ਆਸਟ੍ਰੇਲੀਆ ਦੇ ਵਿੱਚ ਵੀ ਇਹੀ ਕਹਾਣੀ ਰਿਪੀਟ ਹੋ ਰਹੀ ਹੈ, ਰਾਦਰ ਮੋਰ ਐਗਰੈਸਿਵਲੀ। ਇੱਥੇ ਤਾਂ ਜਿਹੜਾ ਉਹ ਥੋੜਾ ਬਹੁਤ ਜਿਹੜਾ ਪਾਰਟ ਹੈ, ਉੱਥੇ ਤਾਂ ਉਹਨਾਂ ਦੇ ਕੌਂਸੂਲੇਟ ਔਰ ਦੂਜੇ ਜਿਹੜੇ ਨੇ ਉਹਨਾਂ ਨੇ ਹਿੰਦੂ ਤਵੀਆਂ ਦੇ ਆਪਣੇ ਕੋਈ ਰੈਗ ਉਭਾਰੇ ਹੋਏ ਨੇ, ਅਖਬਾਰ ਰਸਾਲੇ ਉਹਨਾਂ ਨੂੰ ਅਵਾਰਡ ਵੀ ਦਿਵਾ ਦਿੰਦੇ ਨੇ। ਔਰ ਇਹਨਾਂ ਨੇ ਸੈਕੰਡ ਨੁਕਤਾ ਲਿਆ, increasing Indian interference in matters related to Australia. Concerns were raised about the growing interference of the Indian government in matters directly linked to the sovereignty and freedom of Australia. The Sikh committee emphasized the need for vigilance in protecting Australia's interest. कि ਅਸੀਂ as a Australian citizen ਇਹ ਕਹਿ ਰਹੇ ਹਾਂ ਕਿ ਇੰਡੀਆ ਦੀ ਇੰਟਰਫੇਰੈਂਸ ਆਸਟ੍ਰੇਲੀਅਨ ਮਾਮਲਿਆਂ ਦੇ ਵਿੱਚ ਵੱਧ ਰਹੀ ਹੈ, ਆਸਟ੍ਰੇਲੀਅਨ ਸ਼ਹਿਰੀਆਂ ਦੇ ਮਾਮਲਿਆਂ ਦੇ ਵਿੱਚ, ਔਰ ਇਹ ਆਸਟ੍ਰੇਲੀਆ ਦੀ ਸੋਵਰਨਿਟੀ ਐਂਡ ਫਰੀडम ਦੇ ਲਈ ਚੈਲੰਜ ਹੈ। ਔਰ ਉਹਦੇ ਚ ਉਹਨਾਂ ਨੇ ਕਨਕਲੂਜਨ ਦੇ ਵਿੱਚ ਇਹੀ ਕਿਹਾ ਕਿ ਦਿਸ ਰਿਮੈਂਬਰੈਂਸ ਇਵੈਂਟ ਸਰਵਡ ਐਜ਼ ਅ ਵਾਈਟਲ ਐਨੂਅਲ ਗੈਦਰਿੰਗ ਟੂ ਐਨਸ਼ੋਰ that the atrocities of 1984 are never forgotten by the future generations. By coming together each November, the Sikh committee aims to keep the memory of the victims alive and inspire a commitment to justice and peace. So ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ, ਔਰ ਦੂਸਰੇ ਪਾਸੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਨਾਂ ਦੇ ਉੱਤੇ ਸਾੜ ਸਤੀ ਬੈਠੀ ਹੈ, ਤੇ ਸਾੜ ਸਤੀ ਇਹੀ ਹੁੰਦੀ ਹੈ ਵੀ ਅਜੇ ਇੱਕ ਜਿਹੜੀ ਹੈ ਤਕਲੀਫ ਦੂਰ ਨਹੀਂ ਹੋਈ ਤਾਂ ਦੂਸਰੀ ਸਿਰ ਤੇ ਆ ਕੇ ਪੈ ਗਈ। ਹੁਣ ਕੁਛ ਅਰਸਾ ਪਹਿਲਾਂ ਤੱਕ ਆਸਟ੍ਰੇਲੀਆ ਦੇ ਵਿੱਚ ਇੰਡੀਆ ਦਾ ਹਾਈ ਕਮਿਸ਼ਨਰ ਸੀ ਨਵਦੀਪ ਸੂਰੀ, ਔਰ ਇਹ ਨਵਦੀਪ ਸੂਰੀ ਕੋਈ ਜਿਹੜਾ ਜ਼ਾਹਰ ਹੈ ਹਾਈ ਕਮਿਸ਼ਨ ਇੰਡੀਅਨ ਫੋਰਨ ਸਰਵਿਸ ਚੋਂ ਆਇਆ ਹੋਏਗਾ, ਪਰ ਮੈਂ ਜਦੋਂ ਪਹਿਲੀ ਵਾਰ ਇਹ ਦੇਖਿਆ ਸਿਰ ਗੁੰਮ, ਸਿਰ ਦੇ ਉੱਤੇ ਕੇਸ ਨਹੀਂ, ਪੱਗ ਨਹੀਂ, ਪਰ ਮੈਨੂੰ ਲੱਗਾ ਕਿ ਵੀ ਮੈਂ ਇਹ ਨਾ ਫੋਰਨ ਸਰਵਿਸ ਦੇ ਹਵਾਲੇ ਨਾਲ ਸੁਣਿਆ ਹੋਇਆ। ਮੈਨੂੰ ਇੱਕਦਮ ਯਾਦ ਆਇਆ, ਔਰ ਬਾਅਦ ਚ ਮੈਂ ਫਿਰ ਕਨਫਰਮ ਕੀਤਾ ਇਹਨਾਂ ਦੇ ਪ੍ਰੋਫਾਈਲ ਦੂਜੇ ਤੇ ਜਾ ਕੇ ਕਿ ਮੈਨੂੰ ਸੀ ਕਿ ਨਾਨਕ ਸਿੰਘ ਨਾਵਲਿਸਟ ਦੇ ਦੋ ਲੜਕੇ, ਇੱਕ ਉਹਨਾਂ ਦੇ ਪ੍ਰਿੰਸੀਪਲ ਕਮਲਜੀਤ ਸਿੰਘ ਸੂਰੀ ਜਲੰਧਰ ਗਵਰਨਮੈਂਟ ਟ੍ਰੇਨਿੰਗ ਕਾਲਜ ਦੇ ਪ੍ਰਿੰਸੀਪਲ ਸੀ, ਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਦਾ ਮੈਨੂੰ ਹੁਣ ਨਾਂ ਯਾਦ ਨਹੀਂ ਆ ਰਿਹਾ, ਤੇ ਮੈਨੂੰ ਸੀ ਵੀ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਫੋਰਨ ਸਰਵਿਸ ਦੇ ਵਿੱਚ ਗਿਆ ਸੀ। ਔਰ ਉਹ ਮੈਂ ਜਦੋਂ ਦੇਖਿਆ ਕਿ ਵੀ ਇਹ ਜਿਹੜਾ ਪਤਤ ਹੋਇਆ ਹੈ, ਹਾਲਾਂ ਪ੍ਰਿੰਸੀਪਲ ਕਮਲਜੀਤ ਸਿੰਘ ਸੂਰੀ ਜਲੰਧਰ ਹੁੰਦਿਆਂ ਉਹ ਤਾਂ ਖੁਦ ਕੀਰਤਨ ਜਥਾ ਬਣਾਇਆ ਹੋਇਆ ਸੀ ਉਹਨਾਂ ਨੇ, ਲੋਕਾਂ ਦੇ ਘਰਾਂ 'ਚ ਜਾ ਕੇ ਵੀ ਕਰਨਾ। ਬਹੁਤ ਪ੍ਰੇਮੀ ਸੱਜਣ, ਮੈਨੂੰ ਉਹਨਾਂ ਦੇ ਘਰ ਵੀ ਜਾਣ ਦਾ ਇੱਕ ਦੋ ਵਾਰ ਮੌਕਾ ਮਿਲਿਆ, ਉਹਨਾਂ ਦੀ ਸਿੰਘਣੀ ਸਾਹਿਬਾਂ ਵੀ ਦੂਜੇ ਵੈਰੀ ਡੈਡੀਕੇਟਿਡ। ਤੇ ਹੁਣ ਔਰ ਆਇਆ ਵੀ ਜਿਹਨੂੰ ਹੁੰਦਾ ਵੀ ਇੱਕ ਹੁੰਦਾ ਵੀ ਕੋਈ ਬੰਦਾ ਜਿਹੜਾ ਉਹ ਫॉर ਰਾਈਟ ਰੀਜ਼ਨਸ ਕਿਸੇ ਦੀ ਚਰਚਾ ਹੁੰਦੀ ਹੈ, ਫॉर ਰੋਂਗ ਰੀਜ਼ਨਸ ਕਿ ਨਵਦੀਪ ਸੂਰੀ ਦੇ ਨਾਲ ਜਦੋਂ ਉੱਥੇ ਉਹ ਹਾਈ ਕਮਿਸ਼ਨਰ ਰਿਹਾ, ਹੁਣ ਤਾਂ ਨਹੀਂ ਹੈ, ਹੁਣ ਤਾਂ ਸ਼ਾਇਦ ਉਹ ਰਿਟਾਇਰ ਹੋ ਗਿਆ ਹੋਇਆ, ਕਦੀ ਕਦਾਈ ਉਹਨੂੰ ਟੀਵੀ ਵਾਲੇ ਐਜ਼ ਏ ਐਕਸਪਰਟ ਸੱਦ ਲੈਂਦੇ ਨੇ। ਸੀਮਾ ਸ਼ੇਰਗਿਲ ਨਾਂ ਦੀ, ਜ਼ਾਹਰ ਹੈ ਸ਼ੇਰਗਿਲ ਨਾਂ ਤੋਂ ਸਿੱਖ ਬੈਕਗਰਾਊਂਡ ਨਜ਼ਰ ਆਉਂਦੀ ਹੈ, ਨੌਕਰਾਣੀ ਜਿਸ ਨੂੰ ਉਹਨਾਂ ਨੇ ਆਪਣੇ ਰੱਖਿਆ ਜਦੋਂ ਹਾਈ ਕਮਿਸ਼ਨਰ ਕੈਨਬਰਾ ਕੈਪੀਟਲ ਹੈ, ਜ਼ਾਹਰ ਹੈ ਉੱਥੇ ਹੀ ਹੋਏਗਾ, ਔਰ ਉਹਨੂੰ ਉਹਨਾਂ ਨੇ ਜਿਹੜਾ ਪ੍ਰੋਪਰ ਤਨਖਾਹ ਨਹੀਂ ਦਿੱਤੀ। ਔਰ ਜੇ ਅਸੀਂ ਅਦਾਲਤੀ ਜਿਹੜੀ ਡੀਟੇਲ ਹੈ ਉਹਦੇ ਤੇ ਰਿਲਾਈ ਕਰੀਏ ਤੇ ਇਹ ਉਹਨੇ ਆਪਣੀ ਐਫੀਡੇਵਿਟ ਦੇ ਵਿੱਚ, ਔਰ ਜਿਹਦੇ ਤੇ ਉਹਨੇ ਸੀਮਾ ਸ਼ੇਰਗਿਲ ਨੇ ਕੇਸ ਕੀਤਾ, ਉਹਨੇ ਕਿਹਾ ਕਿ ਜੀ ਮੈਂ 17.5 ਘੰਟੇ ਰੋਜ਼ਾਨਾ ਮੇਰੇ ਤੋਂ ਇਹ ਕੰਮ ਲੈਂਦੇ ਸੀ ਤੇ ਮੈਨੂੰ ਸਿਰਫ $9 ਰੋਜ਼ ਦੇ ਮਿਲਦੇ ਸੀ, ਔਰ ਇਹ ਮੇਰੇ ਨਾਲ ਧੱਕਾ ਹੋਇਆ। ਔਰ ਇਹ ਉਹਨੂੰ ਹੁਣ ਉਹ ਜਿਹੜੀ ਹੈ ਸੀਮਾ ਸ਼ੇਰਗਿਲ ਆਸਟ੍ਰੇਲੀਆ ਦੀ ਸਿਟੀਜ਼ਨ ਵੀ ਬਣ ਚੁੱਕੀ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਅਦਾਲਤ ਨੇ ਫੈਸਲਾ ਸੁਣਾਇਆ, ਔਰ ਫੈਸਲਾ ਸੀ ਉਹਨਾਂ ਦੇ ਹੀ ਪ੍ਰੋਮੀਨੈਂਟ ਜਿਹੜੀ ਨਿਊਜ਼ਪੇਪਰ ਹੈ ਉਹਨਾਂ ਨੇ ਇਸ ਖਬਰ ਨੂੰ ਦਿੱਤਾ ਹੈ। ਡੋਮੈਸਟਿਕ EMPLOYEE ਆਫ ਫਾਰਮਰ ਇੰਡੀਅਨ ਹਾਈ ਕਮਿਸ਼ਨਰ forced to work every day for 17.5 hours and paid just $9 per day, ਸਿਰਫ $9 ਉਹਨੂੰ ਦਿੰਦੇ ਸੀ। ਔਰ ਉਹਦੇ 'ਚ ਉਹਨਾਂ ਨੇ ਫੈਡਰਲ ਕੋਰਟ ਨੇ ਇਸ ਮੁਕਦਮੇ ਦਾ ਫੈਸਲਾ ਸੁਣਾਉਂਦਿਆਂ ਕਿਹਾ
ਕਿ ਭਾਈ ਇਹ ਜਿਹੜਾ ਇਹਦੇ ਅਨਪੇਡ ਵੇਜਿਸ ਨੇ ਔਰ ਉਹਦੇ ਉੱਤੇ ਇੰਟਰਸਟ ਲਾ ਕੇ ਜਿਹੜਾ ਉਹ ਉਹਨਾਂ ਨੂੰ $1,36,000 ਨਵਦੀਪ ਸੂਰੀ ਪੇ ਕਰੇ ਪਰਸਨਲ ਕੈਪੈਸਿਟੀ ਚੋਂ ਸੀਮਾ ਸ਼ੇਰਗਿੱਲ ਨੂੰ। ਔਰ ਇਹ ਸਾਰੇ ਕੇਸ ਸਾਹਮਣੇ ਆਇਆ ਕਿ ਭਾਈ ਉਹਦੀ ਜਿਹੜੀਆਂ ਡਿਊਟੀ ਸੀ ਘਰ ਨੂੰ ਸਾਫ਼ ਕਰਨਾ, ਗਾਰਡਨ ਨੂੰ ਸਾਫ਼ ਕਰਨਾ ਔਰ ਸਿਰਫ ਜਾਂ ਉਹਦੇ ਸੂਰੀ ਦੇ ਕੁੱਤੇ ਨੂੰ ਬਾਹਰ ਸੈਰ ਕਰਾਣੀ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਸਿਰਫ ਉਹਨੂੰ ਜਿਹੜਾ ਉਹ 13 ਮਹੀਨੇ ਦੇ ਕੰਮ ਲਈ ਸਿਰਫ $3,400 ਦਿੱਤੇ ਗਏ, ਜਿਹੜਾ ਬਿਲਕੁਲ ਬਣਦਾ ਹੈ ਕਿ ਭਾਈ ਉਹ $9 ਪਰ ਡੇ ਦੇ। ਔਰ ਫਿਰ ਉਹਨੇ ਕਿਹਾ ਵੀ ਮੈਂ ਇਹ ਜਦੋਂ ਮੇਰੇ ਬੌਸ ਚਲੇ ਵੀ ਜਾਂਦੇ ਸੀ ਕਿਤੇ ਮੈਨੂੰ ਕਾਲ ਕਰਕੇ ਕਹਿੰਦੇ ਸੀ ਕਿ ਵੀ ਤੂੰ ਆਹ ਕੰਮ ਕਰ ਉਹ ਕੰਮ ਕਰ। 8 ਬੈਡਰੂਮ ਦਾ ਘਰ ਸੀ। ਮੈਂ when he and his wife were away, instead of my usual chores, Mr. Suri or his wife usually would ask me to make large batches of samosas and freeze them or to clean the silverware। ਕਿ ਵੀ ਜਦੋਂ ਛੁੱਟੀ ਤੇ ਵੀ ਗਏ ਨੇ ਉਹਨੂੰ ਆਰਾਮ ਨਾਲ ਨਹੀਂ ਬਹਿਣ ਦੇਣਾ ਕਿ ਵੀ ਤੂੰ ਸਮੋਸੇ ਬਣਾ, ਉਹਨੂੰ ਫਰੀਜ਼ ਕਰ। ਉਹਨੂੰ ਕਿਹਾ ਕਿ ਭਾਈ ਉਹਨਾਂ ਨੇ ਮੈਨੂੰ ਬਹੁਤ ਵਾਰੀ ਉਹ ਤਾਨੇ ਮੈਨੇ ਵੀ ਮਾਰਦੇ ਸੀ ਵਰਕ ਹਾਰਡ ਕਰਨ ਦੇ ਲਈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਮੈਂ ਉਹਨੇ ਜਿਹੜੀ ਆ ਉਹਨਾਂ ਦੇ ਘਰੋਂ ਇਹ 2016 ਦੇ ਵਿੱਚ ਮਈ ਦੇ ਮਹੀਨੇ 'ਚ ਇਹ ਬੀਬੀ ਸੀਮਾ ਸ਼ੇਰਗਿੱਲ ਭੱਜ ਗਈ ਉੱਥੋਂ ਔਰ ਆਪਣੀਆਂ ਚੀਜ਼ਾਂ ਵੀ ਉੱਥੇ ਉਹਨਾਂ ਦੇ ਘਰ ਛੱਡ ਗਈ, ਹੋਮਲੈਸ ਹੋ ਗਈ। ਫਿਰ ਉਹ ਫੇਅਰ ਵਰਕ ਓਮਬਡਸਮੈਨ ਜਿਹੜਾ ਉਹਨਾਂ ਨਾਲ ਕੰਟੈਕਟ ਹੋਇਆ, ਸਾਲਵੇਸ਼ਨ ਆਰਮੀ ਨਾਲ ਉਹਨਾਂ ਨੇ ਉਹਨਾਂ ਨੂੰ ਮਿਲਾਇਆ ਤੇ ਉਹਨੂੰ 2021 ਦੇ ਵਿੱਚ ਜਿਹੜੀ ਹੈ ਉਹ ਸਿਟੀਜ਼ਨਸ਼ਿਪ ਮਿਲੀ। ਔਰ ਜੱਜ ਨੇ ਜਿਹੜਾ ਉਹ ਜਦੋਂ ਫੈਸਲਾ ਸੁਣਾਇਆ, ਹਾਲਾਂਕਿ ਉਹਦੇ 'ਚ ਮਿਸਟਰ ਸੂਰੀ ਤਾਂ ਉੱਥੇ ਨਹੀਂ ਸੀ, ਜਸਟਿਸ ਰੈਪਰ ਨੇ ਕਿਹਾ ਕਿ ਮਿਸਟਰ ਸੂਰੀ ਕੰਟਰਾਵੀਨਡ 4 ਸੈਪਰੇਟ ਸੈਕਸ਼ਨਸ ਆਫ ਦਾ ਫੇਅਰ ਵਰਕ ਐਕਟ। ਇਹ ਆਸਟ੍ਰੇਲੀਆ ਦਾ ਐਕਟ ਹੈ ਜਿਹਦੇ ਥੱਲੇ ਫੈਸਲਾ ਸੁਣਾਇਆ ਗਿਆ। ਔਰ ਉਹਦੇ 'ਚ ਇਹਨੇ ਕਿਹਾ ਕਿ ਈਵਨ her passport was taken from her, she worked 7 days a week, was never permitted to take leave and was only allowed outside the house for brief periods a day when looking after Mr. Suri's dog। ਹੁਣ ਇਹ 1,36,000 ਦਾ ਜਿਹੜਾ ਉਹਨਾਂ ਨੇ ਹਰਜਾਨਾ ਔਰ 60 ਦਿਨ ਦਾ ਟਾਈਮ ਦਿੱਤਾ ਹੈ ਕਿ 60 ਦਿਨਾਂ ਦੇ ਵਿੱਚ ਪੇ ਕਰੋ। ਹੁਣ ਇਹਦੇ 'ਚ 2-3 ਚੀਜ਼ਾਂ ਜਿਹੜੀਆਂ ਇਹ ਇਹਨਾਂ ਦਾ ਡਿਪਲੋਮੈਟਿਕ ਟਿਫ ਵੀ ਹੋਇਆ ਜਾਂ ਅੱਗੋਂ ਵੀ ਹੋਏਗਾ। ਵੀ ਪਹਿਲੀ ਗੱਲ, ਜਦੋਂ ਤੱਕ ਤਾਂ ਉਹ ਉੱਥੇ ਹਾਈ ਕਮਿਸ਼ਨਰ ਸੀ ਉਹਦੇ ਕੋਲ ਡਿਪਲੋਮੈਟਿਕ ਇਮਿਊਨਿਟੀ ਸੀ, ਉਹਦੇ ਤੇ ਕੇਸ ਨਹੀਂ ਸੀ। ਹੁਣ ਤਾਂ ਉਹ ਡਿਪਲੋਮੈਟਿਕ ਇਮਿਊਨਿਟੀ ਨਹੀਂ ਹੈ, ਕੇਸ ਸਿਵਲ ਕੋਰਟ 'ਚ ਗਿਆ, ਫੈਸਲਾ ਸੁਣਾਇਆ। ਔਰ ਕੀ ਹੁਣ ਜੇ ਉਹ ਨਵਦੀਪ ਸੂਰੀ ਉਹਨੂੰ ਆਨਰ ਨਹੀਂ ਕਰਦਾ ਫੈਸਲੇ ਨੂੰ, ਕੀ ਆਸਟ੍ਰੇਲੀਅਨ ਗਵਰਨਮੈਂਟ ਐਕਸਟ੍ਰੈਡੀਸ਼ਨ ਫਾਈਲ ਉਹਦੀ ਐਕਸਟ੍ਰੈਡੀਸ਼ਨ ਮੰਗੇਗੀ ਇੰਡੀਆ ਤੋਂ ਕਿ ਭਾਈ ਲਿਆਓ ਇਹਨੂੰ ਇੱਥੇ ਆ ਕੇ ਪੇ ਕਰੇ। ਲੇਕਿਨ ਇੰਡੀਆ ਨੇ ਜਿਵੇਂ ਇਸ ਦੇ ਉੱਤੇ ਚੀਕਾਂ ਮਾਰੀਆਂ ਨੇ, ਇੰਡੀਆ ਰਿਜੈਕਟਸ ਆਸਟ੍ਰੇਲੀਅਨ ਕੋਰਟਸ ਆਰਡਰ ਆਸਕਿੰਗ ਐਕਸ ਐਨਵॉय to pay compensation to former domestic employee. We are taking up the matter with Australian authorities and would urge them to uphold its obligations under the Vienna Convention। ਹੁਣ ਇਹਨਾਂ ਨੂੰ ਇੰਡੀਆ ਨੂੰ ਵਿਆਨਾ ਕਨਵੈਨਸ਼ਨ ਯਾਦ ਆਈ ਜਦੋਂ ਟਰੂਡੋ ਨੇ ਕਿਹਾ ਸੀ ਕਿ ਵੀ ਤੁਸੀਂ ਵਿਆਨਾ ਜਿਹੜੀ ਕਨਵੈਨਸ਼ਨ ਹੈ ਉਸ ਦੀ ਉਲੰਘਣਾ ਕਰਕੇ ਆ ਕੇ ਤੁਸੀਂ ਸਾਡੇ ਮੁਲਕ ਦੇ ਵਿੱਚ ਸਾਡਾ ਸ਼ਹਿਰੀ ਮਾਰਿਆ। ਉਦੋਂ ਇਹ ਕਹਿੰਦੇ ਸੀ ਕਿਹੜੀ ਵਿਆਨਾ ਕਨਵੈਨਸ਼ਨ। ਔਰ ਹੁਣ ਜਦੋਂ ਕਿ ਆਸਟ੍ਰੇਲੀਅਨ ਕੋਰਟ ਨੇ ਡੋਮੈਸਟਿਕ ਹੈਲਪ ਨੂੰ, ਇੱਥੇ ਅਮਰੀਕਾ 'ਚ ਵੀ ਇਵੇਂ ਹੋਇਆ, ਇੱਥੇ ਉਹ ਦੇਵਰਾਣੀ ਕਿ ਕੀ ਸੀਗੀ ਇੱਥੇ ਕੌਂਸੂਲੇਟ ਨਿਊਯਾਰਕ 'ਚ, ਉਹਨੇ ਵੀ ਇਵੇਂ ਹੀ ਸਲੂਕ ਕੀਤਾ ਸੀ ਨੌਕਰਾਣੀ ਨੇ, ਅਮਰੀਕਨ ਲਾ ਦੇ ਥੱਲੇ ਉਹਨੂੰ ਫਿਰ ਬਾਹਰ ਕੱਢਿਆ ਗਿਆ ਸੀ। ਪਰ ਉਹ ਸਰਵਿੰਗ ਸੀਗੀ ਉਦੋਂ ਕੌਂਸੂਲੇਟ ਇੱਥੇ, ਔਰ ਉਹਨੂੰ ਜਾਣਾ ਪਿਆ ਸੀ ਆਪਣੇ ਸਾਰੇ ਅਮਲੇ ਫੈਲੇ। ਹੁਣ ਇਹ ਕੇਸ ਬੜਾ ਇੰਟਰਸਟਿੰਗ ਹੋਏਗਾ ਆਉਣ ਵਾਲੇ ਪੀਰੀਅਡ। ਪਰ ਇਸ ਸਾਰੇ ਦੇ ਵਿੱਚ ਜਿਹੜਾ ਦਿਲਚਸਪ ਪਾਰਟ ਇਹ ਹੈ ਕਿ ਵੀ ਉਹਨਾਂ ਨੇ ਕਿਹਾ ਹੁਣ ਤੁਸੀਂ ਦੇਖੋ ਜਿਹਨੂੰ ਚੋਰ ਤੇ ਚਤਰ ਬਜਾਏ ਕਿ ਕੋਰਟ ਦੇ ਇਸ ਡਿਸੀਜਨ ਨੂੰ ਇੰਪਲੀਮੈਂਟ ਕਰਨ ਦੇ, ਇੰਡੀਆ ਦੀ ਫੋਰਨ ਮਿਨਿਸਟਰੀ ਕਹਿ ਰਹੀ ਹੈ ਹੀ ਸੈਡ India has repeatedly requested Australian authorities to locate and repatriate Seema Shergill to India। ਉਹਨੂੰ ਕਿਹਾ ਜੀ ਇਹ ਤਾਂ ਇੰਡੀਅਨ ਸਿਟੀਜ਼ਨ ਸੀ, ਇਹਨੂੰ ਤੁਸੀਂ ਕਿਵੇਂ ਦੇਤੀ ਇੱਥੇ, ਇਹਨੂੰ ਸਾਨੂੰ ਵਾਪਸ ਭੇਜੋ, ਸਾਡੇ ਕੋਲ ਭੇਜੋ। ਉਹ ਤੁਹਾਨੂੰ ਵਾਪਸ ਭੇਜਣਗੇ। ਉਹਨਾਂ ਨੇ ਉਹ ਨੱਕ ਜਿਹੜਾ ਉਹਨਾਂ ਦਾ ਥੱਲੇ ਰਗੜਾਉਣਾ ਸ਼ੁਰੂ ਕਰ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਉਹ ਮੋਟੀਵੇਟਿਡ ਹੈ, ਉਹਦਾ ਗਲਤ ਕੰਡਕਟ ਹੈ। Let me reiterate, we reject any locus standi of Australian authorities to educate on matters concerning such India-based service staff of High Commission। India-based, ਤੁਸੀਂ ਆਸਟ੍ਰੇਲੀਆ 'ਚ ਉਹਨੂੰ ਹਾਇਰ ਕਰਕੇ ਲਿਆਏ ਹੋ,
ਜ਼ਾਹਰ ਹੈ ਵੀਜ਼ਾ ਹੋਏਗਾ, ਪਾਸਪੋਰਟ ਉਹਨੇ ਰੱਖਿਆ ਹੋਇਆ ਹੈ ਉਹਨੂੰ ਕਰਨ ਨੂੰ, ਉਹਨੂੰ ਤੁਸੀਂ ਐਕਸਪਲੋਇਟ ਕਰ ਰਹੇ ਹੋ। ਨਾਲ ਤੁਸੀਂ ਕਹਿ ਰਹੇ ਹੋ any grievance that she may have has to be suitably redressed only in India, ਕਿ ਉਹ ਬੱਕਰਾ ਜਿਹੜਾ ਹੈ ਉਹ ਕਸਾਈ ਤੋਂ ਇਨਸਾਫ ਮੰਗੇਗਾ। ਸੋ ਮੈਂ ਇਹ ਸਮਝਦਾ ਇਟਸ ਵੈਰੀ ਇੰਟਰਸਟਿੰਗ ਕੇਸ। ਸ਼ਾਇਦ ਇਸ ਕਿਸਮ ਦਾ ਪ੍ਰੈਸੀਡੈਂਟ ਪਹਿਲਾਂ ਨਾ ਹੋਏ। ਇਹ ਤਾਂ ਹੋਇਆ ਕਿ ਵੀ ਜਿਵੇਂ ਮੈਂ ਇੱਥੋਂ ਦਾ ਮੈਂਸ਼ਨ ਕੀਤਾ ਕਿ ਨਿਊਯਾਰਕ ਦੀ ਕੌਂਸਲ ਜਨਰਲ ਸੀ ਦੇਵਰਾਣੀ ਸੀ ਉਹਦਾ ਨਾਂ, ਇਦਾਂ ਦਾ ਹੀ ਕੇਸ ਸੀ। ਸੋ ਉਹਦੇ ਥੱਲੇ ਉਹਨੂੰ ਜਿਹੜੀ ਨੌਕਰਾਨੀ ਦੇ ਨਾਲ ਵਾਇਲੈਂਸ ਜਾਂ ਡੋਮੈਸਟਿਕ ਐਕਸਪਲੋਇਟੇਸ਼ਨ ਸੀ, ਉਹਨੂੰ ਅਮਰੀਕਾ 'ਚ ਠਹਿਰਾਅ ਮਿਲ ਗਿਆ ਸੀ ਤਾਂ ਉਹਨੂੰ ਇੱਥੋਂ ਮੁਲਕ 'ਚੋਂ ਜਾਣਾ ਪਿਆ ਸੀ। ਪਰ ਕੰਪਨਸੇਸ਼ਨ ਦਾ ਕੇਸ ਅਮਰੀਕਨ ਕੋਰਟ 'ਚ ਨਹੀਂ ਸੀ। ਹੁਣ ਇਹ ਦਿਲਚਸਪ ਗੱਲ ਹੋਏਗੀ, ਪਰ ਅਸੀਂ ਇਹ ਦੇਖਦੇ ਹਾਂ ਵੀ ਅਮਰੀਕਾ ਦਾ ਬਲਿੰਕਨ ਉੱਥੇ ਜਾ ਕੇ ਉਹਨਾਂ ਨੂੰ ਕਹਿ ਰਿਹਾ ਕਿ ਮਸਟ ਕੋਆਪਰੇਟ ਵਿਦ ਕੈਨੇਡਾ। ਕੈਨੇਡਾ ਨੇ ਐ ਜੁੱਤੀ ਚੁੱਕੀ ਹੋਈ ਹੈ ਵੀ ਇਹ ਤੁਹਾਡੇ ਸਿਰ 'ਚ ਮਾਰਨੀ ਹੈ ਤੁਸੀਂ ਜੋ ਕਰਤੂਤ ਕੀਤੀ ਹੈ। ਤੇ ਆਸਟ੍ਰੇਲੀਆ ਜਿਹਦਾ ਪ੍ਰਾਈਮ ਮਿਨਿਸਟਰ ਇੱਕ ਵੇਟਰ ਵਾਂਗ ਬਿਹੇਵ ਕਰਦਾ ਰਿਹਾ ਇੰਡੀਅਨ ਮੋਦੀ ਦੇ ਸਾਹਮਣੇ, ਹੁਣ ਈਵਨ ਉਹਨਾਂ ਦੇ ਅਦਾਲਤੀ ਸਿਸਟਮ ਨੇ ਵੀ ਦੇਖ ਲਿਆ। ਤੇ ਜਦੋਂ ਉਹਨਾਂ ਦੇ ਮੇਨ ਸਟ੍ਰੀਮ 'ਚ ਖਬਰਾਂ ਲੱਗਦੀਆਂ ਨੇ, ਉਹਨਾਂ ਨੂੰ ਇਹ ਤਾਂ ਨਜ਼ਰ ਆਉਂਦਾ ਹੈ ਵੀ ਇਹ ਜਿਹੜੇ ਅਦਰਵਾਈਜ਼ ਬੜੇ ਕੰਪੈਸ਼ਨ ਤੇ ਯੋਗਾ ਤੇ ਰੂਹਾਨੀਅਤ ਤੇ ਦੂਜਿਆਂ ਦੀ ਗੱਲ ਕਰਦੇ ਨੇ, ਇਹ ਤਾਂ ਆਪਣੇ ਈਵਨ ਫੈਲੋ ਸਰਵੈਂਟਸ ਨੂੰ ਜਿਹੜੇ ਨੇ ਜਾਨਵਰਾਂ ਤੋਂ ਬਦਤਰ ਟ੍ਰੀਟ ਕਰਦੇ ਨੇ ਔਰ ਲਾਅ ਨੂੰ ਕਿਵੇਂ ਫਲਾਊਟ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਅਸਲੀ ਹਿੰਦੂਤਵੀ ਚਿਹਰਾ ਹੁਣ ਨੰਗਾ ਹੁੰਦਾ ਜਾ ਰਿਹਾ ਹੈ ਔਰ ਯੂਕੇ ਦੀ ਸਰਕਾਰ ਵੱਲੋਂ ਭਾਰਤ ਨੂੰ ਇੱਕ ਸੁਰੱਖਿਅਤ ਸਟੇਟ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ ਔਰ ਇਸ ਦਾ ਮਤਲਬ ਹੋਵੇਗਾ ਕਿ ਭਾਰਤ ਤੋਂ ਆਉਣ ਵਾਲੇ ਜ਼ੁਲਮਾਂ ਦਾ ਸ਼ਿਕਾਰ ਸਿੱਖ, ਮੁਸਲਮਾਨ, ਈਸਾਈ ਜਾਂ ਦਲਿਤ ਉਹਨਾਂ ਨੂੰ ਯੂਕੇ ਰਾਸ਼ਟਰੀ ਸ਼ਰਨ ਯਾਨੀ ਕਿ ਪੋਲੀਟੀਕਲ ਅਸਾਈਲਮ ਨਹੀਂ ਦੇਵੇਗਾ। ਜਿਨ੍ਹਾਂ ਦੇ ਕੇਸ ਚੱਲਦੇ ਹਨ ਜਾਂ ਜੇਲ੍ਹਾਂ ਵਿੱਚ ਹਨ, ਉਹਨਾਂ ਨੂੰ ਵੀ ਫੌਰਨ ਭਾਰਤ ਵਾਪਸ ਮੋੜਿਆ ਜਾ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਤਾਂ ਉਹ ਜਿਹੜਾ ਸੁਣਕ ਹੈ ਰਿਸ਼ੀ, ਉਸ ਬਾਰੇ ਪਹਿਲੇ ਦਿਨ ਤੋਂ ਹੀ ਜਿਹੜਾ ਉਸ ਦਾ ਪ੍ਰੋਫਾਈਲ ਅਸੀਂ ਦੇਖਿਆ ਔਰ ਸਾਨੂੰ ਇਹ ਬਿਲਕੁਲ ਕਲੀਅਰ ਸੀ ਕਿ ਭਾਈ ਉਸ ਤੋਂ ਪਹਿਲਾਂ ਬੋਰਿਸ ਜੌਨਸਨ ਦੀ ਹਕੂਮਤ, ਭਾਵੇਂ ਬੋਰਿਸ ਜੌਨਸਨ ਦਾ ਖਾਣ ਪੀਣ ਵਾਲਾ ਖਾਊ ਮਿੱਤਰ ਸੀ, ਉਹ ਖਾ ਕੇ ਕਿਸੇ ਦੇ ਵੀ ਗੁਣ ਗਾ ਸਕਦਾ ਹੈ, ਪਰ ਉਹਦੀ ਪ੍ਰੀਤੀ ਪਟੇਲ ਜਿਹੜੀ ਉਹਦੀ ਵਜ਼ੀਰ ਸੀ, ਉਸ ਵਿਚਲਾ ਹਿੰਦੂਤਵੀ ਚਿਹਰਾ ਤੇ ਸਾਹਮਣੇ ਆਇਆ ਜਦੋਂ ਅਮਰੀਕਾ ਦੀ ਇੱਕ ਪ੍ਰੋਮੀਨੈਂਟ ਇੰਸਟੀਚਿਊਟ ਦੇ ਵਿੱਚ ਆ ਕੇ ਉਹਨਾਂ ਨੇ ਖਾਲਿਸਤਾਨੀ ਤਹਿਰੀਕ ਜਿਹੜੀ ਪੀਸਫੁਲ ਹੈ ਉਹਨੂੰ ਇਸਲਾਮਿਕ ਸਟੇਟ ਔਰ ਅਲ ਕਾਇਦਾ ਔਰ ਦੂਸਰੇ ਨਾਲ ਕੰਪੇਅਰ ਕੀਤਾ ਔਰ ਉਸ ਦੇ ਉੱਤੇ ਉਸ ਦੀ ਖਿਚਾਈ ਵੀ ਹੋਈ ਪਾਰਲੀਮੈਂਟ ਦੇ ਵਿੱਚ ਜਾਂ ਦੂਜੇ ਉਹਨਾਂ ਨੇ ਕੋਈ ਵੀ ਉਸ ਦੇ ਉੱਤੇ ਨਜ਼ਰ ਪਾਵੇਂ ਬਾਅਦ ਚੋਂ ਡਿਸਗ੍ਰੇਸ ਹੋ ਕੇ ਨਿਕਲੀ। ਹੁਣ ਉਸੇ ਦੀ ਜਿਹੜੀ ਹੈ ਤਰਜ਼ ਦੇ ਉੱਤੇ ਯੂਕੇ ਦੀ ਹੋਮ ਸੈਕਟਰੀ ਸੁਏਲਾ ਬ੍ਰੇਵਰਮੈਨ ਹੈ ਔਰ ਰਿਸ਼ੀ ਸੁਨਕ ਜ਼ਾਹਰ ਹੈ ਕੰਜ਼ਰਵੇਟਿਵ ਗਵਰਨਮੈਂਟ ਨੂੰ ਹੈਡ ਕਰ ਰਹੇ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਈਵਨ ਜਦੋਂ I5 ਕੰਟਰੀਜ਼ ਦਾ ਵੀ ਜ਼ਿਕਰ ਹੋਇਆ ਔਰ ਅਮਰੀਕਾ ਨੇ ਇਸ ਦੇ ਉੱਤੇ ਸਟਰੋਂਗ ਸਟੈਂਡ ਲਿਆ, ਉਦੋਂ ਬੇਸ਼ੱਕ ਰਿਸ਼ੀ ਸੁਨਕ ਨੇ ਵੀ ਜਾਂ ਉਹਨਾਂ ਦੇ ਫੋਰਨ ਆਫਿਸ ਨੇ ਬਿਆਨ ਦਿੱਤਾ, ਪਰ ਉਹਦੇ ਨਾਲ ਹੀ ਲਾਈਨ ਐਡ ਕਰਤੀ ਕਿ ਜੀ ਇਨ ਸਪਾਈਟ ਆਫ ਆਲ ਦਿਸ ਆਵਰ ਟ੍ਰੇਡ ਟਾਕਸ ਵਿਦ ਇੰਡੀਆ ਵਿਲ ਕੰਟੀਨਿਊ। ਮਤਲਬ ਇਹ ਸੀ ਕਿ ਸਾਨੂੰ ਕੋਈ ਪਰਵਾਹ ਨਹੀਂ ਹੈ
ਇਹ ਬਹੁਤ ਵੱਡੀ ਆਪਣੀ ਜ਼ਿੰਮੇਵਾਰੀ ਤੋਂ ਕੁਤਾਹੀ ਸੀ ਔਰ ਇਹ I5 ਕੰਟਰੀਜ਼ ਦਾ ਜਿਹੜਾ 75 ਸਾਲ ਦੀ ਹਿਸਟਰੀ 1945 ਤੋਂ ਲੈ ਕੇ ਉਸ ਦੇ ਨਾਲ ਵੀ ਇਹ ਬੇਵਫਾਈ ਸੀ। ਲੇਕਿਨ ਜਿਹੜਾ ਕਿਉਂਕਿ ਇਸ ਦੇ ਜਵਾਬ 'ਚ ਹੀ ਫਿਰ FBI ਦੇ ਹੈੱਡ ਨੇ ਇੱਥੇ ਪਾਲੋ ਆਲਟੋ 'ਚ ਪੰਜੋ ਹੀ ਫਾਈਵ ਆਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਚੀਫਸ ਨੂੰ ਸੱਦ ਕੇ ਵਾਰਨਿੰਗ ਦਿੱਤੀ ਔਰ ਫਿਰ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਬੋਲੇ ਔਰ UK ਦੀ ਵੀ ਜਿਹੜੀ ਹੈ ਹੁਣ ਜਿਹੜੀ ਬੇਸ਼ੱਕ ਬਹੁਤਿਆਂ ਨੂੰ ਲੱਗੇਗਾ ਜੀ ਇਹ ਤਾਂ ਡੋਮੈਸਟਿਕ ਇਸ਼ੂ ਹੈ, ਡੋਮੈਸਟਿਕ ਨਹੀਂ ਹੈ। ਦੇਖੋ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ UN ਔਰ ਅੱਡ-ਅੱਡ ਕਨਵੈਨਸ਼ਨਸ ਹੋਈਆਂ ਜਿਵੇਂ ਹੁਣ ਵੀਆਨਾ ਕਨਵੈਨਸ਼ਨ ਦਾ ਹਵਾਲਾ ਦਿੱਤਾ ਜਾਂਦਾ ਹੈ, ਇਸੇ ਤਰ੍ਹਾਂ ਜਨੀਵਾ ਪ੍ਰੋਟੋਕੋਲ ਨੇ ਤੇ ਇੱਕ ਪਾਰਟ ਜਿਹੜਾ ਬੇਸਿਕਲੀ UN ਦੇ ਚਾਰਟਰ ਆਫ ਹਿਊਮਨ ਰਾਈਟਸ ਵੀ ਆਇਆ, ਇੰਟਰਨੈਸ਼ਨਲ ਲਾਅ ਦਾ ਵੀ ਇਹ ਬੇਸ ਹੈ ਕਿ ਜੇ ਕਿਸੇ ਖਿੱਤੇ ਦੇ ਵਿੱਚ ਜਿਹੜੀ ਸਿਵਲਾਈਜ਼ ਸੁਸਾਇਟੀ ਕਹਾਣ ਵਾਲੇ ਮੁਲਕ ਨੇ ਉਹਨਾਂ ਦੇ ਕਿਸੇ ਸ਼ਹਿਰੀ ਦੇ ਨਾਲ ਰੰਗ, ਨਸਲ, ਧਰਮ, ਪੋਲੀਟੀਕਲ ਓਪੀਨੀਅਨ, ਜੈਂਡਰ, ਸੈਕਸ਼ੂਅਲ ਓਰੀਐਂਟੇਸ਼ਨ ਇਸ ਕਿਸੇ ਨੂੰ ਲੈ ਕੇ ਜਿਹੜਾ ਉਹਦੇ ਨਾਲ ਧੱਕਾ ਹੁੰਦਾ ਹੈ, ਉਹਦੀ ਜਾਨ ਨੂੰ ਖਤਰਾ ਹੈ, ਉੱਥੇ ਸੁਰੱਖਿਅਤ ਨਹੀਂ ਹੈ ਤੇ ਉਹ ਉੱਥੋਂ ਨਿਕਲ ਸਕਦਾ ਹੈ, ਉਸ ਸੁਸਾਇਟੀ 'ਚ ਆ ਸਕਦਾ ਹੈ ਜਿੱਥੇ ਉਹ ਆਪਣੇ ਬਿਲੀਫ ਸਿਸਟਮ ਨੂੰ, ਆਪਣੇ ਅਕੀਦੇ ਨੂੰ, ਆਪਣੇ ਸਿਆਸੀ ਵਿਚਾਰਾਂ ਦਾ ਪ੍ਰਗਟਾਵਾ ਕਰ ਸਕੇ। ਇਹ ਬੇਸਿਕ ਜਿਸਟ ਹੈ ਅਸਾਈਲਮ ਲਾ ਦੀ, ਜਿਹਨੂੰ ਰਿਫਿਊਜੀ ਸਟੇਟਸ ਜਾਂ ਅਸਾਈਲਮ ਜਿਹੜਾ ਸ਼ਰਨ ਦੇਣਾ ਜਾਂ ਸ਼ਰਨ ਲੈਣਾ, ਇਹ ਲਫ਼ਜ਼ ਅਸੀਂ ਅਮੂਮਨ ਇਸਤੇਮਾਲ ਕਰਦੇ ਹਾਂ। ਹੁਣ ਇਸ ਸਾਰੇ ਦਾ ਬੜਾ ਕਲੀਅਰ ਪਾਰਟ ਹੈ ਔਰ ਇਸ ਦੇ ਥੱਲੇ ਫਿਰ ਜਿਹੜੇ ਮੁਲਕ ਸੇਫ ਨੇ, ਖਾਸ ਤੌਰ ਤੇ ਯੂਰਪੀਅਨ ਕੰਟਰੀਜ਼, ਵੈਸਟਰਨ ਜਾਂ ਅਮਰੀਕਾ, ਕੈਨੇਡਾ, ਇਹਨਾਂ ਗਵਰਨਮੈਂਟਸ ਨੇ ਕੁਝ ਮੁਲਕਾਂ ਦੀ ਤਾਂ ਪ੍ਰੋਫਾਈਲਿੰਗ ਬਣਾਈ ਹੋਈ ਹੈ ਜਿੱਥੋਂ ਆਉਣ ਵਾਲਿਆਂ ਨੂੰ ਜਦੋਂ ਉਹ ਅਸਾਈਲਮ ਲਈ ਅਪਲਾਈ ਕਰਦੇ ਨੇ ਉਹਨਾਂ ਨੂੰ ਦਿੱਕਤ ਨਹੀਂ ਹੁੰਦੀ। ਜੇ ਹੁਣ ਈਰਾਨ ਹੈ, ਜੇ ਇਹਨਾਂ ਨੇ ਉਹਨੂੰ ਰਿਲੀਜੀਅਸ ਪਰਸੀਕਿਊਸ਼ਨ ਵਾਲਾ ਕਿਹਾ, ਉੱਥੋਂ ਕੋਈ ਆ ਕੇ ਕਹਿੰਦਾ ਜੀ ਮੈਂ ਸੁੰਨੀ ਹੈ ਤੇ ਉਹ ਸ਼ੀਆ ਮੁਲਕ ਹੈ ਔਰ ਮੈਂ ਆਜ਼ਾਦੀ ਚਾਹੁੰਦਾ ਹਾਂ ਜਾਂ ਮੈਂ ਅਕਲ ਰਜੀ ਨੂੰ ਨਹੀਂ ਮੰਨਦਾ, ਉਹ ਬਹੁਤੀ ਦਿੱਕਤ ਨਹੀਂ ਹੁੰਦੀ ਕਿਉਂਕਿ ਆਲਰੇਡੀ ਉਹਨਾਂ ਨੇ ਕੀਤਾ। ਇਸੇ ਤਰ੍ਹਾਂ ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਸਨ ਜਾਂ ਪਾਕਿਸਤਾਨ ਦੇ ਵਿੱਚ ਈਸਾਈ ਭਾਈਚਾਰਾ ਹੈ ਜਾਂ ਅਹਿਮਦੀਏ ਨੇ, ਉਹਨਾਂ ਦੀ ਅਸਾਈਲਮ। ਲੇਕਿਨ ਜਿਹੜੇ ਮੁਲਕ ਭਾਰਤ ਵਰਗੇ ਜਿਹੜੇ ਡੈਮੋਕ੍ਰੇਸੀ ਦੇ ਨਾਂ ਥੱਲੇ ਪਰਸੀਕਿਊਸ਼ਨ ਉਸ ਤੋਂ ਵੀ ਬਦਤਰ ਕਰਦੇ ਨੇ, ਜੋ ਕਿ ਰਸ਼ੀਆ, ਚਾਈਨਾ ਕਰ ਰਹੇ ਨੇ, ਉਹਨਾਂ ਦੇ ਮਾਮਲੇ 'ਚ ਇਹ ਹੁੰਦਾ ਸੀ ਕਿ ਵੀ ਜਦੋਂ ਤੁਹਾਡਾ ਅਸਾਈਲਮ ਲਈ ਕੇਸ ਲੱਗਾ, ਗਵਰਨਮੈਂਟ ਤਾਂ ਕੰਟਰੀ ਰਿਪੋਰਟ ਕੱਢਦੀ ਸੀ ਇਹ ਕਹਿ ਕੇ ਕਿ ਜੀ ਨਹੀਂ ਇੰਡੀਆ ਡੈਮੋਕ੍ਰੇਸੀ ਹੈ, ਉਹਦੇ 'ਚ ਜੁਡੀਸ਼ੀਅਲ ਸਿਸਟਮ ਬੜਾ ਸਾਊਂਡ ਹੈ, ਉਹਦੇ 'ਚ ਫਲਾਈਟ ਆਲਟਰਨੇਟਿਵ ਹੈਗਾ, ਜੇ ਪੰਜਾਬ 'ਚ ਕਿਸੇ ਨਾਲ ਧੱਕਾ ਹੋ ਰਿਹਾ ਉਹ UP 'ਚ ਕਿਉਂ ਨਹੀਂ ਚਲਾ ਜਾਂਦਾ, ਉਹ ਦੂਜਿਆਂ 'ਚ ਕਿਉਂ ਨਹੀਂ ਚਲਾ ਜਾਂਦਾ। ਸੋ ਸਰਕਾਰੀ ਸਾਈਡ ਜਾਂ ਸਰਕਾਰੀ ਵਕੀਲ ਕਾਊਂਟਰ ਕਰਦਾ ਜਦੋਂ ਅਸਾਈਲਮ ਦਾ ਕੇਸ ਲੱਗਦਾ। ਫਿਰ ਜਿਹੜਾ ਅਸਾਈਲਮ ਅਪਲਾਈ ਕਰਨ ਵਾਲੇ ਦਾ ਵਕੀਲ ਹੈ ਉਹ ਅੱਡ-ਅੱਡ ਰਿਪੋਰਟਾਂ ਤੇ ਬੇਸਡ ਕਿ ਜੀ ਐਮਨੈਸਟੀ ਇੰਟਰਨੈਸ਼ਨਲ ਦੀ ਇਹ ਰਿਪੋਰਟ ਹੈ, ਹਿਊਮਨ ਰਾਈਟਸ ਵਾਚ ਦੀ ਇਹ ਹੈ, ਤੁਹਾਡੇ US ਸਰਫ ਦੀ ਇਹ ਰਿਪੋਰਟ ਹੈ, ਇੰਡੀਆ ਨੇ ਤਾਂ ਲਾਅ ਨਹੀਂ ਕੀਤਾ US ਸਰਫ ਨੂੰ, ਇੰਡੀਆ ਨੂੰ 3 ਵਾਰ US ਸਰਫ ਨੇ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੇ ਆ, ਇਹ ਫਿਰ ਉਹ ਜੱਜ ਦੇ ਉੱਤੇ ਡਿਪੈਂਡ ਕਰਦਾ। ਜੱਜ ਜਿਹੜੀ ਸਟੇਟ ਦਾ ਪਲੀ ਹੈ ਉਹਨੂੰ ਵੀ ਸੁਣਦਾ, ਜਿਹੜੀ ਤੁਹਾਡੇ ਵਕੀਲ ਦਾ ਪਲੀ ਵੀ ਹੈ ਉਸ ਤੇ ਬੇਸਡ ਉਹ ਈਦਰ ਗ੍ਰਾਂਟ ਕਰਦਾ ਜਾਂ ਡਿਨਾਈ ਕਰਦਾ, ਜੇ ਉਹਨੂੰ ਲੱਗਦਾ ਵੀ ਇਹ ਅਪਲਾਈ ਕਰਨ ਵਾਲਾ ਝੂਠਾ ਹੈ। ਇਸ ਲਈ ਜਿਹੜਾ ਬਹੁਤ ਵਾਰੀ ਕੁਝ ਚੰਗੇ ਜੱਜ ਨੇ, ਕੁਝ ਫਿਰ ਉਹਨਾਂ ਦੀ ਅਪੀਲ ਹੁੰਦੀ ਹੈ, ਫਿਰ ਕੁਝ ਐਸੇ ਨੇ ਜਦੋਂ ਸਾਰੇ ਕੇਸ ਲੂਜ਼ ਕਰ ਜਾਂਦੇ ਨੇ ਉਦੋਂ ਤੱਕ 5 ਸਾਲ 10 15 ਸਾਲ ਨਿਕਲ ਜਾਂਦੇ ਨੇ। ਕੋਈ ਹੋਰ ਕੈਟਾਗਰੀ 'ਚ ਕੋਈ ਵਿਆਹ ਕਰਾ ਲਿਆ ਕਿਸੇ ਨੇ ਜਾਂ ਕੋਈ ਹੋਰ, ਨਹੀਂ ਤਾਂ ਵਾਵਾ ਦੇ ਕੇਸ ਲਾ ਦਿੰਦੇ ਨੇ ਜੀ ਮੈਨੂੰ ਬੰਬ ਮਾਰਦਾ ਹੈ, ਮੈਨੂੰ ਬਹੁਤ ਕਰਦਾ ਹੈ। ਇਸ ਕਿਸਮ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੈ ਤਾਂ UN ਲਾਅ, ਥੋੜਾ ਉਹਦਾ ਮਿਸਯੂਜ਼ ਵੀ ਹੁੰਦਾ, ਇਹਦੇ ਕੋਈ ਸ਼ੱਕ ਨਹੀਂ ਹੈ। ਕੁਝ ਲੋਕ ਜਿਹੜੇ ਇਕਨੋਮਿਕਲ ਰਿਫਿਊਜੀਜ਼ ਨੇ ਉਹ ਆਪਣੇ ਆਪ ਨੂੰ ਪੋਲੀਟੀਕਲ ਜਾਂ ਦੂਜਾ ਕਹਿੰਦੇ ਨੇ, ਬਿਲਕੁਲ। ਲੇਕਿਨ ਅੱਜ ਦੇ ਦੌਰ 'ਚ ਜਦੋਂ ਕਿ ਇੰਡੀਆ ਦੇ ਵਿੱਚ ਫਾਸ਼ਿਸਟ ਹਿੰਦੂਤਵੀ ਰਜੀਮ ਹੈ, ਜਿਸ ਰਜੀਮ ਨੇ US ਸਰਫ ਨੇ ਜਿਸ ਰਜੀਮ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਹੋਇਆ ਹੈ, ਜਦੋਂ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਪੰਜਾਬ 'ਚ ਚੱਲ ਰਿਹਾ ਹੈ, ਮੁਸਲਮਾਨਾਂ ਦੀ ਨਸਲਕੁਸ਼ੀ ਦੀ ਸਿੱਧੀ ਧਮਕੀ ਹੈ, ਸਿੱਖਾਂ ਦੇ ਸਿੱਖ ਐਕਟਿਵਿਸਟ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਪੀਸਫੁਲੀ ਆਪਣੀ ਗੱਲ ਕਰਦੇ ਨੇ, 2900 ਕਿਲੋਮੀਟਰ ਦੂਰ NSA ਲਾ ਕੇ 9-10 ਮਹੀਨੇ ਤੋਂ ਡੱਕਿਆ ਹੋਇਆ। ਪੰਜਾਬ ਦੇ ਵਿੱਚ ਤੁਸੀਂ ਆਪਣੀ ਧਾਰਮਿਕ ਆਜ਼ਾਦੀ ਦੀ ਗੱਲ ਵੀ ਨਹੀਂ ਕਰ ਸਕਦੇ, ਪੰਜਾਬੀ ਜ਼ਬਾਨ ਬੋਲਣ ਦੇ ਉੱਤੇ ਪਾਬੰਦੀਆਂ ਤੇ ਦੂਜੀਆਂ ਨੇ। ਅੱਜ ਜੇ ਕੋਈ ਹਕੂਮਤ ਕਹੇ ਕਿ ਜੀ ਇੰਡੀਆ ਦਾ ਰੁਤਬਾ ਉਹੀ ਹੈ ਫਰੀडम ਦੇ ਮਾਮਲੇ 'ਚ, ਸੁਸਾਇਟੀ ਇੰਨੀ ਫਰੀ ਹੈ ਜਿਵੇਂ ਵੈਸਟਰਨ ਯੂਰਪ ਹੈ, ਔਰ ਦੂਸਰਾ
ਤੇ ਇੰਡੀਆ ਨੂੰ ਅਸੀਂ ਐਸੀ ਲਿਸਟ ਲਿਆ ਰਹੇ ਹਾਂ ਜਿੱਥੋਂ ਆਉਣ ਵਾਲਾ ਕੋਈ ਅਸਾਈਲਮ ਅਪਲਾਈ ਨਹੀਂ ਕਰ ਸਕਦਾ, ਕਿਉਂਕਿ ਇੰਡੀਆ ਇਜ਼ ਅ ਸੇਫ ਸਟੇਟ। ਇਹ ਸੋਚਿਆ ਵੀ ਨਹੀਂ ਜਾ ਸਕਦਾ। ਅੱਜ ਤੋਂ 50-40 ਸਾਲ ਪਹਿਲਾਂ ਤਾਂ ਇਹ ਜੇ ਹੁੰਦਾ ਐਵੇਂ ਤਾਂ ਸੋਚਿਆ ਜਾ ਸਕਦਾ। ਹੁਣ ਤਾਂ ਪਿਛਲੇ 2014 ਤੋਂ ਬਾਅਦ ਤਾਂ ਇਹ ਕੋਈ ਸ਼ੱਕ ਸ਼ੁਬਾ ਹੀ ਨਹੀਂ ਹੈ ਕਿ ਭਾਈ ਇੰਡੀਆ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਹੈ। ਨਸਲਕੁਸ਼ੀ ਤੋਂ ਮਨੀਪੁਰ 'ਚ ਕੀ ਹੋ ਰਿਹਾ ਹੈ, ਉੱਥੇ ਕੁੱਕੀਜ਼ ਨਾਲ, ਈਸਾਈਆਂ ਨਾਲ ਕੀ ਹੋਇਆ, ਕੀ ਲੇਕਿਨ ਇਹੀ ਸੁਣਕ ਇਹ ਕਰਨ ਜਾ ਰਿਹਾ। ਉਸ ਦੀ ਜਿਹੜੀ ਹੋਮ ਸੈਕਟਰੀ ਹੈ, ਉੱਥੇ ਵੀ ਸੈਕਟਰੀ ਕਹਿੰਦੇ ਨੇ ਹੋਮ ਮਿਨਿਸਟਰ ਸੁਇਲਾ ਬ੍ਰੇਵਰਮੈਨ, ਉਹਨੇ ਕਿਹਾ ਜੀ ਅਸੀਂ ਜਿਹੜਾ ਹੈ ਉਹ ਹੈਡਿੰਗ ਇਹ ਹੈ, ਇੰਡੀਆ ਟੂ ਬੀ ਐਡਿਡ ਟੂ UK ਸੇਫ ਸਟੇਟਸ ਲਿਸਟ ਰੂਲਿੰਗ ਆਊਟ ਅਸਾਈਲਮ ਰਾਈਟਸ ਫॉर ਇਲੀਗਲ ਮਾਈਗ੍ਰੈਂਟਸ ਫਰਮ ਕੰਟਰੀ, ਕਿ ਜੀ ਅਸੀਂ ਇੰਡੀਆ ਨੂੰ ਔਰ ਜਾਰਜੀਆ ਨੂੰ ਉਸ ਸੇਫ ਸਟੇਟਸ ਦੀ ਕੈਟਾਗਰੀ 'ਚ ਲਿਆ ਰਹੇ, ਜਿਵੇਂ ਵੈਸਟਰਨ ਯੂਰਪ ਔਰ ਦੂਸਰੀਆਂ ਕੰਟਰੀਜ਼ ਨੇ, ਕਿਉਂਕਿ ਉੱਥੇ ਕੋਈ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ। ਔਰ ਜਿਵੇਂ ਪਹਿਲਾਂ ਹੀ ਜਿਹੜੀਆਂ UK ਨੇ, ਅਲਬਾਨੀਆ, ਸਵਿਟਜ਼ਰਲੈਂਡ, ਯੂਰਪੀਅਨ ਯੂਨੀਅਨ, ਯੂਰਪੀਅਨ ਇਕਨੋਮਿਕ ਏਰੀਆ, ਇਹ ਸਾਰੀਆਂ ਸਟੇਟਸ ਨੂੰ ਮੰਨਿਆ ਹੋਇਆ ਔਰ ਇੰਡੀਆ ਵੀ ਇਹਦੇ 'ਚ ਹੋਏਗਾ। ਸੈਕਸ਼ਨ 80A ਹੈ ਔਰ ਇਹਦੇ 'ਚ ਜਿਹੜਾ ਫਿਰ ਕਿ ਵੀ ਉੱਥੇ ਕੋਈ ਪਰਸੀਕਿਊਸ਼ਨ ਦਾ ਕਿਸੇ ਨੈਸ਼ਨਲ ਨੂੰ ਕੋਈ ਰਿਸਕ ਨਹੀਂ ਹੈ। ਇਸ ਲਈ ਇਸ ਕਿਸਮ ਦੇ ਬੰਦਿਆਂ ਨੂੰ ਨਾ ਅਸਾਈਲਮ ਦਿੱਤੀ ਜਾਏ ਤੇ ਜਿਹੜੇ ਆਏ ਨੇ ਉਹਨਾਂ ਨੂੰ ਵਾਪਸ ਮੋੜਿਆ ਜਾਏ। ਹਾਲਾਂ ਇਹਨਾਂ ਨੇ ਲਿਆਂਦਾ ਹੈ, ਇਸ ਦੇ ਉੱਤੇ ਡਿਬੇਟ ਹੋਏਗੀ ਦੋਨੋਂ ਹਾਊਸਿਸ ਦੇ ਵਿੱਚ। ਉਸ ਤੋਂ ਬਾਅਦ ਦੋਨੋਂ ਹਾਊਸਿਸ ਆਫ ਪਾਰਲੀਮੈਂਟ ਦੇ ਵਿੱਚ ਫਿਰ ਇਸ ਨੂੰ ਜਿਹੜਾ ਉਹ ਇੰਪਲੀਮੈਂਟ ਕੀਤਾ ਜਾਏਗਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਪੀਰੀਅਡ 'ਚ ਇਸ ਤੋਂ ਵੱਡੀ ਡਿਸਸਰਵਿਸ UK ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਨੂੰ, ਜਿਹੜੇ ਮੁਲਕ ਨੇ ਮੈਗਨਾ ਕਾਰਟਾ ਦਿੱਤਾ ਹੈ, ਜਿੱਥੇ ਸਿਵਲਾਈਜ਼ਡ ਸੁਸਾਇਟੀ ਦੀ ਗੱਲ ਹੁੰਦੀ ਹੈ, ਜਿੱਥੇ ਬੈਠ ਕੇ ਜਿਹੜਾ ਕੋਈ ਆਪਣੀ ਜਿਨ੍ਹਾਂ ਨੇ ਉਹ ਹਾਈਡ ਪਾਰਕ ਵਰਗਾ ਪਾਰਕ ਹੋਏ, ਜਿੱਥੇ ਖਲੋ ਕੇ ਕੋਈ ਵੀ ਕਿਸੇ ਨੂੰ ਗਾਲਾਂ ਕੱਢ ਸਕਦਾ, ਫਰੀडम ਆਫ ਐਕਸਪ੍ਰੈਸ਼ਨ। ਬਾਕੀ ਮੁਲਕ ਤਾਂ ਬਾਅਦ 'ਚ ਬਣੇ, ਇਹ ਤਾਂ 6-7 ਸਦੀਆਂ ਤੋਂ ਆਪਣੇ ਗੱਲ ਕਰਦੇ ਨੇ ਮੈਗਨਾ ਕਾਰਟਾ ਦੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹਿੰਦੂਤਵੀ ਕੋਝਾ ਚਿਹਰਾ ਦੁਨੀਆ ਦੇ ਸਾਹਮਣੇ ਐਕਸਪੋਜ਼ ਹੋਇਆ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇੱਕ ਪਾਸੇ ਤਾਂ ਇਹ ਇੰਡੀਆ ਨੂੰ ਸੇਫ ਸਟੇਟ, ਡੈਮੋਕ੍ਰੇਸੀ, ਫਲਾਣਾ ਢਿਮਕਾ ਕਹਿੰਦੇ ਨੇ। ਇੱਕ ਖਬਰ ਜਿਹੜੀ ਕਿ ਜਦੋਂ ਅਸੀਂ ਯੂਬਾ ਸਿਟੀ ਸੀ ਪ੍ਰੋਮੀਨੈਂਟਲੀ ਆਈ, ਅਸੀਂ ਡਿਸਕਸ ਨਹੀਂ ਕੀਤੀ, ਲੇਕਿਨ ਇਹਦਾ ਤੁਸੀਂ ਕੰਟਰਾਸਟ ਦੇਖੋ। ਕੱਲਾ ਇਹੀ ਨਹੀਂ ਕਿ ਵੀ ਸਿੱਖ ਹੀ ਅਸਾਈਲਮ ਦੇ ਲਈ ਨਿਕਲਦੇ ਨੇ ਜਾਂ ਨਿਕਲੇ ਨੇ ਜਾਂ ਮੁਲਕ ਨੂੰ ਛੱਡ ਰਹੇ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੇ ਦੂਸਰੇ ਗੁਜਰਾਤੀ, ਉਹ ਭਾਵੇਂ ਇਕਨੋਮਿਕ, ਹੁਣ ਇਹ ਇਹਨਾਂ ਦੀ ਮੇਜਰ ਖਬਰ ਸੀ ਅਮਰੀਕਾ ਦੇ ਹਵਾਲੇ 97,000 ਇੰਡੀਅਨਸ ਹੈਲਡ ਟਰਾਈਂਗ ਟੂ ਐਂਟਰ ਇਲੀਗਲੀ US ਕਸਟਮਸ। ਹੁਣ ਇਹ ਪਿਛਲੇ ਸਾਲ ਦੀ ਗੱਲ ਹੈ ਕਿ ਅਕਤੂਬਰ 2022 ਤੋਂ ਲੈ ਕੇ ਸਤੰਬਰ 2023 ਤੱਕ 11 ਮਹੀਨਿਆਂ ਦੇ ਵਿੱਚ 97,000 ਇੰਡੀਅਨਸ ਨੇ ਬਾਰਡਰ ਅਮਰੀਕਾ ਦਾ ਇਲੀਗਲੀ ਕ੍ਰਾਸ ਕੀਤਾ। ਇਹ ਨੰਬਰ ਇਸ ਲਈ ਹੈ ਕਿ ਉਹ ਫੜੇ ਹੋਏ ਨੇ ਜਾਂ ਫੜੇ ਗਏ ਜਾਂ ਬੌਂਡ ਦੇ ਉੱਤੇ 1 ਲੱਖ ਬੰਦਾ ਕੱਲਾ, 1 ਲੱਖ ਸਿੱਖ ਤਾਂ ਨਹੀਂ ਆਇਆ, ਬਿਲਕੁਲ ਅਮਰੀਕਾ ਦੇ ਵਿੱਚ ਆਇਆ। ਔਰ ਇਹ ਇੰਨੇ ਹੋਰ ਕਿੱਥੇ ਗਏ ਹੋਣਗੇ? ਫਿਰ ਉਹਨਾਂ ਨੇ ਕਿਹਾ ਦਾ ਨੰਬਰਸ ਹੈਵ ਐਮਰਜਡ despite the tragic loss of lives in recent years during such intrusions, particularly through hazardous, ਕਿ ਕਿੰਨੇ ਲੋਕ ਮਰੇ ਨੇ। ਔਰ ਉਹਨਾਂ ਨੇ ਕਿਹਾ ਜੀ 30,010 ਜਿਹੜੇ ਨੇ ਇਹ ਕੈਨੇਡਾ ਬਾਰਡਰ ਤੇ ਫੜੇ ਗਏ ਇਲੀਗਲੀ ਐਂਟਰ ਕਰਦੇ, 41,770 ਮੈਕਸੀਕੋ ਦੇ ਬਾਰਡਰ ਤੇ ਫੜੇ ਗਏ। ਔਰ ਜਿਹੜੇ ਦੂਸਰੇ ਨੇ the rest are those tracked down mainly after sneaking in. The total marks a 5-fold increase over 19,883 Indians caught in 2019-20. 2019-20 ਦੇ ਵਿੱਚ ਸਿਰਫ 20,000 ਦੇ ਨੇੜੇ ਸੀ ਇਲੀਗਲੀ ਆਏ, ਹੁਣ 1,97,000 ਹੈ। ਜੇ ਇੰਡੀਆ ਇੰਨੀ ਸੇਫ ਸਟੇਟ ਹੈ ਜਿਹੜੀ ਉਹਨਾਂ ਦੀ ਇਹ ਹੋਮ ਸੈਕਟਰੀ ਜਿਹੜੀ ਹੈ ਬੈਵਰਲੀ ਔਰ ਦੂਜੀ ਕਹਿੰਦੀ ਹੈ, ਬਿਲਕੁਲ, ਤੇ ਫਿਰ ਇਹ ਦੌੜ ਕਿਉਂ ਰਹੇ ਨੇ ਜੀ? ਇੱਥੇ ਆ ਕੇ ਤਾਂ ਇਹੀ ਕਹਿੰਦੇ ਨਾ ਸੀ ਪਰਸੀਕਿਊਟਡ। ਹੁਣ ਇੱਕ ਪਾਸੇ ਇਹੀ ਹਿੰਦੂ ਇੱਥੇ ਅਮਰੀਕਾ ਔਰ ਦੂਸਰੇ ਐਡਵੈਂਟ ਗੁਜਰਾਤੀ, ਹੁਣ ਕੈਨੇਡਾ ਤੋਂ ਕ੍ਰਾਸ ਕਰਦੇ ਆ ਜਿਹੜੀ ਇੱਕ ਫੈਮਿਲੀ ਮਰੀ ਸੀ ਜਿਹਦੇ ਚ ਬੱਚਾ ਵੀ ਛੋਟੇ 2 ਸੀ, ਗੁਜਰਾਤੀ ਫੈਮਿਲੀ ਸੀ। ਸੋ ਮਤਲਬ ਇਹ ਹੈ ਕਿ ਵੀ ਤੁਸੀਂ ਇਹ ਇਸ ਲੈਵਲ ਦੇ ਉੱਤੇ ਗੰਦਾ, ਹਾਲਾਂ ਮੈਨੂੰ ਇਹ ਲੱਗਦਾ ਕਿ ਵੀ ਇਹ ਸ਼ਾਇਦ ਪਾਰਲੀਮੈਂਟ ਜਾਂ ਹਾਊਸ ਆਫ ਲਾਰਡਸ ਡਿੱਗ ਪਏ, ਪਰ ਇਸ ਵੇਲੇ ਕੋਈ ਪਤਾ ਨਹੀਂ, ਰਾਈਟ ਵਿੰਗਰਸ ਦਾ ਸਾਰੇ ਪਾਸੇ ਜ਼ੋਰ ਚੱਲ ਰਿਹਾ। ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਹਿੰਦੂਤਵਾ ਅਗਲੀ ਹਿੰਦੂਤਵਾ ਫੇਸ ਆਫ
ਰਿਸ਼ੀ ਸੁਨਕ ਅਨਮਾਸਕ ਤੇ ਇਹ ਕੋਈ ਗਲਤ ਨਹੀਂ ਹੈ। ਨੀਤੀਆਂ ਦੱਸ ਰਹੀਆਂ ਨੇ ਕਿ ਮੌਲੀ ਦਾ ਧਾਗਾ ਤੇ ਗਊ ਮਾਤਾ ਦੀ ਪੂਜਾ ਤੇ ਉਸ ਰਾਮ ਕਥਾ ਚ ਆ ਕੇ ਕਹਿਣਾ ਆਈ ਐਮ ਪ੍ਰਾਊਡ ਹਿੰਦੂ ਤੇ ਦਿੱਲੀ ਉਤਰਦਿਆਂ ਵੀ ਕਹਿਣਾ ਕਿ ਮੈਂ ਤੁਹਾਡਾ ਸਪੈਸ਼ਲ ਜਵਾਈ ਹਾਂ। ਹੁਣ ਇਹ ਸਾਰਾ ਉਹ ਪ੍ਰੂਵ ਕਰ ਰਿਹਾ ਕਿ ਵੀ ਵਾਕਈ ਇਹ ਇਹਨਾਂ ਦਾ ਸਪੈਸ਼ਲ ਜਵਾਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਹਿੰਦੂ ਤਵੀਆਂ ਦਾ ਪ੍ਰਚਾਰ ਇੰਨੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ ਕਿ ਕੁਝ ਬੁੱਝੜ ਸਿੱਖ ਵੀ ਹਿੰਦੂ ਵਰਤਾਂ, ਤਿਉਹਾਰਾਂ, ਜੋਤਸ਼ੀਆਂ ਆਦਿ ਦੇ ਚੁੰਗਲ ਵਿੱਚ ਫਸ ਰਹੇ ਨੇ। ਸੋ ਇਸ ਬਾਰੇ ਜਿਹੜੀ ਸਾਡੀ ਭੈਣ ਅਮਨਜੋਤ ਕੌਰ ਨੇ ਸਾਨੂੰ ਲਿਖਤ ਭੇਜੀ ਹੈ, ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਸਿੱਖ ਕਦਰਾਂ ਕੀਮਤਾਂ ਤੇ ਮਾਣ ਹੋਣਾ ਚਾਹੀਦਾ ਹੈ। ਹਿੰਦੂ ਤਵੀ ਜਿਹੜੇ ਪ੍ਰਭਾਵ ਨੂੰ ਪੂਰੀ ਤਰ੍ਹਾਂ ਨਕਾਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਇੱਕ ਲਿਖਤ ਸਾਂਝੀ ਕੀਤੀ ਸੀ, ਜਿਹਦੇ 'ਚ ਉਹਨਾਂ ਨੇ ਇਹ ਦੱਸਿਆ ਸੀ ਕਿ ਕਿਵੇਂ ਇੱਕ ਸਾਡਾ ਤਬਕਾ ਹਿੰਦੂ ਤਵੀ ਇਨਫਲੂਐਂਸ ਦੇ ਵਿੱਚ ਜ਼ਾਹਰ ਹੈ, ਮੈਜੋਰਿਟੇਰੀਅਨਿਜ਼ਮ ਦਾ ਇੱਕ ਆਪਣਾ ਕਲਚਰ ਹੁੰਦਾ ਹੈ। ਬਿਲਕੁਲ। ਉਸ ਦੇ ਵਿੱਚ ਉਹਨਾਂ ਦੇ ਜਿਹੜਾ ਉਹ ਗ੍ਰਿਫਤ ਦੇ ਵਿੱਚ ਜਾ ਰਿਹਾ, ਔਰ ਉਹਨਾਂ ਨੇ ਇੱਕ ਬੜੀ ਦਲੀਲ ਦੇ ਨਾਲ ਗੱਲ ਕੀਤੀ ਸੀ। ਸਾਡੇ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾਂਦਾ ਜਦੋਂ ਭੈਣ ਜੀ ਅਮਨਜੋਤ ਕੌਰ ਲਿਖਦੇ ਨੇ। ਔਰ ਉਹਨਾਂ ਨੇ ਇਹ ਲਿਖਤ ਜਿੱਥੇ ਥੈਂਕ ਯੂ ਕੀਤਾ ਹੈ ਕਿ ਵੀ ਅਸੀਂ ਡਿਸਕਸ ਕੀਤਾ, ਔਰ ਕਿਉਂਕਿ ਉਹਨਾਂ ਨੇ ਕਿਹਾ ਵੀ ਈਵਨ ਜਿਹੜੀ ਸਾਡੇ ਤੇ ਜਿਹੜੇ ਸਾਡੇ YouTube ਲਿੰਕ ਵੀ ਨੇ, ਹੁਣ ਡਾਇਰੈਕਟ ਲਿੰਕ ਲੱਭਣਾ ਬਹੁਤ ਔਖਾ ਹੁੰਦਾ ਹੈ, ਬਹੁਤ ਵਾਰੀ ਲੱਭ ਕੇ ਵੀ ਨਹੀਂ ਲੱਭਦਾ। ਪਰ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਮੈਂ ਕਿਉਂ ਇਹ ਸਾਰੇ ਦੇ ਉੱਤੇ ਲਿਖਿਆ, ਔਰ ਉਸ ਨੂੰ ਉਹਨਾਂ ਨੇ ਫਰਦਰ ਰੀਇਨਫੋਰਸ ਕੀਤਾ ਉਸੇ ਗੱਲ ਨੂੰ ਕਿ ਭਾਈ ਅਸੀਂ ਇੱਕ ਫਖਰਯੋਗ ਜਿਹੜੀ ਸਿੱਖੀ ਦੇ ਦਾਇਰਾਕਾਰ ਦੇ ਵਿੱਚ ਗੁਰੂ ਸਾਹਿਬਾਨ ਦੀ ਰਹਿਮਤ ਦੇ ਨਾਲ ਹਾਂ, ਜਿਹੜਾ ਧਰਮ ਸੱਚ ਹੱਕ ਇਨਸਾਫ ਦੀ ਗੱਲ ਤਾਂ ਕਰਦਾ ਹੀ ਹੈ, ਪਰ ਵਾਧੂ ਰਿਚੁਅਲਸ ਤੋਂ, ਵਰਤਾਂ ਤੋਂ, ਕੋਈ ਵਸਤੂ ਸ਼ਾਸਤਰ, ਕੋਈ ਹੋਰ ਜਿਵੇਂ ਦਾ ਉਹਨਾਂ ਨੇ ਹੁਣ ਤਾਂ ਸਾਰੇ ਸਾਲ ਦਾ ਕੈਲੰਡਰ ਹੀ ਹਿੰਦੂ ਤਵੀਆਂ ਨੇ ਐਸਾ ਬਣਾ ਦਿੱਤਾ ਹੈ। ਕੋਈ ਛਠ ਪੂਜਾ ਹੈ, ਪਤਾ ਨਹੀਂ ਕੋਈ ਕਿਹੜੀ ਪੂਜਾ ਹੈ, ਕੋਈ ਨਵਰਾਤਰੇ ਆ ਗਏ, ਉਹ ਹੋ ਗਿਆ, ਘਰਾਂ 'ਚ ਉਹੀ ਵਰਤ ਰੱਖਣ, ਔਰ ਉਹੀ ਮੰਗਲ ਸੂਤਰਾਂ ਦੀਆਂ ਕਹਾਣੀਆਂ, ਉਹੀ ਕਰਵਾ ਚੌਥ, ਉਹੀ ਜਿਹੜਾ ਉਹ ਦਰਿਆਵਾਂ ਤੇ ਨਹਾਉਣਾ ਤੇ ਦੂਜਾ ਤੀਜਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵਾਰ ਜਦੋਂ ਤੁਸੀਂ ਉੱਥੋਂ ਆਉਣ ਵਾਲੇ ਕੁਛ ਆਪਣੇ ਖਾਸ ਤੌਰ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਸਾਡੇ ਸਿੱਖ ਵੀਰ ਭੈਣਾਂ ਨੇ, ਕਿਉਂਕਿ ਪਿੰਡਾਂ ਦੇ ਵਿੱਚ ਤਾਂ ਫਿਰ ਵੀ ਲੈ ਦੇ ਕੇ ਸਿੱਖ ਤਹਿਜ਼ੀਬ ਤਾਂ ਡੋਮੀਨੇਟ ਕਰਦੀ ਹੈ, ਕਲਚਰ ਡੋਮੀਨੇਟ ਕਰਦਾ, ਤੇ ਸ਼ਹਿਰਾਂ 'ਚ ਕਈ ਵਾਰ ਕਿਉਂਕਿ ਤੁਸੀਂ ਹਿੰਦੂ ਮੈਜੋਰਿਟੀ ਮਹੱਲਿਆਂ 'ਚ ਰਹਿ ਰਹੇ ਹੋ, ਤੁਸੀਂ ਇਹ ਵੀ ਦੱਸਣਾ ਚਾਹੁੰਦੇ ਹੋ ਕਿ ਜੇ ਤੁਸੀਂ ਵੀ ਉਹਨਾਂ ਦਾ ਮੁੱਖ ਧਾਰਾ ਦਾ ਸੋ ਕਾਲਡ ਹਿੱਸਾ ਹੋ, ਤੇ ਉਹ ਦੇਖੋ ਦੇਖੇ ਵੀ ਸ਼ੁਰੂ ਹੋ ਜਾਂਦਾ। ਤੇ ਕੁਝ ਜਿੰਨਾ ਕੁ ਪ੍ਰਚਾਰ ਉਹਨਾਂ ਦੇ ਸੀਰੀਅਲ ਦੂਜੀਆਂ ਤੀਜੀਆਂ ਰਾਹੀਂ ਹੁੰਦਾ, ਉਹਦਾ ਵੀ ਪ੍ਰਭਾਵ ਕਬੂਲਿਆ ਜਾਂਦਾ। ਐਵੇਂ ਨਹੀਂ ਉਹ ਰੱਖੜੀ ਹੋਏ ਜਾਂ ਦੂਜੇ ਤੀਜੇ ਹੋਣ, ਉਹ ਨਾ ਚਾਹੁੰਦੇ ਹੋਏ ਵੀ ਤਿਉਹਾਰ ਇਹੀ ਹਾਲ ਹੀ ਦੀਵਾਲੀ ਦੇ ਹਵਾਲੇ ਨਾਲ ਵੀ ਬਣ ਗਿਆ ਕਿ ਭਾਈ ਕਿਵੇਂ ਹੁਣ ਤਾਂ ਚਲੋ ਅਸੀਂ ਬੰਦੀ ਛੋੜ ਕਹਿ ਕੇ ਆਪਣਾ ਮਾੜਾ ਮੋਟਾ ਕੋਈ ਟੈਂਟ ਲਾ ਲਿਆ ਕਿ ਵੀ ਚਲੋ ਅਸੀਂ ਬੰਦੀ ਛੋੜ ਵਾਲੀ ਟੈਂਟ 'ਚ ਹੈ, ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਤਾਂ ਉਹੀ ਡੋਮੀਨੇਟ ਲਾਈਨ ਹੈ। ਸੋ ਮੈਂ ਹੁਣ ਉਹਨਾਂ ਦੇ ਜਿਹੜੇ ਲਫ਼ਜ਼ ਨੇ ਉਹਨਾਂ ਨੂੰ ਦੁਹਰਾਵਾਂਗਾ। ਉਹਨਾਂ ਨੇ ਕਿਹਾ, ਫਸਟਲੀ ਆਈ ਫੀਲ ਲਾਈਕ ਏ ਟ੍ਰੇਟਰ ਐਂਡ ਇਨਸਲਟਿੰਗ ਓਨ ਸ਼ਹੀਦਸ and feel like we rub salt on wounds of shaheeds if we practice and celebrate brahminical rituals। ਕਿ ਅਸੀਂ ਸ਼ਹੀਦਾਂ ਦੇ ਨਾਲ ਗੱਦਾਰੀ ਕਰ ਰਹੇ ਹਾਂ, ਅਸੀਂ ਉਹਨਾਂ ਦੇ ਜ਼ਖਮਾਂ ਤੇ ਵੀ ਜਿਹੜਾ ਲੂਣ ਛਿੜਕ ਰਹੇ ਹਾਂ ਜੇ ਅਸੀਂ ਬ੍ਰਾਹਮਣਵਾਦੀ ਜਿਹੜੇ ਕਰਮ ਕਾਂਡ ਹੈ ਉਸ ਨੂੰ ਸੈਲੀਬ੍ਰੇਟ ਕਰੀਏ ਉਹਨਾਂ ਦੇ ਦਿਨਾਂ ਨੂੰ। ਇਟਸ ਲਾਈਕ ਮੇਕਿੰਗ ਦਾ ਮੌਬ ਵਿਨ। I view 1984 ਘੱਲੂਘਾਰਾ as a price Sikhs were made to pay for not amalgamating, not assimilating and not accepting self as Hindu, not merging with Hinduism।
ਕਿ ਨਵੰਬਰ 84 ਦਾ ਘੱਲੂਘਾਰਾ ਇਸ ਲਈ ਹੋਇਆ ਕਿ ਸਿੱਖ ਹਿੰਦੂ ਮੈਜੋਰਿਟੀ ਦੇ ਵਿੱਚ ਮਰਜ ਹੋਣ ਤੋਂ ਇਨਕਾਰੀ ਸਨ। ਉਹਨਾਂ ਨੇ ਆਪਣੀ ਹੋਂਦ ਸਿੱਖ ਧਰਮ ਦੀ, ਸਿੱਖ ਪਛਾਣ ਦੀ, ਸਿੱਖ ਕਦਰਾਂ ਕੀਮਤਾਂ ਦੀ ਰੱਖੀ। I also believe we have no sovereignty because we have a section that has refused to assert its unique and separate independent identity. Independence begins from mind first. Political independence comes afterwards. ਇਹ ਬਹੁਤ ਕੀਮਤੀ ਗੱਲ ਭੈਣ ਜੀ ਨੇ ਕਹੀ ਹੈ। ਉਹਨਾਂ ਨੇ ਕਿਹਾ ਵੀ ਇਹ ਵੀ ਸ਼ਾਇਦ ਅਸੀਂ ਅਜੇ ਸੋਵਰਨਟੀ ਦੇ ਨੇੜੇ ਇਸ ਲਈ ਵੀ ਨਹੀਂ ਪਹੁੰਚੇ ਕਿਉਂਕਿ ਸਾਡਾ ਇੱਕ ਤਬਕਾ ਹੈ ਜਿਹੜਾ ਆਪਣੀ ਵੱਖਰੀ ਵਿਲੱਖਣ ਹੋਂਦ ਦੇ ਉੱਤੇ ਫਖਰ ਨਹੀਂ ਕਰਦਾ ਜਾਂ ਉਸ ਤੋਂ ਇਨਕਾਰੀ ਹੈ ਜਾਂ ਉਸ ਨੂੰ ਉਹਨੇ ਤਜ ਲਿਆ, ਤਜ ਦਿੱਤਾ ਹੈ। ਔਰ ਉਹਨਾਂ ਨੇ ਕਿਹਾ ਵੀ ਜਿਹੜੀ ਆਜ਼ਾਦੀ ਹੈ ਉਹ ਮਾਈਂਡ 'ਚੋਂ ਪਹਿਲਾਂ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਅੱਡ ਦੇਖਣਾ ਪੈਂਦਾ, ਫਿਰ ਤੁਸੀਂ ਪੋਲੀਟੀਕਲ ਫਰੀडम ਲੈਂਦੇ ਹੋ। I also know some Hindus who are in awe of freedom that Sikhs have, ਕਿ ਉਹ ਉਸ ਦੇ ਉੱਤੇ ਇੱਕ ਬਹੁਤ ਔਚ ਹੁੰਦੇ ਨੇ, ਬੜਾ ਪ੍ਰਭਾਵ 'ਚ ਹੁੰਦੇ ਨੇ ਕਿ ਸਿੱਖਾਂ ਨੂੰ ਇੰਨੀਆਂ ਆਜ਼ਾਦੀਆਂ ਨੇ। ਫਿਰ ਉਹਨਾਂ ਨੇ ਕੁਝ ਜਿਹੜੀਆਂ ਨੇ ਉਦਾਹਰਨਾਂ ਦਿੱਤੀਆਂ ਨੇ ਕਿਉਂਕਿ ਇਹ ਗਰਾਊਂਡ ਤੇ ਬੈਠੇ ਨੇ, ਉੱਥੋਂ ਲਿਖਦੇ ਨੇ। ਮੈਂ ਇਹਨਾਂ ਦੇ ਕੋਈ ਲਫ਼ਜ਼ ਨੂੰ ਵੀ ਜਿਹੜਾ ਬਿਨਾਂ ਐਡਿਟ ਕੀਤਿਆਂ ਪੜ੍ਹਦਾ ਕਿਉਂਕਿ ਉਹਦੇ 'ਚ ਸੱਚ ਹੁੰਦਾ। ਔਰ ਉਹਨਾਂ ਨੇ ਕਿਹਾ ਕਿ ਵੀ I read some scheduled tribe students, जो थे scheduled कहते हैं, scheduled tribe students from Chhattisgarh visited Darbar Sahib Amritsar in 2015 and they were surprised by langar and said they could not even dream of sitting together at same level and eating same food with others at same place the way people were eating there। उन्होंने कहा जी 2015 ਦੀ ਗੱਲ ਹੈ, ਛੱਤੀਸਗੜ੍ਹ ਤੋਂ ਕੁਝ ਜਿਹੜੇ ਵਿਚਾਰੇ ਦਲਿਤ ਸਟੂਡੈਂਟ ਆਏ ਔਰ ਉਹ ਇੰਨੀ ਹੈਰਾਨੀ 'ਚ ਸੀ ਕਿ ਵੀ ਉਹ ਕਹਿੰਦੇ ਵੀ ਅਸੀਂ ਯਕੀਨ ਹੀ ਨਹੀਂ ਕਰ ਸਕਦੇ ਕਿ ਅਸੀਂ ਸਾਰਿਆਂ ਦੇ ਨਾਲ ਬੈਠ ਕੇ ਖਾ ਸਕਦੇ ਹਾਂ। ਕੋਈ ਸਾਨੂੰ ਜਿਹੜਾ ਉਹ ਕਿਸੇ ਨੇ ਦੁਰਕਾਰਿਆ ਨਹੀਂ, ਆਪਣੇ ਨਾਲ ਬਿਠਾਇਆ। ਔਰ ਕਈ ਵਾਰ ਸਾਨੂੰ ਐਵੇਂ ਲੰਗਰ ਲੱਗਦਾ ਹੁੰਦਾ ਜੀ ਵਾਧੂ ਤੇ ਫਲਾਣਾ ਇੰਨਾ ਕਾਹਨੂੰ ਕਰਨਾ। ਤੁਸੀਂ ਜੇ ਉਸ ਸਿਸਟਮ ਨੂੰ ਦੇਖੋ ਔਰ ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਦਾ ਪਰਛਾਵਾਂ ਨਹੀਂ ਸਹਾਰਦੇ, ਉਹਨਾਂ ਨੂੰ ਬਿਠਾ ਕੇ ਤੁਸੀਂ ਸਤਿਕਾਰ ਨਾਲ ਖਵਾ ਰਹੇ ਹੋ, ਉਹਨੂੰ ਤਾਂ ਲੱਗਦਾ ਇਹ ਅਸੀਂ ਕਿਹੜੇ ਧਰਮ 'ਚ ਫਸੇ ਹੋਏ ਹਾਂ। ਫਿਰ ਦੂਸਰੀ ਗੱਲ ਉਹਨਾਂ ਨੇ ਕਹੀ, I know a Brahmin lady who married into a Sikh family and thanks God daily that she married there because her husband died by suicide and she is widow, but her in-laws did not blame her or their kids for husband's untimely and tragic death and didn't call her manhoos nor said pati ko kha gayi nor blamed her karma nor called her bad luck and didn't call children possessed or unlucky। ਉਹਨਾਂ ਨੇ ਕਿਹਾ ਜੀ ਇੱਕ ਬ੍ਰਾਹਮਣ ਲੇਡੀ ਜਿਹਨੇ ਸਿੱਖ ਨਾਲ ਵਿਆਹ ਕੀਤਾ, ਅਨਫੋਰਚੂਨੇਟਲੀ ਉਹਨੇ ਆਤਮਘਾਤ ਬਾਅਦ ਕੀਤਾ, ਲੇਕਿਨ ਉਹ ਕਹਿੰਦੀ ਵੀ ਮੈਂ ਇੰਨੀ ਖੁਸ਼ਕਿਸਮਤ ਹੈ ਕਿ ਮੈਨੂੰ ਕਿਸੇ ਨੇ ਨਹੀਂ ਕਿਹਾ ਕਿ ਵੀ ਮੈਂ ਆਪਣੇ ਘਰ ਵਾਲੇ ਨੂੰ ਖਾ ਗਈ ਹਾਂ, ਮੈਂ ਮਨਹੂਸ ਹਾਂ ਜਾਂ ਮੇਰੇ ਬੱਚਿਆਂ ਦੇ ਨਾਲ। ਰਾਦਰ ਮੇਰੇ ਇਨ-ਲॉज ਅੱਗੇ ਨਾਲੋਂ ਵੀ ਜ਼ਿਆਦਾ ਮੇਰੇ ਪ੍ਰਤੀ ਜਿਹੜਾ ਉਹ ਹਮਦਰਦੀ ਵਾਲਾ ਵਰਤਾਰਾ ਰੱਖਦੇ ਨੇ। Otherwise in Hindus there is a tradition of blaming wife and children for death of husband and using terms like apagan, pati ko kha gayi, bete ko nigal gayi, baap ko kha gayi, manhoos, aulad, etc. The lady told us she was grateful that her in-laws rather treat her with more care. She is not banned from attending any function or part or wedding, and her sons are not seen as pariah or cursed or unlucky, and they are not shunned at auspicious occasions in family, nor seen as evil eye the way it was in their community where widows and children who lost parents are shunned। ਕਿ ਉਹਨੇ ਕਿਹਾ ਜੀ ਮੈਂ ਉੱਥੇ ਹੁੰਦੀ ਤੇ ਮੈਂ ਤਾਂ ਪਰਾਇਆ ਸੀ, ਅਭਾਗਣ, ਦੂਜਾ ਕੀ ਤੇ ਮੈਂ ਉਹ ਸਾਰੇ ਚੋਂ ਬਚ ਗਈ ਹਾਂ ਕਿਉਂਕਿ ਮੈਂ ਸਿੱਖ ਪਰਿਵਾਰ 'ਚ ਹਾਂ। I know another Brahmin man who lost his mother when he was born as she died during complicated childbirth। The man was called manhoos and told पैदा होते ही माँ को खा गया, पनौती है, इसके कर्म खराब हैं। ਇੱਕ ਉਹਨਾਂ ਨੇ ਬ੍ਰਾਹਮਣ ਬੰਦੇ ਦੀ ਗੱਲ ਕੀਤੀ ਵੀ ਜਦੋਂ ਉਹਦਾ ਜਨਮ ਹੋਇਆ ਪਹਿਲਾਂ ਹੁੰਦਾ ਸੀ ਕਈ ਵਾਰ ਮਾਂ ਦੀ ਡੈਥ ਹੋ ਜਾਂਦੀ ਸੀ, ਬੱਚਾ ਠੀਕ ਹੈ, ਕਈ ਵਾਰੀ ਦੋਨਾਂ ਦੀ ਹੋ ਜਾਂਦੀ ਸੀ। ਉਹਨੇ ਕਿਹਾ ਜੀ ਉਹ ਮੈਨੂੰ ਕਿਸੇ ਨੇ ਨਹੀਂ, ਹੀ ਵਾਜ਼ ਉਹਦੇ ਤੇ ਇਹ
ਚਾਰਜ ਲੱਗ ਰਿਹਾ ਸੀ ਸਮਾਜ ਵੱਲੋਂ ਕਿ ਬਈ ਮਨਹੂਸ ਹੈ। ਜੀ He was blamed for mother's death from his birth itself. He grew up with low self-esteem and self-hate. ਇਹ ਉਹਦੇ ਚ ਆਪਣੇ ਆਪ ਲਈ ਨਫ਼ਰਤ ਪੈਦਾ ਹੋ ਰਹੀ ਸੀ। He was blamed for anything going wrong in his family. It was his sick friend who told him no such thing exists and he had no fault in his mother's death and these are all will of God not in our hands। ਕਿ ਉਹਨੂੰ ਇੱਕ ਸਿੱਖ ਦੋਸਤ ਮਿਲਿਆ, ਉਹਨੇ ਕਿਹਾ ਵੀ ਇਹ ਤੇਰਾ ਕੋਈ ਕਸੂਰ ਨਹੀਂ ਹੈ, ਇਹ ਰੱਬ ਦੇ ਭਾਣੇ 'ਚ ਹੁੰਦਾ ਹੈ, ਹੁਕਮ 'ਚ ਹੁੰਦਾ ਹੈ। It was the sick friend who lifted him from depression. Thanks to her, he was inspired and converted to Sikhi, took Amrit and married her and is now raising his kids as Sikhs and is finally peaceful in his life, free from burden of guilt and self-blame। ਜ਼ਾਹਰ ਹੈ ਲੇਡੀ ਸੀ ਔਰ ਉਹਨੂੰ ਦੇਖਿਆ ਵੀ ਇਹ ਹੈ ਧਰਮ, ਉਹਨੇ ਸਿੱਖੀ ਅਡਾਪਟ ਕੀਤੀ, ਅੰਮ੍ਰਿਤ ਛਕਿਆ, ਉਸੇ ਨਾਲ ਵਿਆਹ ਕੀਤਾ। I know another Brahmin girl who married a Sikh boy solely because she didn't want to follow all fasts and rituals of her family and did not want to tolerate burden of discrimination on basis of age, gender, caste or for natural processes like menstruation. When she married into Sikh family, she told others she felt liberated and more free now। ਉਹਨੇ ਕਿਹਾ ਵੀ ਬ੍ਰਾਹਮਣ ਲੇਡੀ ਨੇ ਕਿਹਾ ਇਹ ਛੱਡੋ ਇਹ ਧਰਮ, ਸਿੱਖ ਨਾਲ ਵਿਆਹ ਕੀਤਾ। ਉਹਨੇ ਕਿਹਾ ਜੀ ਕੋਈ ਸਾਰੀ, ਮੈਂ ਉਹ ਆਪਣੀ ਦੋਸਤਾਂ ਨੂੰ ਕਹਿੰਦਾ ਵੀ ਮੈਂ ਆਜ਼ਾਦ ਹੋ ਗਈ, ਮੈਂ ਉਹ ਸਾਰੀ ਜਿਹੜੀ ਗੁਲਾਮੀ ਸੀ ਉਹਦੇ ਚੋਂ ਆਜ਼ਾਦ ਹੋ ਗਈ। ਔਰ otherwise their community even isolates new mother after delivery in name of Sutak and calls her and her house impure। ਗੁਰੂ ਸਾਹਿਬ ਨੇ ਤਾਂ ਪੂਰਾ ਸ਼ਬਦ ਹੈ, ਜੇਕਰ ਸੂਤਕ ਬੰਨੀ ਹੈ ਉਹ ਪੂਰਾ ਹੀ ਹੈ, ਕਿਉਂਕਿ ਉਹਨੂੰ ਸੂਤਕ ਇੰਪਿਓਰ ਕਹਿੰਦੇ ਸੀ। ਜਦੋਂ ਬੱਚੇ ਦਾ ਜਨਮ ਹੋਇਆ ਜਾਂ ਜਦੋਂ ਮੈਂਸਟਰੂਏਸ਼ਨ ਪੀਰੀਅਡ ਹੁੰਦਾ ਉਹਨੂੰ ਇੰਪਿਓਰ ਮੰਨਿਆ ਜਾਂਦਾ। She says at least now no one asks her to get shuddhikaran and she has no pressure of fasting or wearing anklets, panjebaan pao, toe ring pao, nose ring pao, sindoor, mangal sutra or not being able to enter kitchen or temple in periods। ਕਿ ਵੀ ਉੱਥੇ ਨਾ ਵੜੋ, ਉੱਥੇ ਨਾ ਵੜੋ। ਕਿ ਸਭ ਤੋਂ ਮੈਂ I then realize, ਇਹ ਹੁਣ ਐਗਜ਼ਾਮਪਲ, ਹੁਣ ਇਹ ਅਸੀਂ ਵੀ ਜੇ ਸਾਡੀਆਂ ਬੀਬੀਆਂ ਵੀ ਇਹ ਦੇਖਣ ਕਿ ਭਾਈ ਇੰਨੀ ਫਰੀडम ਇਹ ਕਦੇ ਰਿਅਲਾਈਜ਼ ਨਹੀਂ ਹੁੰਦਾ। ਇਹ ਹੁਣ I then realized how much better we have it in Sikh community and I felt bad for Sikhs who have internalized Brahminical influence due to social media, films, TV or their local social circle of majority community friends and have begun to behave a talk like them। ਕਿ ਵੀ ਮੈਨੂੰ ਉਹਨਾਂ ਤੇ ਤਰਸ ਆਇਆ, ਉਹਨਾਂ ਸਿੱਖਾਂ ਤੇ, ਕਿ ਇੰਨਾ ਖੂਬਸੂਰਤ ਧਰਮ ਛੱਡ ਕੇ ਉਹ ਹਿੰਦੂਆਂ ਦੇ ਇਨਫਲੂਐਂਸ ਵਾਲੇ ਉਸ ਰਿਚੁਅਲਿਜ਼ਮ ਦੇ ਵਿੱਚ ਜਾ ਰਹੇ ਨੇ। Sikhs must realize what a practical and simple religion we have. We do not blame women and children for luck or incidents in life. We have no needless expenditure in name of so and so rituals and puja samagri. We have no tradition of shaming, shunning and isolating widows and orphans. Sikhi believes everyone has own karma to account for and Shri Guru Granth Sahib does not teach that others karma or so called luck or nazar affected us। ਹਰ ਇੱਕ ਦੇ ਆਪੋ ਆਪਣੇ ਕਰਮ ਨੇ, ਇਹ ਕਿਸੇ ਦਾ ਕੋਈ ਲੱਕ, ਬੈਡ ਲੱਕ ਤੇ ਬੈਡ ਓਮਨ ਤੇ ਸ਼ਗਨ ਤੇ ਸ਼ੁਭ ਸ਼ਗਨ ਨਹੀਂ ਹੈ। If others are attracted towards us and see benefits we have, then why are we neglecting our gifts and falling in trap of Brahmanism? ਦੂਸਰੇ ਸਾਡੇ ਵੱਲ ਆ ਰਹੇ ਨੇ ਕਿ ਭਾਈ ਇਹ ਹੈ ਤੇ ਅਸੀਂ ਬ੍ਰਾਹਮਣਵਾਦੀਆਂ ਦੇ ਚੁੰਗਲ 'ਚ ਫਸ ਰਹੇ ਹਾਂ। ਤੇ ਅਖੀਰ 'ਚ ਉਹਨਾਂ ਨੇ ਕਿਹਾ it's like those little kids who always feel their parents are bad and others are better and they want to have what others have but ignore how much better they have and do not realize others secretly covet what they are already born with। ਉਹਨਾਂ ਨੇ ਬੱਚੇ ਦੀ ਉਦਾਹਰਣ ਦਿੱਤੀ ਹੈ। I hope you will share this email with your colleagues or this। ਅਸੀਂ ਭੈਣ ਜੀ ਇਹਨੂੰ ਆਪਣੇ ਪ੍ਰੋਗਰਾਮ ਦਰਸ਼ਕਾਂ ਦੇ ਵੱਡੇ ਦਾਇਰੇ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਤੁਹਾਡਾ ਇੱਕ ਇੱਕ ਲਫ਼ਜ਼ ਜਿਹੜਾ ਹੈ ਉਹ ਅਣਮੁੱਲ ਹੈ, ਬਹੁਤ ਕੀਮਤੀ ਹੈ ਔਰ ਉਹ ਸਾਨੂੰ ਫਖਰ ਹੈ ਕਿ ਸਾਡੀ ਭੈਣ ਜਿਹੜੀ ਹੈ ਉਹ ਆਪਣੀ ਕੌਮ ਨੂੰ ਦੱਸ ਰਹੀ ਹੈ ਕਿ ਭਾਈ ਸਿੱਖੀ ਕਦਰਾਂ ਕੀਮਤਾਂ ਕਿੰਨੀਆਂ ਵੈਲਿਊਏਬਲ ਨੇ ਔਰ ਕਿੰਨੀਆਂ ਪ੍ਰੈਕਟੀਕਲ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਹਾਨੂੰ 30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਗਜ਼ਾ ਵਿੱਚ ਇਜ਼ਰਾਈਲੀ ਫੌਜ ਜਿਹੜੀ ਹੈਗੀ ਉਹ ਹਸਪਤਾਲਾਂ ਨੂੰ ਅਤੇ ਰਿਫਿਊਜੀ ਕੈਂਪਾਂ ਨੂੰ ਲਗਾਤਾਰ ਨਿਸ਼ਾਨੇ ਤੇ ਲੈ ਰਹੀ ਹੈ ਔਰ ਯੂਐਨ ਦੇ ਇੱਕ ਪ੍ਰਮੁੱਖ ਅਧਿਕਾਰੀ ਵੱਲੋਂ ਇਸ ਸਭ ਨੂੰ ਰੋਕਣ ਲਈ ਫਿਰ ਜ਼ੋਰਦਾਰ ਅਪੀਲ ਕੀਤੀ ਗਈ ਹੈ ਔਰ ਪ੍ਰੋਟੈਸਟ ਵੀ ਜਾਰੀ ਹਨ। ਪਰ ਭਾਰਤ ਦਾ ਫੈਸਲਾ ਜਿਹੜਾ ਦੋਗਲਾ ਸਟੈਂਡ ਜੱਗ ਜ਼ਾਹਰ ਹੋਇਆ ਹੈ ਔਰ ਅਮਰੀਕਾ ਦੇ ਵਿਦੇਸ਼ ਸੈਕਟਰੀ ਅਤੇ ਰੱਖਿਆ ਸੈਕਟਰੀ ਨਾਲ ਮੁਲਾਕਾਤਾਂ ਦੌਰਾਨ ਭਾਰਤ ਹੁਣ ਇਜ਼ਰਾਈਲ ਅਤੇ ਫਲਸਤੀਨੀ ਦੋ ਸਟੇਟਾਂ ਵਾਲੇ ਫਾਰਮੂਲੇ ਦੀ ਵਕਾਲਤ ਕਰ ਰਿਹਾ ਹੈ ਔਰ ਵੈਸੇ ਸਿਆਣਿਆਂ ਦਾ ਕਥਨ ਹੈ ਕਿ ਦੋ ਬੇੜੀਆਂ ਤੇ ਪੈਰ ਰੱਖਣ ਵਾਲੇ ਦਾ ਜਿਹੜਾ ਡੁੱਬਣਾ ਯਕੀਨੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਜਿਹੜੇ ਲਾਈਵ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਕੱਲ ਇੱਕ ਪਾਕਿਸਤਾਨੀ ਵਿਊਅਰ ਨੇ ਫੇਸਬੁੱਕ ਤੇ ਮੈਸੇਜ ਲਿਖਿਆ ਸੀ ਕੱਲ, ਕਿਉਂਕਿ ਅਸੀਂ ਫਾਈਨਲ ਸੈਗਮੈਂਟ ਨਹੀਂ ਸੀ ਕੀਤਾ, ਮੈਸੇਜ ਨਹੀਂ ਸੀ ਪੜ੍ਹੇ ਕਿ ਜੀ ਤੁਸੀਂ ਗਜ਼ਾ ਦੇ ਉੱਤੇ ਕੋਈ ਗੱਲ ਨਹੀਂ ਕਰਦੇ। ਮੈਂ ਸਮਝਦਾ ਵੀ ਕਈ ਵਾਰ ਜਿਹੜੇ ਇਸ ਕਿਸਮ ਦੀ ਗੱਲ ਕਹਿਣ ਵਾਲੇ ਨੇ ਉਹ ਪੂਰੀ ਤਰ੍ਹਾਂ ਨਾ ਤਾਂ ਸ਼ੋਅ ਦੇਖਦੇ ਨੇ ਜਾਂ ਸਾਡਾ ਪਿਛਲੇ ਹਫ਼ਤਿਆਂ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੋਏਗਾ ਜਿਸ ਦਿਨ ਅਸੀਂ ਗੱਲ ਨਾ ਕੀਤੀ ਹੋਏ। ਰਾਦਰ ਕੱਲ ਦੇ ਸ਼ੋਅ ਦੇ ਵਿੱਚ ਤਾਂ ਅਸੀਂ ਬੀਬੀ ਰੂਪੀ ਕੌਰ ਵੱਲੋਂ ਜਿਵੇਂ ਵਾਈਟ ਹਾਊਸ ਦਾ ਦੀਵਾਲੀ ਦਾ ਇਨਵੀਟੇਸ਼ਨ ਠੁਕਰਾਇਆ ਗਿਆ, ਇਸ ਨੂੰ ਆਧਾਰ ਬਣਾ ਕੇ ਕਿ ਅਮਰੀਕਾ ਇਜ਼ਰਾਈਲ ਦੇ ਜ਼ੁਲਮਾਂ ਦਾ ਸਾਥ ਦੇ ਰਿਹਾ, ਇਸੇ ਤਰ੍ਹਾਂ ਦਲ ਖਾਲਸਾ ਵੱਲੋਂ ਜਿਵੇਂ ਬੋਲਡਲੀ ਸਟੈਂਡ ਲਿਆ ਗਿਆ ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਡੇ ਵੀਰ ਜਾਂ ਭੈਣਾਂ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ। ਹਾਲਾਂ ਕੱਲ ਦੇ ਸਾਡੇ ਕਮੈਂਟਸ ਦੇ ਵਿੱਚ ਇੱਕ ਦੋ ਸਾਡੇ ਸਿੱਖ ਵੀਰਾਂ ਨੇ ਕਿਹਾ ਜੀ ਤੁਸੀਂ ਖੁੱਲ੍ਹ ਕੇ ਉਧਰ ਦੀ ਗੱਲ ਕਰਦੇ ਹੋ, ਦੇਖੋ 2000 ਸਾਲ ਤੋਂ ਇਜ਼ਰਾਈਲੀਆਂ ਨੇ ਕਿੰਨਾ ਸਫ਼ਰ ਕੀਤਾ, ਇਹ ਉਹ। ਉਹਨਾਂ ਨੂੰ ਸ਼ਾਇਦ ਨਹੀਂ ਪਤਾ ਕਿ ਭਾਈ ਅਸੀਂ ਜਾਂ ਤਾਂ ਤੁਸੀਂ ਗੱਲ ਪੂਰੀ ਸੁਣੋ ਤੇ ਜੇ ਤੁਸੀਂ ਆਲਰੇਡੀ ਬਾਇਸ ਬਣਾ ਕੇ ਅੱਖਾਂ ਬੰਦ ਕਰਕੇ ਕਰਨਾ ਫਿਰ ਤੁਹਾਨੂੰ ਮੁਬਾਰਕ ਹੈ। ਅਸੀਂ ਹਮੇਸ਼ਾ ਸਾਡੀ ਅਪਰੋਚ ਪ੍ਰੈਗਮੈਟਿਕ ਵੀ ਹੁੰਦੀ ਹੈ, ਪਰ ਜਦੋਂ ਹਿਊਮਨ ਰਾਈਟਸ ਆ ਜਿਹੜੀ ਜਿੱਥੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਖੜਾ ਕੀਤਾ, ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦਨਾ, ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। 2 ਸਟੇਟ ਫਾਰਮੂਲਾ ਇਹ ਯੂਐਨ ਦਾ ਵੀ ਰੈਜ਼ੋਲੂਸ਼ਨ ਹੈ, ਇਹੀ ਅਲਟੀਮੇਟ ਹੱਲ ਹੈ। ਅਸੀਂ ਨਾ ਉਹਨਾਂ ਨਾਲ ਸਹਿਮਤ ਹਾਂ ਜਿਹੜੇ ਕੋਈ ਹਮਾਸ ਜਾਂ ਉਸ ਕਿਸਮ ਦੀ ਸੋਚ ਵਾਲੇ ਨੇ ਕਿ ਭਾਈ ਇਹਨੂੰ ਮਿਟਾ ਦਿਓ, ਇਜ਼ਰਾਈਲ ਨੂੰ ਸਮੁੰਦਰ 'ਚ ਸੁੱਟ ਦਿਓ, ਤੇ ਨਾ ਹੀ ਇਜ਼ਰਾਈਲ ਦੀਆਂ ਨੀਤੀਆਂ ਜਿੱਥੇ ਕਿ ਉਹ ਗ੍ਰੇਟਰ ਇਜ਼ਰਾਈਲ ਦੇ ਨਾਂ ਥੱਲੇ ਜੋ ਜ਼ੁਲਮ ਕਰ ਰਹੇ ਨੇ ਉਹਨਾਂ ਨੇ। ਔਰ ਅੱਜ ਦੀਆਂ ਖਬਰਾਂ ਵੀ ਜਦੋਂ ਮੈਂ ਇਸ ਹਵਾਲੇ ਨਾਲ ਦੇਖਿਆ, ਈਵਨ ਜਿਸ ਲੈਵਲ ਦੀ ਕਾਰਨੇਜ ਔਰ ਇਹ ਚੱਲ ਰਿਹਾ, ਯੂਨਾਈਟਿਡ ਨੇਸ਼ਨਸ ਦੇ ਮੇਨ ਏਡ ਆਫੀਸ਼ੀਅਲ ਨੇ ਕਿਹਾ ਕਿ ਗਜ਼ਾ ਕਾਰਨੇਜ ਸਿੰਪਲੀ ਮਸਟ ਸਟਾਪ। The United Nations has called for an end to the carnage afflicting war on Gaza during Israel military's campaign, according to UN aid officials' comments released on Friday. A United Nations Agency for Palestinian Refugees ਦੇ Mr. Philippi Lazarni ਨੇ ਕਿਹਾ, head is ਕਿ the present course chosen by Israeli authorities will not bring the peace and stability that both Israelis and Palestinians want and deserve। ਕਿ ਬਈ ਇਹ ਜੇ ਤੁਸੀਂ ਸਮਝਦੇ ਹੋ ਵੀ ਇੱਕ ਨੂੰ ਐਲੀਮੀਨੇਟ ਕਰਕੇ ਜਾਂ ਤੁਸੀਂ ਗਜ਼ਾ ਖਾਲੀ ਕਰਾ ਲਓਗੇ, ਉਹਨਾਂ ਨੂੰ ਉਹ ਸੁਣਾਈ ਉੱਥੇ ਧੱਕ ਦਿਓਗੇ ਉੱਪਰ, ਇਵੇਂ ਨਹੀਂ ਹੋਏਗਾ। ਔਰ ਨਾਲ ਦੀ ਨਾਲ ਜਿਹੜਾ ਹੁਣ ਤਾਂ ਬਿਲਕੁਲ ਖੁੱਲ੍ਹੇਆਮ ਹਸਪਤਾਲਾਂ ਦੇ ਉੱਤੇ ਅਟੈਕ ਕਰ ਰਹੇ ਨੇ। ਇਹਨਾਂ ਦੀ ਮੇਨ ਖਬਰ ਹੈ Israeli strikes hit near several hospitals as the military pushes deeper into Gaza city। Gaza's largest city is the focus of Israel's campaign to crush। ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿੱਥੇ ਬਿਊਟੀਫੁਲ ਗਾਰਡਨ ਸੀ, ਖੁੱਲ੍ਹੇ ਘਰ ਸੀ, ਲੋਕ ਸਾਰੇ ਜਿਹੜੇ ਨੇ ਉਹਨਾਂ ਨੇ ਖੰਡਰਾਤ ਬਣਾ ਦਿੱਤੇ ਨੇ। ਲੇਕਿਨ ਆਫਰੀਨ ਹੈ ਉਹਨਾਂ ਆਜ਼ਾਦੀ ਪਸੰਦ ਲੋਕਾਂ ਨੂੰ, ਇਨਸਾਨੀਅਤ ਨਾਲ ਪਿਆਰ ਕਰਨ ਵਾਲਿਆਂ ਨੂੰ। ਈਵਨ ਟਾਈਮ ਸਕੁਏਅਰ ਦੇ ਵਿੱਚ ਇੱਥੇ ਨਿਊਯਾਰਕ 'ਚ ਇੱਕ ਵੱਡਾ ਪ੍ਰੋਟੈਸਟ ਮੀਡੀਆ ਵਰਕਰ ਸਟੇਜ ਸਿਟ ਇਨ at New York Times headquarters to call for ceasefire in Gaza। ਕਿਉਂਕਿ ਨਿਊਯਾਰਕ ਟਾਈਮਸ ਦਾ ਵੀ ਐਟੀਟਿਊਡ ਇੱਕ ਪਾਸੜ ਹੈ, ਬਿਲਕੁਲ ਇਜ਼ਰਾਈਲ ਦੀ ਹਮਾਇਤ ਦੇ ਉੱਤੇ ਹੀ ਹੈ।
ਤਾਂ ਉਹਨਾਂ ਨੇ ਈਵਨ ਨਿਊਯਾਰਕ ਟਾਈਮਜ਼ ਨੂੰ ਵੀ ਨਿਊਯਾਰਕ ਵਾਰ ਕ੍ਰਾਈਮਸ ਦਾ ਨਾਂ ਦਿੱਤਾ, ਹੱਥ 'ਚ ਉਹਨਾਂ ਨੇ ਪਲੈਕੇਟ ਫੜੇ ਹੋਏ ਨੇ। ਔਰ ਪ੍ਰੋਟੈਸਟਰ ਸਕੈਟਰਡ editions of a mock newspaper, New York War Crimes, that charged the media with completely in laundering genocide and called on the Times editorial board to publicly back a ceasefire. ਜੀ ਉਹ ਅਖਬਾਰਾਂ ਦੇ ਉੱਤੇ ਮੀਡੀਆ ਤੇ ਜ਼ੋਰ ਪਾ ਰਹੇ ਨੇ, ਇਹਨੂੰ ਨਿਊਯਾਰਕ ਟਾਈਮ ਨੂੰ ਕਿਹਾ ਕਿ ਭਾਈ ਤੁਸੀਂ ਸੀਜ਼ਫਾਇਰ ਦੀ ਐਡਵੋਕੇਸੀ ਕਰੋ। ਸੋ ਜ਼ਾਹਰ ਹੈ ਵੀ ਪਬਲਿਕ ਓਪੀਨੀਅਨ ਡਿਵਾਈਡਡ ਹੈ। ਅੱਜ ਹੀ ਮੈਂ ਜਰਮਨ ਦੇ ਹਵਾਲੇ ਨਾਲ ਵੀ ਦੇਖ ਰਿਹਾ ਸੀ, ਹਾਲਾਂਕਿ ਜਰਮਨ ਦੀ ਗਵਰਨਮੈਂਟ ਖੁੱਲ੍ਹ ਕੇ ਇਜ਼ਰਾਈਲ ਨਾਲ ਖੜੀ ਹੈ, ਲੇਕਿਨ ਵਿਦਨ ਜਰਮਨੀ ਲੋਕ ਪ੍ਰੋਟੈਸਟ ਕਰ ਰਹੇ ਨੇ ਕਿ ਭਾਈ ਇਹ ਫਲਸਤੀਨੀਆਂ ਦੀ ਨਸਲਕੁਸ਼ੀ ਹੋ ਰਹੀ ਹੈ, ਅਸੀਂ ਕਿਵੇਂ ਇਹਨੂੰ ਟੋਲਰੇਟ ਕਰਾਂਗੇ। ਅਮਰੀਕਾ 'ਚ ਵੀ ਡਿਵਾਈਡਡ ਹਾਊਸ ਹੈ। ਹਾਲਾਂਕਿ ਜਿਸ ਕਿਸਮ ਦਾ ਵਰਤਾਰਾ ਇੱਕੋ ਇੱਕ ਫਲਸਤੀਨੀ ਕਾਂਗਰਸ ਵੂਮਨ ਹੈਗੀ ਹੈ, ਉਹਨੇ ਪਿਛਲੇ ਦਿਨਾਂ 'ਚ ਕੋਈ ਟਵੀਟ ਕੀਤਾ, ਉਹਦੇ ਤੇ ਬੇਸਡ ਈਵਨ US ਕਾਂਗਰਸ ਦੇ ਵਿੱਚ ਵੀ ਉਸ ਦੇ ਬੋਲਣ ਤੇ ਪਾਬੰਦੀ ਲਾਈ ਗਈ, ਸੈਂਸਰ ਕੀਤਾ ਗਿਆ। ਔਰ ਕੱਲਾ ਇਹੀ ਨਹੀਂ, ਰਿਪਬਲਿਕਨਸ ਨੇ ਤਾਂ ਐਨ ਬਲੌਕ ਵੋਟ ਕੀਤਾ ਹੀ ਕੀਤਾ, 22 ਡੈਮੋਕ੍ਰੇਟਾਂ ਨੇ ਵੀ ਉਹਦੇ ਬੋਲਣ ਤੇ ਪਾਬੰਦੀ ਲਾਉਣ ਦਾ। ਉਹਨੇ ਕਿਹਾ ਮੈਂ ਫਲਸਤੀਨੀ, ਉਹ ਰੋ ਰਹੀ ਸੀ ਜਦੋਂ ਬੋਲ ਵੀ ਰਹੀ, 2 ਵਾਰੀ ਉਹ ਰੋਈ, ਮੈਂ ਉਹਦਾ ਲਾਈਵ ਦੇਖਿਆ। ਸੋ ਜਦੋਂ ਇਹ ਕੁਝ ਚੱਲ ਰਿਹਾ ਹੈ, ਜੇ ਸਭ ਤੋਂ ਜ਼ਿਆਦਾ ਇਸ ਵੇਲੇ ਜਿਸ ਨੂੰ ਕਹੋ, ਜਿਹਨੂੰ ਤੁਸੀਂ ਕਿਹਾ ਕਿ ਭਾਈ ਇੱਕ ਪਾਸੇ ਸ਼ੈਤਾਨ ਹੈ, ਇੱਕ ਪਾਸੇ ਡੂੰਘਾ ਸਮੁੰਦਰ ਹੈ ਭਾਰਤ, ਪਹਿਲੇ ਦਿਨਾਂ ਦੇ ਵਿੱਚ ਕਿਵੇਂ ਖੁੱਲ੍ਹ ਕੇ ਇਜ਼ਰਾਈਲ ਦੇ ਗੁਣ ਗਾਣ ਲੱਗੇ, ਅੱਖਾਂ ਬੰਦ ਕਰਕੇ 2-3 ਦਿਨਾਂ ਬਾਅਦ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਵੀ ਉਹ ਇਹ ਤਾਂ ਕਰੋੜ ਤੋਂ ਜ਼ਿਆਦਾ ਬੰਦਾ ਸਾਡਾ ਮੁਸਲਮਾਨ ਮੁਲਕਾਂ 'ਚ ਹੈ। ਔਰ ਨਾਲ ਦੀ ਨਾਲ ਕਤਰ ਵਾਲਿਆਂ ਨੇ 8 ਨੇਵੀ ਵਾਲਿਆਂ ਨੂੰ ਚਾੜਤਾ, ਉਹਨਾਂ ਦੀ ਕੋਰਟ ਨੇ ਕਿ ਭਾਈ ਇਹ ਸਪਾਈਂਗ ਕਰ ਰਹੇ ਨੇ ਮੋਸਾਦ ਲਈ ਔਰ ਇਹਨੂੰ ਡੈਥ ਸੈਂਟੈਂਸ ਦਿਓ। ਔਰ ਉਸ ਤੋਂ ਬਾਅਦ ਜਿਹੜਾ ਜਦੋਂ UN ਦੇ ਵਿੱਚ ਟੈਂਪਰੇਰੀ ਸੀਜ਼ਫਾਇਰ ਦੇ ਲਈ ਹਿਊਮੈਨਿਟੇਰੀਅਨ ਬੇਸ ਤੇ ਮਤਾ ਆਇਆ, ਇੰਡੀਆ ਨੇ ਅਬਸਟੇਨ ਕੀਤਾ। ਸੋ ਇਹ ਦੱਸ ਰਹੇ ਸੀ ਕਿ ਭਾਈ ਉਹ ਇਸ ਕਿਸਮ ਦੀ ਜਿਹੜੀ ਹੈ ਉਹ ਹੌਰਨਸ ਆਫ ਡਿਲੇਮਾ ਦੇ ਵਿੱਚ ਫਸੇ ਹੋਏ ਨੇ। ਲੇਕਿਨ ਹੁਣ ਜਦੋਂ ਕਿ ਆਲਮੋਸਟ 1 ਮਹੀਨਾ ਹੋ ਗਿਆ, ਉਹਨਾਂ ਨੇ ਗਜ਼ਾ ਲੈਵਲ ਕਰ ਦਿੱਤਾ, ਆਲਰੇਡੀ 5-6 ਲੱਖ ਜਾ ਚੁੱਕੇ ਨੇ, ਰਹਿੰਦੇ ਭੱਜ ਰਹੇ ਨੇ, ਉਹਨਾਂ ਨੂੰ ਟਾਈਮ ਦਿੰਦੇ ਨੇ ਜੀ ਹੁਣ ਅਸੀਂ ਲੱਗੇ ਹਾਂ ਬੰਬਾਰਡ ਕਰਨ, ਨਿਕਲ ਜਾਓ। ਤਾਂ ਹੁਣ ਜਿਹੜੇ ਸੈਕਟਰੀ ਆਫ ਸਟੇਟ ਐਂਡ ਸੈਕਟਰੀ ਆਫ ਡਿਫੈਂਸ ਅਮਰੀਕਾ ਦੇ ਗਏ ਹੋਏ ਨੇ ਇੰਡੀਆ, ਉੱਥੇ ਉਹਨਾਂ ਨੂੰ ਕਹਿ ਰਿਹਾ ਗਜ਼ਾ ਕ੍ਰਾਈਸਿਸ, ਇੰਡੀਆ ਬੈਟਸ ਫॉर 2 state ਸੋਲਿਊਸ਼ਨ ਡਿਊਰਿੰਗ ਟਾਕਸ ਵਿਦ US। ਔਰ ਉਹਨਾਂ ਨੇ ਕਿਹਾ ਜੀ 2 ਸਟੇਟਾਂ ਹੋਣੀਆਂ ਚਾਹੀਦੀਆਂ ਨੇ, ਫਲਸਤੀਨੀਆਂ ਨੂੰ ਵੀ ਹੱਕ ਹੈ ਆਪਣਾ ਮੁਲਕ ਲੈਣ ਦਾ, ਆਪਣਾ ਮੁਲਕ ਬਣਾਉਣ ਦਾ। ਕਿਹਨੇ ਬਣਾਉਣਾ, ਕਿਹਨੂੰ ਕੌਣ ਸੁਣਾ ਰਿਹਾ? ਤੁਸੀਂ ਵੈਸਟ ਬੈਂਕ ਔਰ ਗਜ਼ਾ ਔਰ ਇਜ਼ਰਾਈਲ ਦੇ ਵਿਚਾਲੇ 7 ਲੱਖ ਯਹੂਦੀ ਜਿਹੜੇ ਇਲੀਗਲ ਸੈਟਲਮੈਂਟਸ ਬਿਠਾਈਆਂ ਹੋਈਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਵੇਲੇ ਇਤਿਹਾਸ ਦੁਹਰਾਇਆ ਜਾ ਰਿਹਾ। ਜੋ ਨਾਜ਼ੀਆਂ ਦੇ ਜ਼ੁਲਮਾਂ ਦੇ ਵੇਲੇ ਇੱਕ ਤਬਕਾ ਐਪਰੀਸ਼ੀਏਟ ਕਰ ਰਿਹਾ ਸੀ ਉਹਨਾਂ ਨੂੰ ਕਿ ਜੀ ਇਹ ਯਹੂਦੀਆਂ ਦਾ ਸਫਾਇਆ ਹੋ ਰਿਹਾ ਯੂਰਪ 'ਚੋਂ, ਇਹ ਤਾਂ ਬਾਣੀਏ, ਇਹ ਤਾਂ ਲੁੱਟਣ ਵਾਲੇ, ਬਲੱਡ ਸਕਰ ਇਹਨਾਂ ਨੂੰ ਕਿਹਾ ਜਾਂਦਾ ਸੀ। ਈਵਨ ਉਹਨਾਂ ਦੇ ਜਿਹੜੇ ਪ੍ਰੋਮੀਨੈਂਟ ਸ਼ੇਕਸਪੀਅਰ ਵਰਗੇ ਰਾਈਟਰ ਜਾਂ ਦੂਜੇ, ਉਹਨੇ ਦਾ ਮਰਚੈਂਟ ਆਫ ਵੀਨਸ ਇੱਕ ਉਹਦਾ ਕਹਾਣੀ ਸੀ ਕਿ ਜਿਹਦੇ 'ਚ ਪਾਊਂਡ ਆਫ ਫਲੈਸ਼, ਇਹ ਦੱਸਣ ਲਈ ਵੀ ਇਹ ਕਿੰਨੇ ਬਲੱਡ ਸਕਰ ਨੇ। ਲੇਕਿਨ ਉਹ ਵੀ ਗਲਤ ਪਾਰਟ ਸੀ, ਕੰਡੈਮਨੇਬਲ ਹੈ, ਦੁਨੀਆ ਨੇ ਕਿਹਾ ਨੈਵਰ ਅਗੇਨ। ਪਰ ਅੱਜ ਸਾਡੀਆਂ ਅੱਖਾਂ ਸਾਹਮਣੇ ਉਹੀ ਜਿਹੜੇ ਸਫਰਰ ਸੀ ਉਹੀ ਕਰ ਰਹੇ ਨੇ। ਦੁਨੀਆ ਦਾ ਇੱਕ ਵੱਡਾ ਹਿੱਸਾ ਚੁੱਪ ਬੈਠਾ ਹੈ, ਇੱਕ ਚੀਅਰ ਕਰ ਰਿਹਾ, ਔਰ ਉਹਨਾਂ ਨੂੰ ਜਿਹੜੀ ਆਫਰੀਨ ਹੈ ਉਹਨਾਂ ਦੇ ਉੱਤੇ, ਜਿਹੜੇ ਅਮਰੀਕਾ, ਯੂਰਪ, ਦੂਸਰਿਆਂ 'ਚ ਹੁੰਦੇ ਆ ਵੀ ਨਾਨ ਮੁਸਲਿਮ ਵਰਲਡ, ਇਸਲਾਮਿਕ ਮੁਲਕ ਤੁਹਾਨੂੰ ਖੰਘਦੇ ਨਜ਼ਰ ਨਹੀਂ ਆਉਂਦੇ, ਮੀਟਿੰਗਾਂ ਕਰੀ ਜਾਂਦੇ ਨੇ ਇੱਧਰ ਉੱਧਰ। ਮਹੀਨਾ ਹੋ ਗਿਆ ਉਹਨਾਂ ਨੇ ਮਾਰ ਕੇ ਜਿਹੜਾ ਉਹ ਕੀ ਹਾਲ ਕਰਤਾ ਬੀਬੀਆਂ ਬੱਚਿਆਂ ਦਾ। ਸੋ ਅਸੀਂ ਜਿਹੜਾ ਉਹ ਹਮਦਰਦੀ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ, ਇਸ ਤੋਂ ਬਿਨਾਂ ਸਾਡੇ ਕੋਲ ਹੋਰ ਆਪਣੀ ਤਾਕਤ ਤਾਂ ਹੈ ਨਹੀਂ ਕੌਮ ਜਿਹੜਾ ਨੇਸ਼ਨ ਦੇ ਕੋਲ। ਆਪਣੇ ਵਿਊਅਰਸ ਮੈਸੇਜ ਲੈਣ ਜਾ ਰਹੇ ਹਾਂ ਔਰ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਬਲਜੀਤ ਵੜਾ ਜੀ ਦਾ ਪਹਿਲਾ ਮੈਸੇਜ ਹੈ, ਉਹਨਾਂ ਨੇ ਫਤਿਹ ਬੁਲਾਈ ਹੈ ਔਰ ਖਾਲਸਾ ਦੇਸ਼ ਪੰਜਾਬ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਕਿਰਪਾ ਕਰਨਾ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਰਾਜਦੂਤ ਔਰ ਨੋ ਜਮਦੂਤ ਮਹਾਰਾਜ ਸੋ ਬੜਾ ਅੱਛਾ ਨੇਮ ਰੱਖਿਆ, ਬੜਾ ਹੀ ਡਿਫਰੈਂਟ ਜਿਹਾ। ਔਰ ਇਹਨਾਂ ਨੇ ਸਾਨੂੰ ਫਤਿਹ ਵੀ ਬੁਲਾਈ ਹੈ ਔਰ ਇਹਨਾਂ ਨੇ ਸਾਡੇ ਸ਼ੋਅ ਦੀ ਤਾਰੀਫ ਵੀ ਕੀਤੀ ਹੈ। ਕਹਿੰਦੇ ਕਾਫੀ ਦਿਨਾਂ ਬਾਅਦ ਆਪਾਂ ਲਾਈਵ ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਕਹਿੰਦੇ ਕਿ ਜਿਹੜੀ ਗੱਲ ਕਰਦੇ ਹੋ ਦਮ ਤੇ ਸੱਚ ਦੀ ਗੱਲ ਕਰਦੇ ਹੋ, ਤੁਹਾਡੀ ਗੱਲ ਵਿੱਚ ਦਮ ਤੇ ਸੱਚ ਹੁੰਦਾ। ਔਰ ਉਹਨਾਂ ਨੇ ਮੇਰੀ ਵੀ ਤਾਰੀਫ ਕੀਤੀ ਹੈ, ਥੈਂਕ ਯੂ ਸੋ ਮਚ। ਐਂਡ ਜਸ ਸਿੰਘ ਜੀ ਵੀ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ। ਐਂਡ ਫਿਰ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਐਂਡ ਫਿਰ ਸਾਡੇ ਕੋਲ ਮੈਸੇਜ ਆਏਗਾ ਇਹ ਹਾਂਜੀ
ਧਰਮਰਾਜ ਜੀ ਕਹਿੰਦੇ ਨੇ ਖਾਲਿਸਤਾਨ ਬਣੇਗਾ ਤੇ ਜ਼ਰੂਰ ਬਣਾਓ, ਅਸੀਂ 2 ਟਾਈਮ ਅਰਦਾਸ ਕਰਦੇ ਆ ਮਾਰਨਿੰਗ ਈਵਨਿੰਗ। ਸੋ ਨਾਈਸ, ਆਲ ਅਬਾਊਟ ਟਰੂਥ ਐਂਡ ਤੁਹਾਨੂੰ ਸਿੱਖੀਜ਼ਮ। ਵੀ ਨਾਲ ਖਾਲਿਸਤਾਨ ਬਣਾਉਣ ਦੇ ਵਿੱਚ ਇੱਟਾਂ ਚੁੱਕਣੀਆਂ ਪੈਣੀਆਂ ਨੇ। ਹਾਂ ਬਿਲਕੁਲ, ਕਿਉਂ ਨਹੀਂ, ਅਰਦਾਸ ਤਾਂ ਬਹੁਤ ਜ਼ਰੂਰੀ ਹੈ, ਬਟ ਐਕਟੀਵਿਟੀ ਵੀ ਬਿਲਕੁਲ ਜ਼ਰੂਰੀ ਹੈ। ਐਂਡ ਫਤਿਹ ਬੁਲਾਉਂਦੇ ਨੇ ਐਂਡ ਫਿਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਵੀ ਕਿਹਾ। ਔਰ ਇਸੇ ਤਰ੍ਹਾਂ ਗੁਰਮੇਲ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਸਾਡੇ ਵਰਕ ਦੀ ਸ਼ਲਾਘਾ ਕਰਦੇ ਨੇ, TV 84 ਦੀ ਟੀਮ ਦੀ ਵੀ, ਪ੍ਰੋਗਰਾਮ ਦੀ ਵੀ। ਐਂਡ ਜਸ ਸਿੰਘ ਨੇ ਕਬੀਰਾ जब हम आए जगत में जग हंसे हम रोए, ऐसी करनी कर चले हम हंसे जग रोए। वाहिगुरू जी का खालसा वाहिगुरू जी की फतेह उन्होंने किया। एंड इसी तरह अमरजीत सैनी भी फतेह बुलाते हैं। एंड गुरमीत सिंह ਬੱਬਰ ਕਹਿੰਦੇ ਅੱਜ ਹਾਂਜੀ ਉਹ ਆਪਾਂ ਕਰਦਾ ਕਹਿੰਦੇ ਥੱਪੜਦੇ ਹੈਗਾ। ਸੋ 11/11/11 ਹੈਪੀ ਥੱਪੜ ਡੇ। ਹਾਂ 11 ਤਰੀਕ ਹੋ ਗਈ ਉਧਰ ਹੋਈ ਨਾ, ਇੱਥੇ 10 ਹੈ ਨਾ ਸਾਡੇ। ਸੋ ਕੱਲ ਦਾ ਸੈਟਰਡੇ ਥੱਪੜ ਅੱਜ ਹੀ ਮਾਰਤਾ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ। ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਨਿਹੰਗ ਸਿੰਘ ਜੀ ਵੀ ਹਾਂਜੀ ਉਹਨਾਂ ਦੇ ਥੱਪੜ ਡੇ ਵਾਲੇ ਕਿਹਾ ਨਾ, ਕਹਿੰਦੇ ਅੱਜ ਸਾਡੇ 11 ਕੱਲ ਹੋ ਗਈ ਉਹਨਾਂ ਦੀ, ਜਾਣੀ ਕਿ ਅੱਜ ਉਹਨਾਂ ਦੀ ਹੋ ਗਈ, ਸਾਡੇ ਕੱਲ ਹੋਣੀ ਹੈ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਰਾਜ ਸਾਹਿਬ ਦਿਲ ਨਹੀਂ ਲੱਗਦਾ ਜਦੋਂ ਤੱਕ ਤੁਹਾਡੇ ਵਿਚਾਰ ਨਾ ਸੁਣ ਲਈਏ, ਤੁਸੀਂ ਸਾਡੀ ਬੈਟਰੀ ਚਾਰਜ ਕਰ ਦਿੰਦੇ ਹੋ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ, ਖਾਲਸਾ ਜ਼ਿੰਦਾਬਾਦ। ਅਸੀਂ ਵੀ ਮਿਸ ਕਰਦੇ ਹਾਂ ਜਦੋਂ ਟਰੈਵਲ ਕਰਕੇ ਜਾਂ ਹੋਰ ਪ੍ਰੋਗਰਾਮ ਕਰਕੇ ਸਾਨੂੰ ਮਿਸ ਕਰਨਾ ਪੈਂਦਾ ਜੀ। ਸਾਡੇ ਲਈ ਵੀ ਚਾਰਜਿੰਗ ਆਫ ਬੈਟਰੀਜ਼ ਹੁੰਦਾ ਜਦੋਂ ਤੁਹਾਡੇ ਵਰਗੇ ਵੀਰ ਮੈਸੇਜ ਆਉਂਦੇ ਆ ਕੇ ਜੁੜਦੇ ਨੇ ਸਾਡੇ ਨਾਲ। ਬਲਕਾਰ ਸਿੰਘ ਜੀ ਵੀ ਤੁਹਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਅਸੀਂ ਉਹਨਾਂ ਸਰਦਾਰਾਂ ਦੇ ਹੀ ਫੈਨ ਆ ਜਿਹੜੇ ਸਰਕਾਰਾਂ ਵੱਲੋਂ ਕੀਤੇ ਬਹਿਣ ਆ। ਖਾਲਸਾ ਜ਼ਿੰਦਾਬਾਦ। ਵਾਹ, ਪੋਇਟਰੀ ਹੋ ਗਈ ਹੈ। ਜਸਵੀਰ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ ਤੇ ਸਖਤ ਫॉर ਜਸਟਿਸ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਮੁਹੰਮਦ ਜਾਮੂਦ ਸਲਮਾਨ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਜੀ। ਐਂਡ ਸਰਬਜੀਤ ਸਿੰਘ ਫਤਿਹ ਬੁਲਾਉਂਦੇ ਨੇ ਔਰ ਆਤਿਸ਼ ਸੱਚ ਵਾਕਈ ਲਈ ਓਨਲੀ 300 ਲੋਕ ਆ ਰਹੇ ਨੇ ਜੀ। ਕੀ ਚਲੋ ਮੇਰਾ ਖਿਆਲ ਹੈ ਮੈਂ ਘੜੀ ਵੱਲ ਦੇਖ ਰਿਹਾ ਸੀ, ਹੁਣ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ 'ਚ ਕਿ ਸਮਾਂ ਸੀਮਾ 'ਚ ਰਹੀਏ ਜੀ। ਫੇਸਬੁੱਕ ਦੇ ਉੱਤੇ ਕਮੈਂਟਸ ਵੀਰ ਸਰਬਜੀਤ ਸਿੰਘ ਕਹਿੰਦੇ ਨੇ ਉਹਨਾਂ ਨੇ ਤੁਹਾਨੂੰ ਵੀ ਮੈਨੂੰ ਵੀ ਫਤਿਹ ਬੁਲਾਈ ਹੈ ਜੀ। ਸਾਡਾ ਵਾਹ ਬਹੁਤ ਮਕਾਰ ਕੌਮ ਨਾਲ ਹੈ। ਨਹਿਰੂ ਕਹਿੰਦਾ ਸੀ ਬਾਤ वो करो जिसके कई पहलू हों, कई पहलू हो तो रहे बात बदलने के लिए। ਥੱਪੜ ਦਿਵਸ ਦੀਆਂ ਸਮੁੱਚੀ ਕੌਮ ਨੂੰ TV 84 ਦੀ ਟੀਮ ਨੂੰ ਵਧਾਈਆਂ ਹੋਣ। ਆਪ ਜੀ ਦੇ ਇਸ ਪ੍ਰੋਗਰਾਮ ਤੋਂ ਹੀ ਸਾਨੂੰ ਸੇਧ ਮਿਲਦੀ ਹੈ ਇਸ ਸਮੇਂ ਸਿੱਖ ਕੌਮ ਦਾ ਨੈਰੇਟਿਵ ਕੀ ਹੋਣਾ ਚਾਹੀਦਾ। ਬਾਕੀ ਸਮੁੱਚੀ ਕੌਮ ਦਾ ਨਿਸ਼ਾਨਾ ਇੱਕ ਹੋਣਾ ਚਾਹੀਦਾ, ਖਾਲਿਸਤਾਨ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਤੁਸੀਂ ਠੀਕ ਫਰਮਾਇਆ। ਜਸਬੀਰ ਸਿੰਘ ਕਹਿੰਦੇ ਨੇ ਵੀ ਅਸੀਂ ਖਾਲਿਸਤਾਨ ਲਵਾਂਗੇ ਰੈਫਰੈਂਡਮ ਦੀ ਪ੍ਰੋਸੈਸ ਨਾਲ। ਔਰ ਦਵਿੰਦਰ ਸੰਧੂ ਫਤਿਹ ਬੁਲਾਉਂਦੇ ਨੇ। ਗੁਰਸਿੱਖ ਢਿੱਲੋਂ ਕਹਿੰਦੇ ਨੇ ਬਣ ਕੇ ਰਹੇਗਾ ਖਾਲਿਸਤਾਨ ਜ਼ਿੰਦਾਬਾਦ, ਹਰ ਪੰਜਾਬੀ ਦਾ ਘਰ ਹੈ ਖਾਲਿਸਤਾਨ। ਪ੍ਰਦੀਪ ਸਿੰਘ, ਜਸਬੀਰ ਸਿੰਘ, ਫਿਰ ਦੀਪ ਸਿੰਘ ਕਹਿੰਦੇ ਨੇ ਕਿ ਮੂਤ ਪੀਣੇ ਭਾਰਤ ਦੇ ਜੁੱਤੀ ਫੇਰਨ ਦਾ ਸਮਾਂ ਆ ਚੁੱਕਾ ਹੈ। ਹਰ ਇੱਕ ਨੂੰ ਬੇਨਤੀ ਹੈ ਕਿ ਆਪੋ ਆਪਣੇ ਦੇਸੀ ਮੌਜੇ ਪਾਣੀ ਵਿੱਚ ਭਿਓ ਕੇ ਧੁੱਪ ਵਿੱਚ ਸੁਕਾ ਕੇ ਧਿਆਨ ਰੱਖੋ। ਫਿਰ ਕਰੇਗਾ ਰਾਜ ਖਾਲਸਾ। ਰਾਜਵਿੰਦਰ ਸਿੰਘ, ਸੋਹਣ ਸਿੰਘ ਮਾਇਲ, ਦੀਪ ਸਿੰਘ, ਮੁਹੰਮਦ ਜਾਵੇਦ, ਉਹਨਾਂ ਸਾਰਿਆਂ ਦੀ ਫਤਿਹ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ Sikhs who are blindly supporting Israel are listening to people who get drunk and do live shows, and as Dr. Cheema Sahib said, these people will call others dogs who are on the other side of the aisle. ਦੇਖੋ ਅਸੀਂ ਇਹ ਸਮਝਦੇ ਹਾਂ ਵੀ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ ਔਰ ਇਹ ਬਿਊਟੀ ਵੀ ਹੈ ਸਿੱਖੀ ਦੀ ਵੀ ਕਿ ਅਸੀਂ ਆਜ਼ਾਦ ਤੌਰ ਦੇ ਉੱਤੇ ਸੋਚਦੇ ਹਾਂ। ਬਿਲਕੁਲ। ਪਰ ਮੈਂ ਸਮਝਦਾ ਹਾਂ ਵੀ ਗੁਰੂ ਸਾਹਿਬ ਨੇ ਸਾਨੂੰ ਜਦੋਂ ਅਸੀਂ ਈਵਨ ਡਾਇਲੋਗ ਵੀ ਕਰਦੇ ਹਾਂ ਉਸ ਦੇ ਵਿੱਚ ਵੀ ਜਿਹੜੀ ਇੱਕ ਤਹਿਜ਼ੀਬ ਸਿਖਾਈ ਹੈ ਔਰ ਉਹ ਤਹਿਜ਼ੀਬ ਜੋ ਖੁਦ ਸਿੱਧ ਗੋਸ਼ਟ ਬਾਣੀ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਗੁਰੂ ਨਾਨਕ ਸਾਹਿਬ ਸਿੱਧਾਂ ਦੇ ਉਸ ਸਾਰੇ ਇਕੱਠ 'ਚ ਜਾਂਦੇ ਨੇ 84 ਸਿੱਧਾਂ ਦੇ, ਤੇ ਉਹ ਤਾਂ ਬਾਲਾ ਕਰਕੇ ਬਾਲਕ ਕਰਕੇ ਐਡਰੈਸ ਕਰਦੇ ਨੇ ਜਿਹੜਾ ਪੈਟਰਨਾਈਜ਼ਿੰਗ ਹੁੰਦਾ। ਤੇ ਗੁਰੂ ਸਾਹਿਬ ਅੱਗੋਂ ਜਵਾਬ ਦਿੰਦੇ ਨੇ ਕਿ ਬਾਬਾ ਆਖੇ ਨਾਥ ਜੀ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੁਧ ਇੱਥੇ ਲਿਆਈ। ਇਹ ਬਾਲਕ ਦੱਸ ਤੇ ਕਿਹੜੀ ਤਾਕਤ ਨਾਲ ਤੂੰ ਆਇਆ। ਬਾਬਾ ਆਖੇ ਨਾਥ ਜੀ ਬਾਝੋਂ ਸੱਚੇ ਨਾਮ ਦੇ ਹੋਰ ਕਰਾਮਾਤ ਸਾਥੇ ਨਹੀਂ।
ਕਿ ਅਸੀਂ ਸਿਰਫ ਤੇ ਸਿਰਫ ਉਸ ਰੱਬ ਦਾ ਨਾਂ ਸਾਡੇ ਕੋਲ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰ ਇੱਕ ਦਾ ਆਪਣਾ ਅੱਡਰਾ ਵਿਊ ਪੁਆਇੰਟ ਹੋ ਸਕਦਾ ਹੈ, ਪਰ ਅਸੀਂ ਗੁਰਬਾਣੀ, ਸਿੱਖ ਇਤਿਹਾਸ, ਪਰੰਪਰਾ, ਸਿੱਖੀ ਵੈਲਿਊਜ਼ ਉਹਨਾਂ ਨੂੰ ਇਗਨੋਰ ਕਰਕੇ ਸਿਰਫ ਇੱਕ ਵਕਤੀ ਫਾਇਦੇ ਦੇ ਲਈ, ਉਹ ਵੀ ਕੋਈ ਫਾਇਦਾ ਨਹੀਂ ਹੈ, ਕੋਈ ਗੱਲ ਕਰਾਂਗੇ ਤਾਂ ਫਿਰ ਉਸ ਦਾ ਨਤੀਜਾ ਅੰਜਾਮ ਜਿਹੜਾ ਉਹ ਉਵੇਂ ਦਾ ਹੀ ਹੋਏਗਾ। ਸੋ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਦੇ ਵਿਊਜ਼ ਨੂੰ ਅਸੀਂ ਇਨਕੋਰਪੋਰੇਟ ਕਰਦੇ ਹਾਂ, ਔਰ ਜੇ ਕਿਸੇ ਦੇ ਡਿਫਰੈਂਟ ਵਿਊ ਨੇ ਅਸੀਂ ਉਸ ਦਾ ਵੀ ਸਤਿਕਾਰ ਕਰਦੇ ਹਾਂ। ਪਰ ਮੈਨੂੰ ਇਹ ਲੱਗਦਾ ਵੀ ਇਸ ਇਸ਼ੂ ਦੇ ਉੱਤੇ ਦੋ ਇਸ਼ੂ ਬੜੇ ਕਲੀਅਰ ਨੇ। ਇੱਕ ਹਿਊਮੈਨਿਟੇਰੀਅਨ ਹੈ, ਉਸ ਦੇ ਉੱਤੇ ਸਾਡਾ ਫਰਜ਼ ਬਣਦਾ ਹੈ ਕਿ ਭਾਈ ਅਸੀਂ ਜੋ ਕ੍ਰਾਈਸਿਸ, ਬੀਬੀਆਂ, ਬੱਚੇ ਦੂਜੇ ਮਾਰੇ ਜਾ ਰਹੇ ਨੇ, ਉਹਦੇ 'ਚ ਅਸੀਂ ਉਹਨਾਂ ਆਵਾਜ਼ਾਂ ਦੇ ਨਾਲ ਹੈ ਜਿਹੜੇ ਇਸ ਸਾਰੇ ਦੇ ਖਿਲਾਫ ਨੇ ਜੋ ਚੱਲ ਰਿਹਾ। ਲੇਕਿਨ ਜਦੋਂ ਪੋਲੀਟੀਕਲ ਸੋਲੂਸ਼ਨ ਦੀ ਗੱਲ ਹੈ, ਅਸੀਂ ਸਮਝਦੇ ਹਾਂ ਵੀ ਇਜ਼ਰਾਈਲ ਨੂੰ ਵੀ ਬਰਾਬਰ ਐਗਜ਼ਿਸਟ ਕਰਨ ਦਾ ਹੱਕ ਹੈ, ਔਰ ਫਲਸਤੀਨ ਜਿਨ੍ਹਾਂ ਨੂੰ ਬੇਘਰੇ ਕੀਤਾ ਗਿਆ ਉਹਨਾਂ ਦੇ ਆਪਣੇ ਮੁਲਕ 'ਚੋਂ, ਉਹਨਾਂ ਦਾ ਘੱਟੋ ਘੱਟ ਇਹ ਹੱਕ ਤਾਂ ਬਣਦਾ ਹੈ ਜੋ ਆਸਲੋ ਅਕਾਰਡ 1993 ਦੇ ਵਿੱਚ ਸੀ ਕਿ ਵੀ ਜਿਹਦੇ ਥੱਲੇ ਜਿਹੜਾ ਵੈਸਟ ਬੈਂਕ, ਗਾਜ਼ਾ ਔਰ ਇਹਨੂੰ ਮਿਲਾ ਕੇ ਈਸਟਰਨ ਜੈਰੂਸ਼ਲਮ ਕੈਪੀਟਲ ਇੱਕ ਵਾਇਬਲ ਫਲਸਤੀਨੀ ਸਟੇਟ ਕਾਇਮ ਕੀਤੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।